ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 28 फरवरी 2023 17 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਤੁਹਾਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੰਦੀਪ ਸਿੰਘ ਵੱਲੋਂ। ਸੋ ਇਹਨਾਂ ਨੇ ਮੀਡੀਆ ਦੀ ਇੰਪੋਰਟੈਂਸ ਤੇ ਕਿਹਾ ਹੈ ਕਿ ਅੱਜ ਜੋ ਨੈਰੇਟਿਵ ਸਾਡੇ ਖਿਲਾਫ ਬਿਲਡ ਕੀਤਾ ਜਾ ਰਿਹਾ ਹੈ ਇਸੇ ਨੂੰ ਦੀਪ ਸਿੱਧੂ ਕਿਹਾ ਜਾਂਦਾ ਕਰਦਾ ਸੀ ਕਿ ਸਾਡੀ ਹੋਂਦ ਅਤੇ ਸਾਨੂੰ ਡਿਫਾਈਨ ਹੀ ਸਟੇਟ ਕਰਦੀ ਹੈ ਅਤੇ ਅਸੀਂ ਉਹਨਾਂ ਦਾ ਬਿਰਤਾਂਤ ਹੀ ਕਬੂਲਦੇ ਹਾਂ। ਇਹ ਅੱਜ ਨਜ਼ਰ ਆ ਰਿਹਾ ਹੈ ਕਿ ਸਾਡਾ ਮੀਡੀਆ ਵੀ ਅੱਜ ਸਰਕਾਰੀ ਬੋਲੀ ਬੋਲ ਰਿਹਾ ਹੈ। ਜੇ ਅਜੇ ਵੀ ਸਾਨੂੰ ਸਮਝ ਨਹੀਂ ਆਉਂਦਾ ਕਿ ਨੈਰੇਟਿਵ ਬਿਲਡਿੰਗ ਕਿਉਂ ਜ਼ਰੂਰੀ ਹੈ ਅਤੇ ਪੰਥਕ ਮੀਡੀਆ ਦੀ ਕੀ ਇੰਪੋਰਟੈਂਸ ਹੈ ਤਾਂ ਅਸੀਂ ਜੁੱਤੀਆਂ ਦੇ ਹੱਕਦਾਰ ਹੀ ਹਾਂ। ਸੋ ਅਜੇ ਵੀ ਸਮਾਂ ਹੈ, ਸੰਭਲ ਚਾਹੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੰਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ। ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਜਿਹੜੀ ਸਿੱਖ ਕੌਮ ਹੈ ਉਹ ਸ਼ਹੀਦਾਂ ਦੀ ਕੌਮ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੌਮੀ ਯੋਧੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਜੀ ਬਾਰੇ। ਸੋ ਅੱਜ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਦਾ 30ਵਾਂ ਸ਼ਹੀਦੀ ਦਿਨ ਹੈ। ਸੋ 28 ਫਰਵਰੀ 1993 ਨੂੰ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਸੀ ਔਰ ਬਾਬਾ ਮਾਨੋ ਚਾਹਲ ਨੇ ਪੰਥਕ ਕਮੇਟੀ ਦੇ ਮੁਖੀ ਵਜੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਸੋ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਬਾਬਾ ਮਾਨੋ ਚਾਲ ਵੱਲੋਂ ਖਾਲਿਸਤਾਨ ਦੀ ਆਜ਼ਾਦੀ ਤਹਿਰੀਕ ਬਰਾਬਰ ਜਾਰੀ ਹੈ ਔਰ ਖਾਲਿਸਤਾਨ ਦਾ ਜਿਹੜਾ ਝੰਡਾ ਹੈ ਉਹ ਥਾਂ ਥਾਂ ਫਹਿਰਾਇਆ ਜਾ ਰਿਹਾ ਹੈ ਅਤੇ ਇਹੀ ਸੁਨੇਹਾ ਦੇ ਰਿਹਾ ਹੈ ਕਿ ਸ਼ਹੀਦਾਂ ਦਾ ਡੁੱਲਿਆ ਖੂਨ ਕਦੇ ਬੇਥਾ ਨਹੀਂ ਜਾਂਦਾ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਕੌਮੀ ਯੋਧੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ ਔਰ ਆਲਮੋਸਟ ਸਾਰੇ ਸੈਗਮੈਂਟਸ ਦੇ ਉੱਤੇ ਪੋਜ਼ਿਟਿਵ ਕਮੈਂਟ ਨੇ। ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇੱਕ ਸਲਾਹ ਦੇ ਤੌਰ ਦੇ ਉੱਤੇ ਜੋ ਵਿਚਾਰ ਅਸੀਂ ਕੀਤਾ ਉਸ ਨਾਲ ਵੀ ਸਾਡੇ ਬਹੁਤ ਸਾਰੇ ਵਿਊਅਰਸ ਸਹਿਮਤ ਨੇ। ਪੰਜਾਬ ਚੋਂ ਵੀ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਤੱਕ ਅਸੀਂ ਇਹ ਸੈਗਮੈਂਟ ਪਹੁੰਚਾ ਦਿੱਤਾ ਹੈ। ਸੋ ਸਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਸਾਡਾ ਪ੍ਰੋਗਰਾਮ ਇੱਕ ਸਿਰਫ ਵਨ ਵੇ ਟ੍ਰੈਫਿਕ ਨਹੀਂ ਹੈ ਕਿ ਅਸੀਂ ਸਿਰਫ ਜੋ ਸਾਡਾ ਕਿਸੇ ਚੀਜ਼ ਬਾਰੇ ਬਿਰਤਾਂਤ ਹੈ ਉਸ ਨੂੰ ਹੀ ਬਿਆਨਦੇ ਹਾਂ। ਜਦੋਂ ਅਸੀਂ ਕਿਸੇ ਵੀ ਇਸ਼ੂ ਤੇ ਖਾਸ ਤੌਰ ਤੇ ਪੰਥਕ ਮੁੱਦੇ ਤੇ ਗੱਲ ਕਰਦੇ ਤੇ ਉਸ ਦੇ ਲਈ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਇਨਪੁਟ ਲਈ ਜਾਏ, ਵੱਧ ਤੋਂ ਵੱਧ ਜਾਣਕਾਰੀ ਸਾਡੇ ਕੋਲ ਹੋਏ ਔਰ ਸਾਡੀ ਇਸ ਕੋਸ਼ਿਸ਼ ਨੂੰ ਉਦੋਂ ਹੋਰ ਵੀ ਫਲ ਲੱਗਦਾ ਹੈ ਜਦੋਂ ਕਿ ਸਾਡੇ ਵਿਊਅਰਸ ਦੀ ਇਨਪੁਟ ਵੀ ਸਾਨੂੰ ਮਿਲਦੀ ਹੈ ਔਰ ਅਸੀਂ ਜਿਹੜਾ ਉਸ ਬਿਰਤਾਂਤ ਨੂੰ ਹੀ ਅੱਗੇ ਤੋਰਦੇ ਹਾਂ ਜਿਹੜਾ ਪੰਥਕ ਹਿੱਤ 'ਚ ਹੈ, ਪੰਥ ਦੇ ਭਲੇ 'ਚ ਹੈ, ਜਿਸ ਦੇ ਵਿੱਚ ਕੋਈ ਨਿੱਜੀ ਗਰਜ਼, ਕੋਈ ਨਿੱਜੀ ਰੰਜਿਸ਼ ਜਾਂ ਕੋਈ ਨਿੱਜੀ ਮਫਾਦ ਸ਼ਾਮਲ ਨਹੀਂ ਹੈ। ਸੋ ਅਸੀਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਵੀਰ ਸੰਦੀਪ ਸਿੰਘ ਟੋਰਾਂਟੋ ਨਿਵਾਸੀ ਨੇ, ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਔਰ ਪਿਛਲੇ ਸਾਰੇ ਦਿਨਾਂ ਤੋਂ ਹੀ, ਕਿਉਂਕਿ ਜਿਹੜੇ ਯੰਗਸਟਰ ਸਾਰੇ ਇਸ ਸਾਰੇ ਨੂੰ ਸਮਝਦੇ ਨੇ, ਉਹਨਾਂ ਨੂੰ ਹੋਰ ਵੀ ਗੱਲ ਸਮਝ ਆ ਰਹੀ ਹੈ ਕਿ ਵੀ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਉਸ ਨੈਰੇਟਿਵ ਨੂੰ ਜਾਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਕਬੂਲ ਲੈਂਦਾ ਹੈ, ਜਾਂ ਉਸ ਦਾ ਅਸਰ ਕਬੂਲਦਾ ਹੈ ਜੇ ਪੂਰੀ ਤਰ੍ਹਾਂ ਨਾ ਹੋਏ, ਜਾਂ ਉਸ ਤੋਂ ਬੇਚੈਨ ਹੁੰਦਾ ਹੈ। ਔਰ ਕਿਉਂਕਿ ਅਸੀਂ ਉਸ ਲੈਵਲ ਦੇ ਉੱਤੇ ਆਪਣੀਆਂ ਮੀਡੀਆ ਆਊਟਲੈਟਸ ਜਾਂ ਆਪਣਾ ਈਵਨ ਇੰਟੈਲੈਕਚੁਅਲ ਬੇਸ ਤਿਆਰ ਨਹੀਂ ਕੀਤਾ ਹੋਇਆ, ਜਿਹੜੇ ਕਿ ਪੰਥਕ ਨੈਰੇਟਿਵ ਤੋਂ ਜਾਂ ਸਿੱਖ ਨੈਰੇਟਿਵ ਤੋਂ ਘਟਨਾਕ੍ਰਮ ਨੂੰ ਸਿਰਜਣ। ਇਸ ਲਈ ਸਟੇਟ ਤਾਂ ਐਨਮੀ ਹੈ ਹੀ ਹੈ ਸਿੱਖਾਂ ਦੀ, ਤੇ ਜਦੋਂ ਉਹਨਾਂ ਦੀ ਕਹਾਣੀ ਆਪਣਿਆਂ ਦੇ ਵਿੱਚ ਹੀ ਚਰਚਾ ਦਾ ਵਿਸ਼ਾ ਬਣਦੀ ਹੈ, ਜਾਂ ਆਪਣੇ ਹੀ ਇੱਕ ਦੂਜੇ ਤੋਂ ਉਸ ਬਾਰੇ ਜਿਹੜਾ ਹੈ ਉਹ ਅੱਗੋਂ ਐਕਸਪਲੇਨੇਸ਼ਨ ਮੰਗਦੇ ਨੇ, ਤੇ ਇਹ ਸਾਡੀ ਇੱਕ ਵੱਡੀ ਫੇਲਿਅਰ ਹੈ। ਔਰ ਅਸਲ ਦੇ ਵਿੱਚ ਜਦੋਂ ਅਸੀਂ ਗੁਲਾਮੀ ਦੀ ਜਿਹੜੀ ਹੈ ਡੈਫੀਨੇਸ਼ਨ ਦਿੰਦੇ ਆ, ਹਾਲਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਵੀ ਇਹ ਫੇਵਰੇਟ ਪੈਟ ਥੀਮ ਹੈ ਕਿ ਵੀ ਅਸੀਂ ਭਾਰਤ 'ਚ ਗੁਲਾਮ ਹੈ, ਔਰ ਉਹ ਆਪਣੇ ਅੰਦਾਜ਼ 'ਚ ਜਦੋਂ ਮੀਡੀਆ ਉਹਨਾਂ ਨੂੰ ਪੁੱਛਦਾ ਹੈ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਕਿਵੇਂ ਗੁਲਾਮ ਹੈ। ਲੇਕਿਨ ਇੱਕ ਜਿਹੜਾ ਵੱਡਾ ਸਿਨੈਰੀਓ ਹੈ, ਜਦੋਂ ਤੁਸੀਂ ਲੋਕਾਂ ਦੀ ਸਾਈਕੀ ਜਾਂ ਉਹਨਾਂ ਦੀ ਮਾਨਸਿਕਤਾ ਜਾਂ ਉਹਨਾਂ ਦਾ ਸੋਚਣ ਢੰਗ ਕਿਵੇਂ ਹਾਕਮ ਵੱਲੋਂ ਸਟਲ ਤਰੀਕੇ ਨਾਲ ਵੀ ਪ੍ਰਭਾਵਿਤ ਹੁੰਦਾ ਹੈ। ਇੱਕ ਤਾਂ ਹੁੰਦਾ ਹੈ ਕਿ ਵੀ ਫੋਰਸਫੁਲੀ ਉਹਨਾਂ ਨੇ UAPA ਲਾ ਦਿੱਤਾ, ਕਾਨੂੰਨ ਲਾ ਦਿੱਤੇ, ਪਾਬੰਦੀਆਂ ਲਾ ਦਿੱਤੀਆਂ, ਪਰ ਇਹਨਾਂ ਦੇ ਨਾਲ ਜਿਹੜਾ ਉਹ ਬਹੁਤਾ ਅਸਰ ਨਹੀਂ ਹੁੰਦਾ, ਕਿਉਂਕਿ ਉਹਦੇ 'ਚ ਰਿਐਕਸ਼ਨ ਵੀ ਨਿਕਲਦਾ ਹੈ। ਅਸਰ ਹੁੰਦਾ ਹੈ, ਕੁਛ ਜਿਹੜੀਆਂ ਨੇ ਮੂਵਮੈਂਟ ਵਾਈਪ ਆਊਟ ਹੋ ਜਾਂਦੀਆਂ ਨੇ ਜਦੋਂ ਸਟੇਟ ਟੈਰਰ ਦਾ ਸਹਾਰਾ ਲੈਂਦੀ ਹੈ। ਪਰ ਸਭ ਤੋਂ ਖਤਰਨਾਕ ਗੁਲਾਮੀ ਹੁੰਦੀ ਹੈ ਜਿਹੜੀ ਸਟਲ ਤਰੀਕੇ ਦੇ ਨਾਲ ਹੌਲੀ 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 ਤੁਹਾਡੇ ਜਿਵੇਂ ਰਚ ਵਿੱਚ ਜਾਂਦੀ ਹੈ ਕਿ ਤੁਹਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਤੁਸੀਂ ਗੁਲਾਮ ਹੋ। ਔਰ ਇਹਨਾਂ 75 ਸਾਲਾਂ ਦੇ ਵਿੱਚ ਇੱਕ ਸਾਡਾ ਵੱਡਾ ਤਬਕਾ ਉਸ ਸਟਲ ਅੰਦਾਜ਼ ਦੇ ਵਿੱਚ ਜਿਹੜੀ ਗੁਲਾਮੀ ਪਰੋਸੀ ਗਈ ਉਸ ਨੂੰ ਉਹਨਾਂ ਨੇ ਕਬੂਲ ਕਰ ਲਿਆ। ਔਰ ਮੈਂ ਅਕਸਰ ਜਦੋਂ ਮਿਲਾਨ ਕੁੰਦਰਾ ਦਾ ਜ਼ਿਕਰ ਕਰਦਾ ਹੈ ਬਾਰ-ਬਾਰ, ਕਈ ਵਾਰ ਓਵਰ ਰਿਪੀਟ ਵੀ ਕਈਆਂ ਨੂੰ ਲੱਗਦਾ ਹੋਏਗਾ, ਪਰ ਇਹ ਜ਼ਰੂਰੀ ਨਹੀਂ ਹੁੰਦਾ। ਜਿਹੜੀ ਕਿਸੇ ਵੀ ਗੱਲ ਦਾ ਕੇਂਦਰੀ ਨੁਕਤਾ ਹੁੰਦਾ ਹੈ, ਹੁਣ ਅਸੀਂ ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਸਵੇਰੇ ਵੀ ਸ਼ਾਮ ਵੀ ਉਹੀ ਬਾਣੀ ਹੈ। ਕੋਈ ਇਹ ਕਹਿ ਸਕਦਾ ਜੀ ਇਹ ਸਾਨੂੰ ਯਾਦ ਵੀ ਹੈ, ਅਰਥ ਵੀ ਪਤਾ ਹੈ, ਨਹੀਂ। ਇਹ ਕਿਉਂਕਿ ਤੁਹਾਡੇ ਲਈ ਡਸਟਿੰਗ ਆਫ ਦਾ ਮਾਈਂਡ ਵੀ ਹੁੰਦੀ ਹੈ। ਤੁਸੀਂ ਸਵੇਰ ਸ਼ੁਰੂ ਕਰਦੇ ਹੋ, ਉਸ ਦੇ ਵਿੱਚ ਤੁਸੀਂ ਰੱਬ ਦੇ ਨਾਲ ਇਕੱਲਾ ਜੁੜਨਾ ਹੀ ਨਹੀਂ ਹੁੰਦਾ, ਤੁਸੀਂ ਇਟਰਨਲ ਟਰੂਥ ਨੂੰ ਵੀ ਤੁਹਾਨੂੰ ਰਿਮਾਈਂਡ ਆਪਣੇ ਆਪ ਨੂੰ ਕਰਾਉਣ ਦੀ ਲੋੜ ਹੁੰਦੀ। ਸਿਮਰਨ ਵੀ ਤਾਂ ਇਹੀ ਹੈ, ਸਮਰਨ ਤੋਂ ਆਇਆ, ਮੈਮੋਰਾਈਜ਼ਿੰਗ। ਤੁਸੀਂ ਲਫ਼ਜ਼ ਉਹੀ ਹੈ, ਤੁਸੀਂ ਵਾਹਿਗੁਰੂ ਜਾਂ ਰਾਮ ਜਾਂ ਅੱਲਾ ਜਾਂ ਖੁਦਾ ਜੋ ਵੀ ਲਫ਼ਜ਼ ਤੁਸੀਂ ਇਸਤੇਮਾਲ ਕਰਦੇ ਹੋ, ਪਰ ਤੁਹਾਨੂੰ ਬਾਰ-ਬਾਰ ਕਹਿਣ ਦੀ ਕੀ ਲੋੜ ਹੈ? ਕਿਉਂਕਿ ਜਿਹੜੀਆਂ ਦੂਸਰੀਆਂ ਟੈਂਡੈਂਸੀਜ਼ ਨੇ, ਜਿਨ੍ਹਾਂ ਨੂੰ ਅਸੀਂ ਮਾਇਆ ਦਾ ਪ੍ਰਭਾਵ ਕਹਿੰਦੇ ਆ ਜਾਂ ਸ਼ੈਤਾਨ ਦਾ ਇੰਪੈਕਟ ਕਹਿੰਦੇ ਆ ਜਾਂ ਦੂਸਰਾ, ਉਹ ਤੁਹਾਨੂੰ ਇਸ ਗੱਲ ਦੇ ਉੱਤੇ ਲਿਆ ਰਿਹਾ ਹੁੰਦਾ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ। ਉਹਨੂੰ ਤੁਸੀਂ ਰਿਮਾਈਂਡ ਕਰਾ ਰਹੇ ਹੁੰਦੇ ਹੋ ਕਿ ਉਹੀ ਹੈ ਉਹੀ ਹੈ ਉਹੀ। ਇਹੀ ਸਿਮਰਨ ਵਰਸਸ ਫॉरਗੇਟਿੰਗ ਹੈ। ਔਰ ਜਦੋਂ ਅਸੀਂ ਇੱਕ ਵੱਡੇ ਰਜੀਮ ਦੇ ਵਿੱਚ ਉਹਨਾਂ ਦੇ ਗਲਬੇ ਦੇ ਵਿੱਚ ਹੁੰਦੇ ਆ, ਸਟਲ ਤਰੀਕਾ ਕੀ ਹੁੰਦਾ ਉਹਨੂੰ ਮਿਲਾਨ ਕੁੰਦਰਾ ਤੋਂ ਵੱਧ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਵੇਂ ਕਿਸੇ ਸਿਚੁਏਸ਼ਨ ਬਾਰੇ ਕੋਈ ਸਟੇਟਮੈਂਟ ਗਲੋਬਲ ਹੋ ਜਾਂਦੀ ਹੈ ਔਰ ਉਸ ਦੇ ਇਹ ਅਲਫਾਜ਼ ਨੇ, the first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. The struggle is of memory against forgetting. ਇਹ ਇੱਕ ਹੋਰ ਲਾਈਨ ਇਹਦੇ ਨਾਲ ਹੈ। ਹੁਣ ਇਹਦੀ ਸਿੰਪਲਿਸਟਿਕ ਇਹ ਹੈ ਕਿ ਭਾਈ ਜਿਹੜਾ ਕਿਸੇ ਕੌਮ ਨੂੰ ਜਦੋਂ ਜਜ਼ਬ ਕਰਨਾ ਹੈ, ਖਤਮ ਕਰਨਾ ਹੈ, ਐਨਾਹੀਲੇਟ ਕਰਨਾ ਹੈ, ਤੇ ਪਹਿਲਾ ਸਟੈਪ ਹੁੰਦਾ ਹੈ ਕਿ ਜਿਹੜਾ ਉਸ ਕਲਚਰ, ਕਿਉਂਕਿ ਅਸੀਂ ਜਦੋਂ ਕੌਮ ਦੀ ਗੱਲ ਕਰਦੇ ਹਾਂ, ਕੌਮ ਦੇ ਨਾਲ ਜ਼ਬਾਨ ਵੀ ਹੁੰਦੀ ਹੈ, ਉਹਨਾਂ ਦੀ ਤਹਿਜ਼ੀਬ ਵੀ ਹੁੰਦੀ ਹੈ, ਉਹਨਾਂ ਦੀ ਇਕਨੋਮੀ ਵੀ ਹੁੰਦੀ ਹੈ, ਉਹਨਾਂ ਦੇ ਪੁਰਖਿਆਂ ਦਾ ਇਤਿਹਾਸ ਵੀ ਹੁੰਦਾ ਹੈ, ਉਹਨਾਂ ਦੀ ਮਿਰਾਸ ਵੀ ਹੁੰਦੀ ਹੈ ਜਿਹਨੂੰ ਅਸੀਂ ਵਿਰਾਸਤ ਕਹਿੰਦੇ, ਉਹ ਸਭ ਕੁਝ ਹੀ ਉਹਦਾ ਹਿੱਸਾ ਹੁੰਦਾ ਹੈ। ਤੇ ਉਹ ਕਿਤੇ ਕਿਤਾਬਾਂ 'ਚ ਲਿਖਿਆ ਹੁੰਦਾ ਹੈ, ਕਿਤੇ ਤੁਹਾਡੀ ਤਹਿਜ਼ੀਬ 'ਚ ਹੁੰਦਾ ਹੈ, ਔਰ ਕਿਤੇ ਤੁਹਾਡੀ ਜੀਵਨ ਸ਼ੈਲੀ 'ਚ ਹੁੰਦਾ ਹੈ। ਸੋ ਐਸੇ ਸਟਲ ਤਰੀਕੇ ਦੇ ਨਾਲ ਕੰਮ ਕਰੋ ਕਿ
ਤੁਹਾਡੀਆਂ ਕਿਤਾਬਾਂ ਗਾਇਬ ਹੋ ਜਾਣ। ਜਿਵੇਂ ਅੱਜ ਜੇ ਅਸੀਂ ਦੇਖੀਏ ਕਿ ਐਵੇਂ ਨਹੀਂ RSS ਨੇ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਐਜੂਕੇਸ਼ਨ ਮਿਨਿਸਟਰੀ ਹੋਏ, ਹਿਊਮਨ ਰਿਸੋਰਸ ਮਿਨਿਸਟਰੀ ਹੋਏ ਔਰ ਨਾਗਪੁਰ ਉਹਨਾਂ ਦੀ ਗੋਰਖਪੁਰ ਪ੍ਰੈਸ ਟਨਾਂ ਦੇ ਟਨ ਉਹ ਇਸ ਕਿਸਮ ਦਾ ਲਿਟਰੇਚਰ ਪ੍ਰੋਡਿਊਸ ਕਰਕੇ ਸੁੱਟ ਰਹੇ ਨੇ ਕਿ ਈਵਨ ਤੁਹਾਡੀ ਸ਼੍ਰੋਮਣੀ ਕਮੇਟੀ ਜਿਹੜੀ ਕੋਈ ਗੁਰੂ ਸਾਹਿਬਾਨ ਦੀ ਜੀਵਨ ਦੀ ਕਹਾਣੀ ਛਪਵਾਉਂਦੀ ਹੈ ਕਿਸੇ ਕਿਤਾਬ 'ਚ, ਉਹ RSS ਨਾਗਪੁਰ ਦੀ ਛਪੀ ਹੁੰਦੀ ਹੈ, ਜਿਸ ਦਾ ਕਾਫੀ ਰੌਲਾ ਰਿਹਾ। ਯੂਨੀਵਰਸਿਟੀਆਂ ਦੇ ਵਿੱਚ ਵੀ ਅਸੀਂ ਇਹੀ ਕੁਝ ਦੇਖ ਰਹੇ ਹਾਂ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਯੂਨੀਵਰਸਿਟੀਆਂ ਕੰਟਰੋਲ 'ਚ ਕੀਤੀਆਂ ਹੋਈਆਂ, ਕਿਵੇਂ ਆਪਣਾ ਕੀਤਾ ਜਾ। ਤੁਹਾਡੀਆਂ ਬੁੱਕਸ ਗਾਇਬ ਹੋ ਰਹੇ। ਜੇ ਈਵਨ ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ, ਕਿਉਂਕਿ ਭਾਈ ਕਾਹਨ ਸਿੰਘ ਨਾਭਾ ਉਹ ਅਥਾਰਟੀ ਨੇ ਇਹ ਹਿਸਟਰੀ ਦੀ ਔਰ ਉਸ ਖਿੱਤੇ ਦੀ, ਜਿਨ੍ਹਾਂ ਨੇ 1898-99 ਦੇ ਵਿੱਚ ਹਮ ਹਿੰਦੂ ਨਹੀਂ ਜਿਹੜਾ ਅੱਜ ਵੀ ਸ਼ਾਹਕਾਰ ਕੰਮ ਹੈ, ਔਰ ਫਿਰ ਉਹਨਾਂ ਨੇ ਸਿੱਖ ਐਨਸਾਈਕਲੋਪੀਡੀਆ ਜਿਹੜਾ ਤਿਆਰ ਕੀਤਾ ਪੰਜਾਬੀ ਯੂਨੀਵਰਸਿਟੀ ਜ਼ਬਾਨ ਤੇ ਆਧਾਰਿਤ ਬਣੀ ਹੋਏ ਪਟਿਆਲੇ ਦੀ ਮਹਾਨ ਕੋਸ਼ ਇੱਕ ਵਾਰ ਛਪਿਆ, ਦੂਜੀ ਵਾਰ ਛਾਪਣ ਵੇਲੇ ਹਜ਼ਾਰਾਂ ਗਲਤੀਆਂ ਡੈਲੀਬਰੇਟਲੀ ਕੀਤੀਆਂ ਗਈਆਂ ਹੋਣ, ਫਿਰ ਬੋਰਡ ਬਿਠਾ ਦਿੱਤਾ ਗਿਆ ਹੋਵੇ, ਉਸ ਸਭ ਦੇ ਬਾਵਜੂਦ ਜਦੋਂ ਛਪਾਉਣ ਦਾ ਹੈ ਜੀ ਹੁਣ ਫੰਡ ਨਹੀਂ ਹੈ ਛਪਾਉਣ ਨੂੰ, ਕਿਉਂਕਿ ਉਹਨਾਂ ਮਹਾਨ ਕੋਸ਼ ਤੁਹਾਡੀ ਵਿਰਾਸਤ ਨੂੰ ਹਾਈਲਾਈਟ ਕਰਦਾ ਔਰ ਉਸ ਲੈਵਲ ਦਾ ਕੰਮ ਮੁੜ ਕੇ ਕਦੇ ਨਹੀਂ ਹੋਇਆ। ਲੇਕਿਨ ਉਹ ਜਿਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜ਼ਿੰਮੇ ਸੀ ਉਹਦੇ ਵੀ ਛਾਪਣ ਜਿਹੜਾ ਉਹਨਾਂ ਦੇ ਕੋਲ ਫੰਡ ਨਹੀਂ ਨੇ, ਡਰਾਮਾ ਕੀਤਾ ਜਾ ਰਿਹਾ ਜੀ। ਸੋ ਇਹੀ ਤਹਿਜ਼ੀਬ ਦੀ ਡਿਸਟਰਕਸ਼ਨ ਹੈ। ਹੁਣ ਜਿੰਨਾ ਗਾਇਕੀ ਕਲਚਰ ਜਾਂ ਦੂਜੇ ਤੀਜੇ ਕੋਈ ਕਿਤੇ ਜੋੜਿਆ ਹੋਇਆ, ਕੋਈ ਕਿਤੇ, ਸਵਾਏ ਕਿ ਕਿਸਾਨ ਲਹਿਰ ਦੇ ਵੇਲੇ ਜਿਸ ਤਬਕੇ ਨੇ ਸਰਵ ਕੀਤਾ, ਜੇ ਤੁਸੀਂ ਦੇਖੋ ਤੇ ਇਹ ਤੁਹਾਡੇ ਵਿੱਚ ਲਿਆ ਕੇ ਲਚਰਪਣਾ, ਮੁੰਬਈਆ ਕਲਚਰ ਔਰ ਉਸ ਕਿਸਮ ਦਾ ਹੀ ਸਾਰਾ ਲਿਆ ਰਹੇ ਨੇ। ਇਹ ਹੈ ਕਿ ਤੁਹਾਡੇ ਕਲਚਰ ਦੇ ਵਿੱਚ ਤੁਹਾਡਾ ਪਹਿਰਾਵਾ ਵੀ ਹੈ, ਬੋਲੀ ਵੀ ਹੈ, ਉਹ ਸਾਰੇ ਦਾ ਹਿੱਸਾ ਹੈ। ਔਰ ਇਹ ਜਿਹੜਾ ਨਵਾਂ ਕਲਚਰ ਸਿਰਜਿਆ ਜਾ ਰਿਹਾ ਜਿਹੜਾ ਹਿੰਦੂਤਵਾ ਦੇ ਥੱਲੇ, ਜਿਸ ਦਾ ਪ੍ਰਭਾਵ ਜੋ ਤੁਹਾਡੀਆਂ ਕਿਤਾਬਾਂ ਚਾਰ ਚਫੇਰੇ ਤੁਸੀਂ ਆਪਣੀ ਸਕਰੀਨਸ ਤੇ ਦੇਖਦੇ ਹੋ, ਮੋਬਾਈਲ 'ਚ ਦੇਖਦੇ ਹੋ, ਔਰ ਮੈਂ ਕਈ ਵਾਰ ਦੇਖਦਾ ਇਸ ਕਿਸਮ ਦੀ ਹਿਸਟਰੀ ਘੜੀ ਜਾ ਰਹੀ ਹੈ ਜਿਹੜੇ ਕਦੇ ਤੁਸੀਂ ਨਾਂ ਹੀ ਨਹੀਂ ਸੁਣੇ, ਨੀਦਰ ਦੇ ਐਗਜ਼ਿਸਟ, ਲੇਕਿਨ ਉਹਨਾਂ ਨੂੰ ਟਾਈਮ ਫਰੇਮ ਫਿਟ ਕੀਤਾ ਜਾ ਰਿਹਾ ਕਿ ਜੀ ਮੁਗਲਾਂ ਦਾ ਰਾਜ ਤਾਂ ਇੰਨੇ ਕੁ ਹਿੱਸੇ 'ਚ ਸੀ, ਬਾਕੀ ਤਾਂ ਹਿੰਦੂਆਂ ਦੀ ਬਹਾਦਰੀ ਸੀ, ਉਹਨਾਂ ਨੇ ਉੱਥੇ ਵੀ ਲੜੇ, ਉੱਥੇ ਵੀ, ਇਸ ਲਈ ਸਾਰੇ ਹਿੰਦੂ ਮੁਸਲਮਾਨ ਨਹੀਂ ਬਣੇ, ਕਿਉਂਕਿ ਇਹ ਸਾਰੇ ਪੀਰੀਅਡ ਝੂਠ ਹੈ ਗੱਲ ਕਿ ਮੁਗਲਾਂ ਨੇ ਦਿੱਲੀ ਤੇ 900 ਸਾਲ 800 ਸਾਲ ਮੁਗਲ ਜਾਂ ਮੁਸਲਮਾਨਾਂ ਨੇ ਰਾਜ ਕੀਤਾ। ਬਿਲਕੁਲ ਇਹਨੂੰ ਹੀ ਉਹ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹ 1000 ਸਾਲ ਦੀ ਗੁਲਾਮੀ ਦੇ ਵਿੱਚ ਅਹਿਸਾਸੇ ਕਮਤਰੀ ਦਾ ਸ਼ਿਕਾਰ ਹਿੰਦੂਆਂ ਨੂੰ ਝੂਠੇ ਇਤਿਹਾਸ ਦੇ ਨਾਲ ਜਿਹੜਾ ਅਪਲਿਫਟ ਦੇ ਰਹੇ ਨੇ, ਔਰ ਅਸੀਂ ਵੀ ਉਸ ਦਾ ਪ੍ਰਭਾਵ ਕਬੂਲ ਰਹੇ। ਸਾਡੇ ਬੱਚੀਆਂ ਨੇ ਵੀ ਉਹਨਾਂ ਸਕੂਲਾਂ 'ਚ ਹੀ ਜਾਣਾ, ਉਸ ਸਮਾਜ 'ਚ ਹੀ ਰਹਿਣਾ। ਜੇ ਹੁਣ ਤੁਹਾਡੇ ਖਾਲਸਾ ਸਕੂਲਾਂ ਦੇ ਵਿੱਚ ਸਰਸਵਤੀ ਦੀ ਪੂਜਾ ਹੋਏ, ਜੋ ਦਿੱਲੀ ਦੇ ਦੇਖਿਆ ਗਿਆ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ, ਹੁਣ ਬੱਚਿਆਂ ਦੇ ਲਈ ਉਹ ਇਵੇਂ ਵਿੱਚ ਹਰ ਚੀਜ਼ ਵਾੜੀ ਜਾ ਰਹੀ ਹੈ। ਮਾਰਨਿੰਗ ਪ੍ਰੇਅਰ ਹੋਏ, ਯੋਗਾ ਹੋਏ, ਹੁਣ ਯੋਗਾ ਦਾ ਕੀ ਸੰਬੰਧ ਹੈ ਕਿਸੇ ਵੀ ਐਜੂਕੇਸ਼ਨ ਸਿਸਟਮ, ਪਰ ਉਹਨੂੰ ਤੁਸੀਂ ਧਰਮ ਦਾ ਹਿੱਸਾ ਜੋ ਯੋਗਾ ਹੈ, ਤੇ ਫਿਰ ਤੁਸੀਂ ਯੋਗੀ ਤੇ ਯੋਗੀਆਂ ਦਾ ਗੁਰੂ ਸ਼ਿਵ ਤੇ ਫਿਰ ਸ਼ਿਵ ਸ਼ੰਕਰ ਤੇ ਫਿਰ ਉਹ ਸਾਰੇ। ਸੋ ਇਸ ਅੰਦਾਜ਼ ਦੇ ਵਿੱਚ, ਔਰ ਜਿਵੇਂ ਮਿਲਾਨ ਕੁੰਦਰਾ ਨੇ ਕਿਹਾ ਕਿ ਅਸਲੀ ਸਟਰਗਲ ਹੀ ਇਹ ਹੈ ਵੀ ਤੁਸੀਂ ਕੀ ਯਾਦ ਰੱਖਣਾ, ਕਿਹਨੂੰ ਭੁੱਲਣਾ। ਹੁਣ ਇਹੀ ਗੱਲ ਜੇ ਅਸੀਂ ਈਵਨ ਜਦੋਂ ਅੱਜ ਅਸੀਂ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਕਰ ਰਹੇ ਹਾਂ। ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ, 30ਵਾਂ ਸ਼ਹੀਦੀ ਦਿਨ। 28 ਫਰਵਰੀ 1993 ਨੂੰ ਇਹ ਯੋਧਾ ਜਿਸ ਨੇ ਬਹੁਤ ਵੱਡੀ ਖਿਦਮਤ ਕੀਤੀ ਹੈ, ਲੇਕਿਨ ਇਹ ਠੀਕ ਹੈ ਕੁਝ ਸੋਸ਼ਲ ਮੀਡੀਆ ਤੇ 2-4 ਪੋਸਟ ਹੋਣਗੀਆਂ ਜਾਂ ਸਾਡੇ ਵਾਂਗ ਕੋਈ ਹੋਰ ਇੱਕ ਦੋ ਜ਼ਿਕਰ ਕਰ ਰਹੇ ਹੋਣਗੇ, ਲੇਕਿਨ ਕਿਉਂ ਸਾਡੀ ਅੱਜ ਦੀ ਪੀੜ੍ਹੀ ਨੂੰ ਜਾਂ ਓਵਰਆਲ ਚਾਹੀਦਾ ਤਾਂ ਇਹ ਹੈ ਕਿ ਭਾਈ ਤੁਹਾਡੇ ਜਿਹੜੇ ਅੱਜ ਦੇ ਨਾਇਕ ਨੇ, ਜਿਹੜੇ ਜਿਨ੍ਹਾਂ ਨੇ ਥਾਟ ਦਿੱਤਾ, ਬਿਲਕੁਲ ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਕੁਰਬਾਨੀ ਕੀਤੀ, 25 ਲੱਖ ਦਾ ਇਨਾਮ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਸਿਰ ਤੇ ਸੀ। ਖਾਲਿਸਤਾਨ ਦੀ ਜੇ ਤਹਿਰੀਕ ਦੀ ਗੱਲ ਕਰੀਏ, ਬਾਬਾ ਗੁਰਬਚਨ ਸਿੰਘ ਮਾਨੋਚਾਲ ਬਹੁਤ ਵੱਡੀ ਸ਼ਖਸੀਅਤ ਹੈ, ਔਰ ਜਿਨ੍ਹਾਂ ਦਿਨਾਂ 'ਚ 1992 'ਚ ਜਦੋਂ ਬੁੱਚੜ ਬੇਅੰਤੇ ਦੀ ਸਰਕਾਰ ਬਣੀ ਔਰ KP ਗਿੱਲ, ਇਹ ਸਾਰੇ ਜਿਹੜੇ ਨੇ ਇਹਨਾਂ ਨੇ 92 ਦੇ ਵਿੱਚ 92 ਦੇ ਐਂਡ ਤੱਕ ਪਹੁੰਚਦੇ ਆ ਬਹੁਤ ਸਾਰੇ ਜਰਨੈਲ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਭਾਈ ਸੁਖਦੇਵ ਸਿੰਘ ਬੱਬਰ ਵੀ ਔਰ ਦੂਸਰੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵੀ, ਇਹ ਸਾਰੇ ਸ਼ਹੀਦ ਕਰ ਦਿੱਤੇ ਸੀ। ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਹੜੇ 13 ਅਪ੍ਰੈਲ 1978 ਨੂੰ
ਸਾਹਮਣੇ ਆਉਂਦੇ ਨੇ। ਜਦੋਂ ਨਰਕਧਾਰੀਆਂ ਨਾਲ ਟੱਕਰ ਹੋਈ, ਜਿਹੜੇ ਸਿੰਘ ਉਹਨਾਂ ਨੂੰ ਜਿਹੜਾ ਉਹ ਵਰਜਣ ਗਏ ਸੀ ਕਿ ਭਾਈ ਤੁਸੀਂ ਨਰਾਦਰੀ ਨਾ ਕਰੋ, ਉਹਦੇ 'ਚ ਵੀ ਬਾਬਾ ਮਾਨੋਚਾਲ ਸ਼ਾਮਲ ਸਨ। ਉਹਨਾਂ ਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ, ਲੇਕਿਨ ਔਰ ਫੌਜ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਸੀ, ਫੌਜ ਦੇ ਉਹ ਸਿਗਨਲ ਡਿਪਾਰਟਮੈਂਟ ਨਾਲ ਉਹਨਾਂ ਦਾ ਸਬੰਧ ਸੀ। ਔਰ ਕਿਉਂਕਿ ਇੱਕ ਉਹ ਫੌਜੀ ਵੀ ਸਨ, ਇੱਕ ਬਹੁਤ ਚੰਗੇ ਅਬਜ਼ਰਵਰ, ਇੱਕ ਬਹੁਤ ਚੰਗੇ ਸ਼ਾਇਰ, ਪੂਰੇ ਉਸ ਕੁਦਰਤ ਦੇ ਗੁਣਾਂ ਨਾਲ ਭਰੇ ਹੋਏ ਇੱਕ ਯੋਧੇ, ਔਰ ਇੱਕ ਜੇ ਕਹਿਣਾ ਹੋਏ ਕਿ ਗੁਰਿਲਾ ਵਾਰਫੇਅਰ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਵਕਤ ਸਰਵਾਈਵ ਕੀਤਾ ਜਿਹੜੇ ਸਾਡੇ ਦੋ ਜਰਨੈਲਾਂ ਨੇ, ਜਿਨ੍ਹਾਂ ਨੂੰ ਜਾਂਚ ਸੀ ਕਿ ਭਾਈ ਕਿਵੇਂ, ਔਰ ਉਹ ਕਿਤੇ ਭੱਜੇ ਨਹੀਂ, ਬਾਰਡਰ ਦੇ ਆਰ ਪਾਰ ਵੀ ਆਉਂਦੇ ਜਾਂਦੇ ਰਹੇ, ਲੋਕਾਂ ਦੇ ਵਿੱਚ ਹੀ ਵਿਚਰਦੇ ਰਹੇ, ਉਹ ਫਰਾਂਸ ਜਾਂ ਅਮਰੀਕਾ ਜਾ ਕੇ ਨਹੀਂ ਬੈਠੇ। ਉਹਨਾਂ ਦੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ, ਉਹ 13 ਅਪ੍ਰੈਲ 1978 ਤੋਂ ਜਦੋਂ ਅਸੀਂ 28 ਫਰਵਰੀ 1993 ਤੱਕ ਦੇਖਦੇ ਹਾਂ ਤੇ ਇਹ ਆਲਮੋਸਟ ਜਿਹੜੇ ਨੇ ਕਿੰਨੇ ਸਾਲ ਬਣ ਜਾਂਦੇ ਨੇ। ਔਰ ਇਵੇਂ ਹੀ ਭਾਈ ਸੁਖਦੇਵ ਸਿੰਘ ਬੱਬਰ, ਉਹ ਵੀ 1978 ਦੇ ਵਿੱਚ ਐਕਟਿਵ ਹੁੰਦੇ ਨੇ, ਔਰ ਇਸੇ ਹੀ 1992 ਵਰੇ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ 14-15 ਸਾਲ ਸੰਘਰਸ਼ ਦੇ ਵਿੱਚ ਰਹਿੰਦੇ ਆ, ਜੂਝਦੇ ਆ। ਔਰ ਬਾਬਾ ਮਾਨੋਚਾਲ ਬਾਰੇ ਤਾਂ ਇਹ ਕਿੰਨੇ ਹੀ ਘੱਟੋ ਘੱਟ 4 ਜਾਂ 5 ਮੌਕੇ ਜਦੋਂ ਮੀਲਾਂ ਤੱਕ ਘੇਰਾ ਪਿਆ ਹੈ, ਉਹਨਾਂ ਨੂੰ ਪਤਾ ਹੈ ਇੱਥੇ ਹੈ ਬਾਬਾ, ਖੇਤਾਂ ਦੇ ਵਿੱਚ, ਕਮਾਦਾਂ ਦੇ ਵਿੱਚ, ਉਹਨਾਂ 'ਚ ਕੁਛ ਐਸਾ ਅਕਾਲ ਪੁਰਖ ਨੇ ਉਹਨਾਂ ਤੋਂ ਸੇਵਾ ਲਈ ਕਿ ਉਹ ਪੂਰੇ ਘੇਰੇ 'ਚ, ਇਹਦੇ 'ਚ 5 ਸਰਕਲ ਘੇਰਿਆਂ 'ਚੋਂ ਵੀ ਉਹ ਨਿਕਲ ਜਾਂਦੇ ਸੀ। ਸਵੇਰੇ ਪੁਲਿਸ ਜਿਹੜੀ ਹੈ ਔਰ ਉਹਨਾਂ ਦੇ ਸਿਕਿਉਰਿਟੀ ਦਸਤੇ ਔਰ ਫੌਜੀ ਹੱਥ ਮਲਦੇ ਰਹਿ ਜਾਂਦੇ ਸੀ ਕਿ ਵੀ ਇਹ ਬਾਬਾ ਕੀ ਚੀਜ਼ ਹੈ, ਔਰ ਉਹ ਮੰਨਦੇ ਸੀ ਕਿ ਗੈਬੀ ਤਾਕਤ ਹੈ, ਕੋਈ ਬਾਬਾ ਕਿਵੇਂ ਨਿਕਲ ਸਕਦਾ ਜਿਹਦੇ 'ਚ ਕਿ ਤੁਸੀਂ ਇੰਨਾ ਜ਼ੀਰੋ ਡਾਊਨ ਕੀਤਾ ਹੋਇਆ। ਔਰ ਇਹ ਲੇਕਿਨ ਇਹ ਜਿਹੜਾ ਫੋਰਗੇਟਿੰਗ ਅਗੇਂਸਟ ਮੈਮੋਰਾਈਜ਼ਿੰਗ ਹੈ, ਜੇ ਅਸੀਂ ਦੇਖੀਏ ਕਿ ਜਦੋਂ ਇਹਨਾਂ ਦੇ ਯੋਧਿਆਂ ਦੇ ਦਿਨ ਆਉਂਦੇ ਨੇ, ਕਿੰਨੇ ਕੁ ਨੇ ਜਿਨ੍ਹਾਂ ਨੂੰ ਇਹ ਯਾਦ ਵੀ ਹੁੰਦਾ ਹੈ ਕਿ ਭਾਈ ਅਸੀਂ ਠੀਕ ਹੈ। ਬਹੁਤ ਵਾਰੀ ਸਾਨੂੰ ਇਹ ਜਿਹੜੇ ਸਾਡੇ ਇੱਕ ਕਲਾਸ ਹੈ ਉਹ ਦੇਗੀ ਜੀ, ਦੇਖੋ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਵੀ ਸਾਡੇ ਕਿੰਨੇ ਬਹਾਦਰ ਯੋਧੇ ਸੀ, ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀਵਾਲਾ। ਹੁਣ ਕਿਉਂਕਿ ਉਹ ਵੀ ਬੇਸ਼ੱਕ ਉਹ ਯੋਧੇ ਸੀ ਔਰ ਉਹਨਾਂ ਨੂੰ ਤਾਂ ਇਤਿਹਾਸ ਨੇ ਸਾਂਭ ਲਿਆ, ਲੇਕਿਨ ਉਹੀ ਲੋਕ ਜੇ ਅੱਜ ਜਿਹੜਾ ਨਲੂਏ ਦੀ ਪੈੜ ਜਿਸਨੇ ਦੇ ਉੱਤੇ ਤੁਰਿਆ, ਜਾਂ ਜਿਹੜਾ ਅਕਾਲੀ ਫੂਲਾ ਸਿੰਘ ਵਾਂਗ ਜੰਗ ਦੇ ਮੈਦਾਨ 'ਚ, ਕਿਉਂਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਅਕਾਲ ਤਖਤ ਦੇ ਜਥੇਦਾਰ ਵੀ ਸਨ, ਥਾਪੇ ਹੋਏ ਸਰਬੱਤ ਖਾਲਸਾ ਵੱਲੋਂ ਇੱਕ ਸਟੇਜ ਤੇ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਜਿਹੜੀ 5 ਮੈਂਬਰੀ ਪੰਥਕ ਕਮੇਟੀ ਬਣਾਈ ਗਈ ਸੀ, ਜਿਸ ਨੇ ਪੰਥ ਦੀ ਅਗਵਾਈ ਕਰਨੀ ਸੀ, ਉਹਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਸੀ। ਔਰ ਉਸੇ ਹੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਕੌਮ ਦਾ ਨਿਸ਼ਾਨਾ ਮਿੱਥਿਆ ਸੀ। ਇਹ ਉਸ ਦੌਰ ਦੇ ਵਿੱਚ ਸੌਖੀ ਗੱਲ ਨਹੀਂ ਸੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਬੇਸ਼ੱਕ ਅਸੀਂ ਹਮੇਸ਼ਾ ਵਾਦ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕੁਝ ਹਿਸਟਰੀ ਦੇ ਫੈਕਟਸ ਨੇ ਜਿਹੜੇ ਤੁਹਾਨੂੰ ਰਿਲੇਟ ਕਰਨੇ ਪੈਂਦੇ ਨੇ, ਔਰ ਕਰਨੇ ਚਾਹੀਦੇ ਵੀ ਨੇ, ਕਰਨੇ ਬਣਦੇ ਵੀ ਨੇ। ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ 6 ਜੂਨ 1984 ਨੂੰ ਸ਼ਹੀਦੀ ਜਾਮ ਪੀਂਦੇ ਨੇ, ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦੇ ਆ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਦਰਜਨਾਂ ਹੋਰ ਸਾਥੀ ਸਿੰਘਾਂ ਦੇ ਨਾਲ। ਉਸ ਵੇਲੇ ਏਜੰਸੀਆਂ ਨੇ ਆਪਣੇ ਤੌਰ ਦੇ ਉੱਤੇ, ਜਿਵੇਂ ਵੀਰ ਸੰਦੀਪ ਸਿੰਘ ਨੇ ਕਿਹਾ ਕਿ ਨੈਰੇਟਿਵ ਅਸੀਂ ਉਹਨਾਂ ਦਾ ਹੀ ਅਡਾਪਟ ਕਰਦੇ ਹਾਂ, ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹ ਸਾਰੇ ਨੈਰੇਟਿਵ ਨੂੰ ਘੁਮਾਇਆ ਕਿ ਸੰਤ ਜਰਨੈਲ ਸਿੰਘ ਤਾਂ ਨਿਕਲ ਗਏ ਨੇ, ਔਰ ਉਹ ਇੱਥੇ ਨੇ, ਉਹ ਉੱਥੇ ਨੇ, ਕਿਸੇ ਨੇ ਪਾਕਿਸਤਾਨ 'ਚ ਦੱਸਿਆ, ਕਿਸੇ ਨੇ ਚੀਨ 'ਚ ਦੱਸਿਆ। ਉਹਨਾਂ ਜ਼ਮਾਨਿਆਂ ਦੀਆਂ ਖਬਰਾਂ, ਬਾਬਾ ਸ਼ਹੀਦਾਂ ਦੇ ਆਏ ਸੀ, ਆ ਸੋਨੇ ਦਾ ਹਾਰ ਚੜਾ ਗਏ, ਆ ਉੱਥੇ ਆਇਆ। ਔਰ ਅਨਫੋਰਚੂਨੇਟ ਪਾਰਟ ਇਹ ਸੀ ਕਿ ਦਮਦਮੀ ਟਕਸਾਲ, ਜਿਸ ਦਾ ਜਿਹੜਾ ਪੂਰੇ ਦਾ ਪੂਰਾ ਆਲਮੋਸਟ ਜਿਹੜਾ ਸੰਤਾਂ ਦੇ ਨਾਲ ਤਿਆਰ ਕੀਤਾ ਜਥਾ ਸੀ, ਉਹ ਸ਼ਹੀਦ ਹੋ ਗਿਆ ਸੀ ਡਿਫੈਂਡ ਕਰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥਾ, ਇਹ ਸਾਡੀਆਂ ਦੋ ਉਹ ਪ੍ਰੀਮੀਅਰ ਇੰਸਟੀਚਿਊਟਸ ਨੇ ਜਿਨ੍ਹਾਂ 'ਚੋਂ ਸਾਡੀ ਮੂਵਮੈਂਟ ਨਿਕਲਦੀ ਹੈ। ਬੱਬਰ ਖਾਲਸਾ ਦਾ ਬੇਸ ਅਖੰਡ ਕੀਰਤਨੀ ਜਥਾ ਔਰ ਜੁਝਾਰੂ ਜਥੇਬੰਦੀਆਂ ਦਾ ਵੱਡਾ ਹਿੱਸਾ, ਉਹ ਭਾਵੇਂ ਖਾਲਿਸਤਾਨ ਕਮਾਂਡੋ ਫੋਰਸ ਹੋਏ, ਸਿੱਖ ਸਟੂਡੈਂਟ ਫੈਡਰੇਸ਼ਨ ਹੋਏ, ਖਾਲਿਸਤਾਨ ਲਿਬਰੇਸ਼ਨ ਫੋਰਸ ਹੋਏ, ਜਾਂ ਪਿੰਡਾਂ ਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਜਿਹਨੂੰ ਫਾਊਂਡ ਬਾਬਾ ਮਾਨੋਚਾਲ ਨੇ ਕੀਤਾ, ਇਹ ਸਾਰੇ ਹੀ ਜਿਹੜੇ ਨੇ ਇਹ ਦਮਦਮੀ ਟਕਸਾਲ ਦੇ ਨਾਲ ਜੁੜੇ ਹੋਏ, ਪ੍ਰਭਾਵਿਤ। ਔਰ ਫਿਰ ਬਹੁਤ ਸਾਰੇ ਨੌਜਵਾਨ ਜਿਹੜੇ ਜੂਨ 84 ਤੋਂ ਬਾਅਦ ਆਏ, ਮੰਦੇ ਭਾਗਾਂ ਨੂੰ ਈਵਨ ਦਮਦਮੀ ਟਕਸਾਲ ਵੱਲੋਂ ਵੀ ਉਹ ਜਿਹੜਾ ਸਟੇਟ ਦਾ ਨੈਰੇਟਿਵ ਸੀ
ਉਸ ਦੇ ਉੱਤੇ ਯਕੀਨ ਕਰ ਲਿਆ ਗਿਆ ਕਿ ਸੰਤ ਚੜ੍ਹਦੀ ਕਲਾ 'ਚ ਨੇ। ਇਸ ਲਈ ਜੂਨ 84 ਤੋਂ 86 ਤੱਕ 26 ਜਨਵਰੀ 1986 ਦਾ ਸਰਬੱਤ ਖਾਲਸਾ ਦਮਦਮੀ ਟਕਸਾਲ ਨੇ ਸੱਦਿਆ ਸੀ। ਲੇਕਿਨ ਇੱਕ ਵੱਡਾ ਤਬਕਾ ਜਿਹੜਾ ਸੀ ਉਹ ਸੰਤਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਸੀ, ਤੇ ਜਿਹੜਾ ਕੋਈ ਸ਼ਹੀਦ ਉਹਨਾਂ ਦੇ ਲਈ ਕਹਿੰਦਾ ਸੀ ਉਸ ਦੀ ਮੁਖਾਲਫਤ ਹੁੰਦੀ ਸੀ। ਅਸੀਂ ਵੀ ਇੱਥੇ 91-92 ਚ ਮਾਨੋ ਚਾਲ ਤਾਂ 84 ਦੌਰ ਦੇ ਵਿੱਚ ਇਸ ਪਾਸੇ ਸੀ, ਅਸੀਂ ਇੰਨਾ ਕੁ ਉਸ ਤੋਂ ਸਫ਼ਰ ਕੀਤਾ, ਅੱਜ ਤੱਕ ਵੀ ਕਰਦੇ ਹਾਂ। ਬਿਲਕੁਲ, ਕਿਉਂਕਿ ਜਿਹੜੇ ਸਾਡੇ ਵੀਰ ਭੈਣਾਂ ਫੇਥ ਦੇ ਨਾਲ ਜੁੜੇ ਹੋਏ ਸੀ, ਟਕਸਾਲ ਦੇ ਨੈਰੇਟਿਵ ਨਾਲ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਤਾਂ ਚੈਲੰਜ ਕਰ ਰਹੇ ਹਾਂ ਉਸ ਗੱਲ ਨੂੰ। ਇਹ ਵੱਖਰੀ ਕਹਾਣੀ ਹੈ ਕਿ ਉਹਦੇ ਕੀ ਰੀਜ਼ਨ ਸੀ ਔਰ ਕਿਵੇਂ ਫਿਰ ਜਿਹੜੇ ਆਪਣੇ ਆਪ ਨੂੰ ਅੱਜ ਟਕਸਾਲ ਦੇ ਗੱਦੀਦਾਰ ਕਹਾਉਂਦੇ ਨੇ ਉਹਨਾਂ ਨੇ ਕਿਵੇਂ ਸੰਤਾਂ ਨੂੰ ਸ਼ਹੀਦ ਮੰਨਿਆ, ਔਰ ਪਹਿਲਾਂ ਕਿੰਨੇ ਸਾਲ ਉਹਨਾਂ ਦੀ ਚੜ੍ਹਦੀ ਕਲਾ ਦੇ ਅਖੰਡ ਪਾਠਾਂ ਦੇ ਭੋਗ ਪਾਉਂਦੇ ਰਹੇ, ਹੁਣ ਉਹਨਾਂ ਦੇ ਸ਼ਹੀਦੀ ਦੇ ਭੋਗ ਪਾਉਂਦੇ ਨੇ। ਸੋ ਇਹ ਇੱਕ ਹੁੰਦਾ ਇਹੀ ਹੈ, ਇਹ ਨਹੀਂ ਹੈ ਜ਼ਰੂਰੀ ਕਿ ਕੋਈ ਉਹਨਾਂ ਦੇ ਵਿੱਚ ਕੋਈ ਉਹ ਸਰਕਾਰੀ ਏਜੰਟ ਹੁੰਦੇ ਨੇ ਸਾਰੇ ਪਾਸੇ। ਸਟੇਟ ਇੰਨੀ ਇੱਕ ਪਾਵਰਫੁਲ ਹੁੰਦੀ ਹੈ ਔਰ ਇੰਨੇ ਤਰੀਕਿਆਂ ਦੇ ਨਾਲ ਉਹ ਆਪਣੇ ਸਾਧਨਾ ਰਾਹੀਂ ਇੱਕ ਨੈਰੇਟਿਵ ਸਿਰਜ ਦਿੰਦੀ ਹੈ, ਤੇ ਕਈ ਵਾਰ ਜਿਹੜੇ ਭੋਲੇ ਭਾਲੇ ਧਾਰਮਿਕ ਲੋਕ ਜਿਹੜੇ ਬਿਨਾਂ ਜਿਹੜੇ ਕੋਈ ਸ਼ੱਕ ਸ਼ੁਬੇ ਨਹੀਂ ਰੱਖਦੇ ਉਹ ਵੀ ਉਸ ਦਾ ਅਸਰ ਕਬੂਲਦੇ ਨੇ। ਲੇਕਿਨ ਮੈਂ ਬਾਬਾ ਮਾਨੋ ਚਾਲ ਨੂੰ ਜਦੋਂ ਇੱਕ ਯੋਧੇ ਦੇ ਨਾਲ ਇਸ ਲੈਵਲ ਤੇ ਵੀ ਦੇਖਦਾ ਕਿ ਉਹਨਾਂ ਨੂੰ ਆਪਣਿਆਂ ਦੀ ਵੀ ਮੁਖਾਲਫਤ ਸਹਿਣੀ ਪਈ, ਕਿਉਂਕਿ ਉਹਨਾਂ ਨੇ ਸੰਤਾਂ ਨੂੰ ਸ਼ਹੀਦ ਵੀ ਮੰਨਿਆ, ਉਹਨਾਂ ਨੇ ਸਰਬੱਤ ਖਾਲਸੇ ਦੇ ਵਿੱਚ ਜਿਹੜਾ ਉਹਨਾਂ ਨੂੰ ਮੈਂਡੇਟ ਦਿੱਤਾ ਗਿਆ ਕਿ ਭਾਈ ਤੁਸੀਂ ਲੀਡ ਕਰਨਾ, ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਹੁਣ ਇਹ ਪਹਿਲਾ ਪਾਰਟ ਤਾਂ ਸੰਤਾਂ ਦੀ ਸ਼ਹਾਦਤ ਨੂੰ ਕਬੂਲ ਕਰਨਾ। ਦੂਸਰਾ ਮੈਂ ਸਮਝਦਾ ਵੀ ਬਾਬਾ ਮਾਨੋ ਚਾਲ ਦੇ ਸਾਹਮਣੇ ਜਿਹੜੀ ਇੱਕ ਵੱਡੀ ਹਰਡਲ ਸੀ ਵਿਦਨ ਪੰਥਕ ਧਿਰਾਂ ਦੇ, ਇੱਕ ਉਹ ਤਬਕਾ ਜਿਹੜਾ ਕਾਮਰੇਡਾਂ ਦਾ ਪ੍ਰਭਾਵ ਕਬੂਲਦਾ ਸੀ, ਜਿਹੜੇ ਕਾਮਰੇਡ ਅੱਜ ਤੱਕ ਵੀ ਮਗਰੋਂ ਨਹੀਂ ਲੱਥੇ ਹੈ, ਉਹ ਆਪਣੀ ਸੰਤਾਂ ਨਾਲ ਐਸੋਸੀਏਸ਼ਨ ਦੀ ਕਹਾਣੀ ਨੂੰ ਸੁਣਾ ਕੇ ਜਿਹੜਾ ਅੱਜ ਵੀ ਸਿੱਖਾਂ 'ਚ ਵੀ ਆਪਣਾ ਉਹ ਸੌਦਾ ਵੇਚਣ ਦੀ ਕੋਸ਼ਿਸ਼ ਕਰਦੇ ਨੇ ਤੇ ਆਪਣਾ ਕਾਮਰੇਡੀ ਕੰਮ ਵੀ ਕਰ ਜਾਂਦੇ ਨੇ ਵੀ ਉਹਨਾਂ ਨੇ ਖਾਲਿਸਤਾਨ ਦਾ ਵਿਰੋਧ ਕਰਨਾ। ਹੁਣ ਉਹ ਤਬਕਾ ਸੀ ਜਿਨ੍ਹਾਂ ਦਾ ਅੰਦਰ ਟਿੱਲ ਲੱਗਾ ਹੋਇਆ ਸੀ ਕਿ ਖਾਲਿਸਤਾਨ ਦਾ ਐਲਾਨਨਾਮਾ ਨਾ ਹੋਏ। ਉਹਨਾਂ ਨੇ ਕੋਈ ਧਾਰਮਿਕ ਕਾਰਡ ਲਈ, ਕੋਈ ਪਰਚੀਆਂ ਦੀ ਗੱਲ ਕੀਤੀ, ਕੋਈ ਹੋਰ ਗੱਲ ਕੀਤੀ ਕਿ ਭਾਈ ਇਹ ਜਿਹੜਾ ਇਹਦਾ ਐਲਾਨਨਾਮਾ ਮਤ ਕਰੋ, ਇਹ ਨਾ। ਉਹ ਅੱਜ ਵੀ ਆਪਣੀਆਂ ਲਿਖਤਾਂ 'ਚ ਕਹਿਣਗੇ ਜੀ ਉਹ ਖਾਲਿਸਤਾਨ ਦਾ ਐਲਾਨਨਾਮਾ ਫਲਾਣੇ ਨੇ ਕਰਾ। ਈਵਨ ਜਿਹੜਾ ਕੀ ਹੈ ਸੰਗਤ ਸਿੰਘ ਹਿਸਟੋਰੀਅਨ ਜਿਹਨੇ ਸਿਕਸ ਇਨ ਹਿਸਟਰੀ ਲਿਖਿਆ, ਬੜੀ ਚੰਗੀ ਕਿਤਾਬ ਹੈ, ਉਹਦੇ 'ਚ ਖਾਸ ਤੌਰ ਤੇ ਜਿਹੜੀ ਨਾਈਟਸ ਆਫ ਲੌਂਗ ਨਾਈਵਸ ਜੋ ਨਵੰਬਰ 84 ਦੀ ਸਿੱਖ ਨਸਲਕੁਸ਼ੀ ਔਰ ਦੂਸਰਾ ਉਹਦੇ ਨਾਲ ਰਿਲੇਟਡ ਕਾਫੀ ਇਨਸਾਈਡ ਇਨਫੋਰਮੇਸ਼ਨ ਹੈ, ਕਿਉਂਕਿ ਉਹ ਗਵਰਨਮੈਂਟ ਆਫੀਸਰ ਸੀ ਹਾਇਰ ਲੈਵਲ ਦਾ ਫੋਰਨ ਸਰਵਿਸ ਦਾ। ਪਰ ਉਹ ਵੀ ਆਪਣੀ ਕਿਤਾਬ ਜਦੋਂ ਖਾਲਿਸਤਾਨ ਦੇ ਐਲਾਨਨਾਮੇ ਦਾ ਜ਼ਿਕਰ ਹੁੰਦਾ ਹੈ ਤੇ ਉਹ ਕਹਿੰਦਾ ਜੀ ਇਹ ਤਾਂ ਬੂਟਾ ਸਿੰਘ ਨੇ ਲਿਖਵਾਇਆ ਤੇ ਇਹ ਫਲਾਣੇ ਨੇ ਲਿਖਵਾਇਆ ਤੇ ਢਿਮਕੇ ਨੇ ਲਿਖਵਾਇਆ। ਉਹ ਉਧਰ ਨੈਰੇਟਿਵ ਸੀ ਤੇ ਇਧਰ ਕਾਮਰੇਡਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਜੋ ਮਰਜ਼ੀ ਹੋ ਜਾਏ, ਕਿਉਂਕਿ ਕਾਮਰੇਡਾਂ ਦੇ ਢਾਂਚੇ ਦੇ ਵਿੱਚ ਖਾਲਿਸਤਾਨ ਫਿੱਟ ਨਹੀਂ ਹੁੰਦਾ। ਹੁਣ ਈਵਨ ਜਸਵੰਤ ਸਿੰਘ ਕੰਵਲ ਬਹੁਤ ਜ਼ਬਰਦਸਤ ਪੰਜਾਬੀ ਰਾਈਟਰ, ਨੋਵਲਿਸਟ, ਬੜਾ ਇਮਾਨਦਾਰ ਬੰਦਾ ਹੈ ਔਰ ਉਹਨਾਂ ਦੇ ਲੇਖ ਪੜ੍ਹੋ ਤਾਂ ਤੁਸੀਂ ਪੜ੍ਹਦੇ ਹੀ ਚਲੇ ਜਾਂਦੇ ਹੋ। ਉਹ ਸਰਕਾਰ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ ਕਿ ਭਾਈ ਜ਼ੁਲਮ ਦੀ ਕਹਾਣੀ ਵੀ, ਜੁਝਾਰੂਆਂ ਦਾ ਜਿਹੜਾ ਉਹ ਪੱਖ ਵੀ ਪੂਰਨਵਾੜਾ ਇਹੀ ਨਹੀਂ ਵੀ ਖਾਲਿਸਤਾਨੀ ਜੁਝਾਰੂਆਂ ਦਾ, ਉਸ ਤੋਂ ਪਹਿਲਾਂ ਨਕਸਲਾਈਟ ਮੂਵਮੈਂਟ ਦੇ ਵੇਲੇ ਵੀ ਉਸ ਦੀ ਲਿਖਤ ਕਿ ਕੋਈ ਉੱਠਿਓ ਸੂਰਮਾ ਇਦਾਂ ਦਾ ਉਹਨਾਂ ਦਾ ਇੱਕ ਨਾਵਲ ਵੀ ਹੈ। ਔਰ ਇਹ ਸਾਰੇ ਜਿਹੜੇ ਨੇ, ਔਰ ਜਦੋਂ ਖਾਲਿਸਤਾਨ ਦਾ ਸ਼ੁਰੂ ਹੋ ਗਿਆ ਜਦ ਉਹ ਵੀ ਜਿੱਥੇ ਉਹਨਾਂ ਨੇ ਆਪਣੇ ਘਰ 'ਚ ਵੀ, ਹੁਣ ਤਾਂ ਉਹਨਾਂ ਦੇ ਅੱਗੋਂ ਟੱਬਰ ਦੇ ਜਿਹੜੇ ਵੀ ਨੇ ਉਹਨਾਂ ਨੇ ਜਿੰਦੇ ਸੁੱਖੇ ਦੀ ਤਸਵੀਰ ਲਾ ਦਿੱਤੀ ਹੈ, ਆਪਣੇ ਘਰ 'ਚ ਵੀ ਜਿੰਦੇ ਸੁੱਖੇ ਦੀ ਫੋਟੋ ਉਹਨਾਂ ਨੇ ਆਪਣੇ ਡਰਾਇੰਗ ਰੂਮ 'ਚ ਲਾਈ ਹੋਈ ਸੀ। ਲੇਕਿਨ ਲਿਖਤਾਂ ਦੇ ਵਿੱਚ ਅਨੰਦਪੁਰ ਮਤੇ ਤੋਂ ਤੁਰ ਕੇ ਉਹ ਅੱਗੇ ਨਹੀਂ ਸੀ ਵੱਧਦੇ। ਫਿਰ ਇਹੀ ਸੀ ਜੀ ਆਪਣੇ ਨਾਲ ਲਓ, ਉਹਨੂੰ ਵੀ ਲਓ, ਇਹਨੂੰ ਵੀ ਲਓ, ਵੱਧ ਅਧਿਕਾਰਾਂ ਦੀ ਗੱਲ ਇਹ ਉਹ। ਸੋ ਬਾਬਾ ਮਾਨੋ ਚਾਲ ਵੱਲੋਂ ਵਿਦਨ ਵੀ ਉਸ ਪ੍ਰੈਸ਼ਰ ਦੇ ਬਾਵਜੂਦ ਜੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਨਾ ਹੁੰਦਾ ਤਾਂ ਖਾਲਿਸਤਾਨ ਦਾ ਐਲਾਨਨਾਮਾ ਕਦੇ ਵੀ ਨਹੀਂ ਸੀ ਹੋਣਾ। ਕਿਉਂ? ਔਰ ਉਸ ਅਥਾਰਟੀ ਦੇ ਥੱਲੇ ਜਦੋਂ ਅਸੀਂ ਸਰਬੱਤ ਖਾਲਸਾ ਦੀ ਅਥਾਰਟੀ ਬਾਬਾ ਮਾਨੋ ਚਾਲ, ਔਰ ਫਿਰ ਇਹ ਠੀਕ ਹੈ ਕਿ ਜਿਹੜੇ ਸੰਘਰਸ਼ 'ਚ ਆਉਂਦੇ ਨੇ ਉਹਨਾਂ 'ਚ ਵੀ ਕੋਈ ਨਾ ਕੋਈ ਕਮਜ਼ੋਰ ਨਿਕਲਦਾ ਹੈ, ਵਸਨ ਸਿੰਘ ਜੱਫਰਵਾਲ ਵਰਗੇ ਕਰੈਕਟਰ ਵੀ ਨੇ, ਲੇਕਿਨ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਜਿਨ੍ਹਾਂ ਨੇ ਜੇ ਐਲਾਨਨਾਮਾ ਕੀਤਾ ਫਿਰ ਉਹ ਜੂਝੇ
ਔਰ ਅਖੀਰ ਵੇਲੇ ਜਦੋਂ ਆਲਮੋਸਟ ਬਹੁਤ ਨੁਕਸਾਨ ਹੋ ਚੁੱਕਾ ਸੀ, ਜਨਵਰੀ ਤੱਕ ਪਹੁੰਚਦੇ ਆ ਆਲਮੋਸਟ ਸਾਰੀ ਟੌਪ ਲੀਡਰਸ਼ਿਪ ਵਾਈਪ ਆਊਟ ਹੋ ਚੁੱਕੀ ਸੀ ਔਰ KP ਗਿੱਲ ਔਰ ਦੂਜਿਆਂ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਸੀ ਕਿ ਜੇ ਬਾਬਾ ਮਾਨੋਚਾਲ ਸਰੈਂਡਰ ਕਰ ਦੇਣ ਤੇ ਉਹਨਾਂ ਦੇ ਜਿਹੜੇ ਨੇ ਉਹ ਨਰਮੀ ਵਰਤੀ ਜਾਏਗੀ। ਜੇ ਉਹਨਾਂ ਨੇ ਜਵਾਬੀ ਦਿੱਤਾ ਸੀ ਕਿ ਮੈਂ ਜਿਹੜਾ ਸਰੈਂਡਰ ਨਹੀਂ, ਮੈਂ ਆਈਲ ਡਾਈ ਵਿਦ ਦਾ ਗਨ ਇਨ ਮਾਈ ਹੈਂਡ, ਮੈਂ ਲੜਦਾ ਸ਼ਹੀਦ ਹੋਵਾਂਗਾ। ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਕਿਸ ਲੈਵਲ ਦੇ ਉੱਤੇ ਗੱਦਾਰੀ ਹੋਈ ਔਰ ਕਿਵੇਂ ਉਹਨਾਂ ਦੀ ਸ਼ਹਾਦਤ ਤੱਕ ਉਹ ਗੱਲ ਪਹੁੰਚੀ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਸਾਡੇ ਇਸ ਸੰਘਰਸ਼ ਦੇ ਪਿੱਲਰ ਨੇ ਔਰ ਜਿਵੇਂ ਉਹਨਾਂ ਨੇ ਨਜ਼ਮਾਂ ਰਾਹੀਂ ਵੀ, ਅਸੀਂ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਪਿਛਲੇ ਸਾਰੇ ਸਾਲਾਂ ਤੋਂ ਹੀ 10 ਸਾਲ ਤੋਂ ਅਸੀਂ ਉਹਨਾਂ ਦੀ ਨਜ਼ਮ ਦੇ ਨਾਲ ਹੀ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ ਔਰ ਇੱਕ ਉਹਨਾਂ ਦੀ ਨਜ਼ਮ ਹਾਲਾਂ ਉਹਨਾਂ ਦੇ ਉੱਤੇ ਇੱਕ ਨੇ ਬਹੁਤ ਖੂਬਸੂਰਤ ਕਪਲੇਟ ਸੀ ਇੱਕ ਵੀਰ ਦਾ ਲਿਖਿਆ ਹੋਇਆ ਜਿਹਦੇ 'ਚ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, ਉਹਨਾਂ ਦੇ ਦੋਸਤ ਸਨ, ਛਾਤੀ ਨਾਲ ਅਸਾਲਟ ਲਾਈ ਵਿੱਚ ਹੱਥਾਂ ਦੇ ਮਾਲਾ, ਛਾਤੀ ਨਾਲ ਅਸਾਲਟ ਲਾਈ ਵਿੱਚ ਹੱਥਾਂ ਦੇ ਮਾਲਾ, ਸੀਨੇ ਅੰਦਰ ਕਵਿਤਾ ਉਪਜੇ ਸਿੱਖੀ ਸਦਕ ਨਿਰਾਲਾ। ਵਾਹ ਜੀ ਵਾਹ। ਔਰ ਬਾਬਾ ਮਾਨੋਚਾਲ ਨੇ ਸੰਤ ਪਿੰਡਾਂ ਵਾਲਿਆਂ ਨੂੰ ਇੰਤਹਾ ਪਿਆਰ ਕਰਦੇ ਸੀ ਔਰ ਸੰਤ ਵੀ ਉਹਨਾਂ ਨੂੰ ਕਰਦੇ ਸੀ ਔਰ ਉਹਨਾਂ ਦੀ ਕਿ ਭਾਈ ਬਾਬਾ ਤੇਰੀ ਸੋਚ ਦੇ ਉੱਤੇ ਅਸੀਂ ਖੜੇ ਹਾਂ, ਉਹਨਾਂ ਨੂੰ ਸਮਰਪਿਤ ਇੱਕ ਨਜ਼ਮ ਜਿਹੜੀ ਬਾਬਾ ਮਾਨੋਚਾਲ ਨੇ ਲਿਖੀ ਉਹ ਵੀ ਮੈਂ ਜਿਹੜੀ ਹੈ ਸੰਤਾਂ ਨੂੰ ਹੀ ਐਡਰੈਸ ਕੀਤੀ ਹੈ। ਉਹਨਾਂ ਨੇ, ਮੇਰੇ ਜਿਗਰੀ ਦੋਸਤਾ ਤੇਰਾ ਚਿਤਵਿਆ ਸੰਕਲਪ ਮੇਰੇ ਅੰਦਰ ਲੱਟ ਲੱਟ ਬਲ ਰਿਹਾ ਹੈ, ਤੇਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਖਾਤਰ ਅਸੀਂ ਆਪਣੇ ਅਰਮਾਨਾਂ ਨੂੰ ਸੂਲੀ ਤੇ ਟੰਗ ਦਿੱਤਾ ਹੈ। ਜਿਹੜੀ ਸ਼ਮਾ ਤੂੰ ਬਾਲ ਕੇ ਦੇ ਗਿਆ ਯਾਰਾ ਉਹ ਭਾਂਬੜ ਬਣ ਮੱਚੀ ਤੇ ਅਸੀਂ ਉਸ ਨੂੰ ਪ੍ਰਚੰਡ ਕਰਨ ਦੇ ਵਾਸਤੇ ਆਪਣਾ ਖੂਨ ਤੇਲ ਦੀ ਥਾਂ ਤੇ ਪਾ ਰਹੇ ਹਾਂ। ਮੈਨੂੰ ਪਤਾ ਹੈ ਇੱਥੋਂ ਕਦੀ ਕੋਈ ਵਾਪਸ ਨਹੀਂ ਆਇਆ, ਜਿਸ ਜਹਾਨ ਨੂੰ ਤੂੰ ਤੁਰ ਗਿਆ ਯਾਰਾ, ਐ ਪਰ ਮੈਂ ਮਨ ਦੀ ਤਸੱਲੀ ਦੇਣੀ ਚਾਹੁੰਦਾ ਹਾਂ ਤੇ ਚਾਹੁੰਦਾ ਹਾਂ ਕਿ ਤੂੰ ਆ ਤੇ ਆ ਕੇ ਵੇਖ ਅੱਖੀਂ ਕਿ ਤੇਰੇ ਨਕਸ਼ੇ ਕਦਮਾਂ ਉੱਤੇ ਤੁਰ ਕੇ ਅਸੀਂ ਕਿੰਨਾ ਪੈਂਡਾ ਤੈਅ ਕਰ ਲਿਆ ਹੈ ਤੇ ਨਾਲੇ ਵੇਖ ਕਿ ਘਰ ਘਰ ਵਿੱਚੋਂ ਪਤੰਗੇ ਕਿਵੇਂ ਸ਼ਮਾ ਤੋਂ ਕੁਰਬਾਨ ਹੋਣ ਲਈ ਆ ਰਹੇ ਨੇ। ਤੇਰੀ ਸੋਚ ਤੇ ਤੇਰਾ ਸੰਕਲਪ ਮੇਰੇ ਕੋਲ ਹੈ ਤੇ ਕਸਮ ਤੂੰ ਵੀ ਕਦੇ ਦੂਰ ਨਹੀਂ ਹੋਇਆ। ਅਸੀਂ ਹਿਰਦੇ ਵਿੱਚ ਸਾਂਭ ਕੇ ਰੱਖੀ ਹੋਈ ਹੈ ਤੇਰੇ ਵਿਚਾਰਾਂ ਦੀ ਸੁੱਚੀ ਜਿਹੀ ਪੱਗ, ਉੱਚਾ ਹੋ ਕੇ ਵੀ ਤੂੰ ਨੀਵਿਆਂ ਨੂੰ ਯਾਰ ਆਖਿਆ ਸੀ, ਇਹੋ ਤਾਂ ਤੇਰੀ ਵਡਿਆਈ ਸੀ ਯਾਰਾ। ਅਸੀਂ ਨੀਵੇਂ ਤੇ ਨਿਮਾਣੇ ਜ਼ਰੂਰ ਹਾਂ ਪਰ ਕਮੀਨੇ ਨਹੀਂ, ਯਾਰ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੇ, ਸੀਸ ਦਿਆ ਪਰ ਸਿਰ ਨਾ ਦਿਆ ਦੀ ਦੁਆ ਮੰਗਦੇ ਹਾਂ, ਆਜ਼ਿਜ਼ ਹੋ ਕੇ ਆਪਣੇ ਖੁਦਾ ਪਾਸੋਂ ਤੇ ਤੈਨੂੰ ਸਾਲਸ ਮੰਨ ਕੇ ਦੁਹਰਾਉਂਦਾ ਮੈਂ ਪ੍ਰਣ ਕਿ ਤੇਰੇ ਸੰਕਲਪ ਨੂੰ ਮੂਰਤੀਮਾਨ ਕਰਾਂਗੇ। ਹੁਣ 30 ਵਰੇ ਪਹਿਲਾਂ ਉਹਨਾਂ ਨੇ ਇਹ ਐਡਰੈਸ ਕੀਤਾ ਸੀ, 30 ਵਰੇ ਤਾਂ ਉਹਨਾਂ ਨੂੰ ਸ਼ਹੀਦ ਹੋਇਆ ਹੋ ਗਏ। ਸੋ ਜਦੋਂ ਜੰਗ ਦੇ ਮੈਦਾਨ 'ਚ ਸੀ ਉਦੋਂ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਜੂਨ 84 ਤੋਂ ਬਾਅਦ ਕਿਵੇਂ ਘਰ ਘਰ ਚੋਂ ਪਤੰਗੇ ਨਿਕਲੇ ਨੇ ਸ਼ਮਾ ਤੋਂ ਕੁਰਬਾਨ ਹੋਣ ਲਈ। ਤਾਂ ਉਹ ਸੰਤਾਂ ਨੂੰ ਯਾਦ ਦਹਾਨੀ ਕਰਵਾ ਰਿਹਾ ਸੀ ਕਿ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਵੇਂ ਅਸੀਂ ਉਸ ਸੰਕਲਪ ਨੂੰ ਅੱਗੇ ਤੋਰਿਆ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 30 ਵਰੇ ਬਾਅਦ, ਅਸੀਂ ਇਹੀ ਐਡਰੈਸ ਬਾਬਾ ਮਾਨੋਚਾਲ ਨੂੰ ਵੀ ਕਰਦੇ ਹਾਂ ਕਿ ਬਾਬਾ ਜੇ ਤੂੰ ਇਸ ਰਸਤੇ ਤੇ ਤੁਰਿਆ ਸੰਤ ਪਿੰਡਾਂ ਵਾਲਿਆਂ ਦੇ ਸੰਕਲਪ ਤੇ ਸੰਤ ਪਿੰਡਾਂ ਵਾਲੇ ਤੁਰੇ 10ਵੇਂ ਪਾਤਸ਼ਾਹ ਦੇ ਉਸ ਸੰਕਲਪ ਤੇ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਅੱਜ 30 ਵਰਿਆਂ ਬਾਅਦ ਪੰਜਾਬ ਦੀ ਧਰਤੀ ਤੇ ਵੀ ਖਾਲਿਸਤਾਨ ਦੇ ਪਰਚਮ ਝੂਲ ਰਹੇ ਨੇ। ਪੰਜਾਬ ਦੀ ਜਵਾਨੀ ਇੱਕ ਨਵੀਂ ਕਰਵਟ ਲੈ ਕੇ ਗੁਲਾਮੀ ਦੇ ਸੰਗਲ ਕੱਟਣ ਲਈ ਇਸ ਕਦਰ ਬੇਚੈਨ ਹੈ। ਔਰ ਜਿਵੇਂ ਨੌਜਵਾਨ ਇੱਕ ਦਿਨ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ, ਅਸੀਂ ਜੇਲਾਂ ਜੂਲਾਂ 'ਚ ਜ਼ਿੰਦਗੀ ਜਿਹੜੀ ਹੈ ਉਹ ਗਾਲਣ ਲਈ ਨਹੀਂ ਆਏ, ਅਸੀਂ ਸ਼ਹੀਦ ਹੋਣਾ। ਸੋ ਇਹ ਜਿਹੜੀ ਸਪਿਰਿਟ ਹੈ, ਔਰ ਜੇ ਅਸੀਂ ਉਸ ਸਪਿਰਿਟ ਦੀ ਡਾਇਸਪੋਰਾ 'ਚ ਗੱਲ ਕਰੀਏ, ਅਸੀਂ ਪਿਛਲੇ ਦਿਨਾਂ 'ਚ ਹੀ ਨਿਊਯਾਰਕ ਦੇ ਵਿੱਚ ਉਸ ਕਾਰ ਰੈਲੀ 'ਚ ਜਲਵਾ ਦੇਖਿਆ।
खालिस्तान रेफरेंडम लंदन, इटली, फ्रांस, कैनेडा और ਆਸਟ੍ਰੇਲੀਆ ਥਾਂ ਜਿੱਥੇ ਖਾਲਿਸਤਾਨ ਦੇ ਝੰਡੇ ਝੂਲਦੇ ਨੇ ਉਹ ਤਾਂ ਉੱਥੇ ਆਵਾਜ਼ ਦਬਾਉਣਾ ਚਾਹੁੰਦੇ ਸੀ। ਉਹ ਇਹ ਸਮਝਦੇ ਸੀ ਔਰ ਜਿਸ ਕਿਸਮ ਦਾ ਵਰਤਾਰਾ ਜੂਨ 84 ਚ ਸੰਤ ਪਿੰਡਾਂ ਵਾਲਿਆਂ ਨੂੰ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਨੂੰ ਸ਼ਹੀਦ ਕਰਕੇ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਲੇਕਿਨ ਅੱਜ ਜਦੋਂ ਅਸੀਂ ਬਾਬਾ ਮਾਨੋ ਚਾਲ ਦੀ ਸ਼ਹਾਦਤ ਤੋਂ ਵੀ 30 ਵਰੇ ਬਾਅਦ ਗੱਲ ਕਰ ਰਹੇ ਹਾਂ, ਅੱਜ ਹਿੰਦੂ ਤਵੀਆਂ ਨੂੰ ਹੀ ਪਿੱਸੂ ਪਏ ਹੋਏ ਨੇ। ਉਹਨਾਂ ਨੂੰ ਹੀ ਦਿੱਲੀ ਤੋਂ ਲੈ ਕੇ ਮੈਲਬਰਨ ਤੱਕ ਤੇ ਨਿਊਯਾਰਕ ਤੋਂ ਲੈ ਕੇ ਪੀਰੂ ਤੱਕ ਉਹਨਾਂ ਨੂੰ ਫਿਕਰ ਪਿਆ ਹੋਇਆ ਕਿ ਖਾਲਿਸਤਾਨ ਦੀ ਤਹਿਰੀਕ ਨੂੰ, ਜਿਹੜੀ ਕਿ ਬਿਲਕੁਲ ਪੂਰੀ ਇੱਕ ਤਾਕਤ ਦੇ ਨਾਲ ਵਾਪਸ ਐਮਰਜ ਹੋਈ ਹੈ, ਉਹਨਾਂ ਨੂੰ ਲੱਗਦਾ ਸੀ ਕੱਲ ਤੱਕ ਕਿ ਪੰਜਾਬ 'ਚ ਕੋਈ ਗੱਲ ਨਹੀਂ ਕਰਦਾ। ਹੁਣ ਉਹ ਕਹਿ ਰਹੇ ਨੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ। ਜਦੋਂ ਹੱਲ ਨਹੀਂ ਸੀ ਇਹਨਾਂ ਦਾ ਨੈਰੇਟਿਵ, ਉਦੋਂ ਵੀ ਸਮਝਦੇ ਸੀ ਕਿ ਹੁਣ ਇਹਨਾਂ ਨੂੰ ਇਹ ਹੈ ਕਿ ਜੀ ਆ ਗਏ ਇੱਧਰ ਆ ਗਏ ਉੱਧਰ ਆ ਗਏ, ਹਿੰਦੂ ਰਾਸ਼ਟਰ ਫਲਾਣਾ ਟਿਮਕਾ। ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ, ਕਈ ਵਾਰ ਸਾਡੇ ਕੁਛ ਵੀਰ ਉੱਥੇ ਵੀ ਇਹ ਨੈਰੇਟਿਵ ਦਿੰਦੇ ਨੇ ਕਿ ਜੀ ਜੇ ਹਿੰਦੂ ਰਾਸ਼ਟਰ ਕੋਈ ਕਹਿ ਸਕਦਾ ਤੇ ਖਾਲਿਸਤਾਨ ਕਿਉਂ ਨਹੀਂ ਕਹਿ ਸਕਦਾ। ਇਹ ਠੀਕ ਹੈ ਵਕਤੀ ਤੌਰ ਤੇ ਆਰਗੂਮੈਂਟ, ਇਹ ਪਰ ਇਸ ਆਰਗੂਮੈਂਟ ਦੀਆਂ ਜੜ੍ਹਾਂ ਨਹੀਂ ਨੇ। ਹਿੰਦੂ ਰਾਸ਼ਟਰ ਬਣੇ ਨਾ ਬਣੇ, ਸੈਕੂਲਰ ਬਣੇ, ਗਾਂਧੀ ਰਾਸ਼ਟਰ ਬਣੇ, ਚੂਹਾ ਰਾਸ਼ਟਰ ਬਣੇ, ਬਾਂਦਰ ਰਾਸ਼ਟਰ ਬਣੇ, ਜਿਹੜਾ ਮਰਜ਼ੀ ਬਣੇ, ਇਹਦਾ ਕੋਈ ਤਾਲੁਕ ਨਹੀਂ ਹੈ। ਖਾਲਿਸਤਾਨ ਦਾ ਕਾਨਸੈਪਟ ਆਲਰੇਡੀ 3 ਸਦੀਆਂ ਤੋਂ ਜਿਹੜਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ, ਉਹ ਹਮੇਸ਼ਾ ਹੀ ਖਾਲਿਸਤਾਨ ਦਾ ਕਾਨਸੈਪਟ ਰਿਹਾ। ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨਿਟੀ ਲਈ ਲੜ ਰਿਹਾ ਤੇ ਜਾਂ ਜਿਹੜਾ ਉਹ ਸ਼ਹੀਦ ਹੋਣ ਦੇ ਲਈ ਤੁਰਿਆ ਹੋਇਆ। ਔਰ ਬਾਗੀ ਹਮੇਸ਼ਾ ਬਾਗੀ ਦਾ ਰਸਤਾ ਸ਼ਹਾਦਤ ਦਾ ਹੁੰਦਾ ਹੈ। ਬਾਬਾ ਮਾਨੋ ਚਾਲ ਬੇਸ਼ੱਕ ਹਕੂਮਤ ਦੀਆਂ ਨਜ਼ਰਾਂ 'ਚ ਉਹੀ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਸੀ, ਪਰ ਉਹਨਾਂ ਨੇ ਖਾਲਿਸਤਾਨ ਦੀ ਸ਼ਮਾ ਨੂੰ ਪ੍ਰਚੰਡ ਕੀਤਾ। ਔਰ 30 ਵਰਿਆਂ ਬਾਅਦ ਅੱਜ ਫੇਰ ਇਹ ਖਾਲਿਸਤਾਨ ਦੀ ਸ਼ਮਾ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਸ ਪੰਜਾਬ ਦੀ ਧਰਤੀ ਤੋਂ ਲੈ ਕੇ ਲਟ-ਲਟ ਬਲ ਰਹੀ ਹੈ। ਔਰ ਅੱਜ ਦਾ ਪ੍ਰੋਗਰਾਮ ਬਾਬਾ ਮਾਨੋ ਚਾਲ ਦੀ ਨਜ਼ਰ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨੀ ਅਵਾਮ ਵਿੱਚ ਸਿੱਖਾਂ ਦੀ ਖਾਲਿਸਤਾਨ ਦੀ ਜੱਦੋ-ਜਹਿਦ ਲਈ ਖਾਸ ਹਮਦਰਦੀ ਹੈ। ਪੱਤਰਕਾਰ ਬਰਾਦਰੀ ਵਿੱਚ ਵੀ ਕੁਝ ਚੋਣਵੇਂ ਪੱਤਰਕਾਰ ਪੰਜਾਬ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਸੋ ਪਾਕਿਸਤਾਨ ਦੇ ਪ੍ਰਸਿੱਧ ਅਖਬਾਰ ਦਾ ਨੇਸ਼ਨ ਦੇ 26 ਫਰਵਰੀ ਦੇ ਅੰਕ ਵਿੱਚ ਪ੍ਰਸਿੱਧ ਪੱਤਰਕਾਰ ਅਦੀਲਾ ਨੂਰੀਨ ਅਤੇ ਵਿਕਾਰ ਕੋਰਵੀ ਜੀ ਨੇ ਇੱਕ ਆਰਟੀਕਲ ਲਿਖਿਆ ਹੈ ਜਿਸ ਦਾ ਅਨੁਵਾਨ ਹੈ ਸਿੱਖ ਰੇਜ ਅਗੇਂਸਟ ਇੰਡੀਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਪਰ ਇਸ ਤੋਂ ਪਹਿਲਾਂ ਕਿ ਡਾਕਟਰ ਸਾਹਿਬ ਇਸ ਟੌਪਿਕ ਦੇ ਉੱਪਰ ਗੱਲਬਾਤ ਕਰਨ, ਅਸੀਂ ਅਦੀਲਾ ਨੂਰੀਨ ਜੀ ਦਾ ਬਹੁਤ-ਬਹੁਤ ਮੈਂ ਖਾਸ ਕਰਕੇ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਲਈ ਬਹੁਤ ਹੀ ਵਧੀਆ, ਬਹੁਤ ਹੀ ਬਿਊਟੀਫੁਲ ਜਿਹੜਾ ਹੈ ਕਮੈਂਟ ਹੈ ਉਹ ਮੈਨੂੰ ਭੇਜਿਆ। ਡਾਕਟਰ ਸਾਹਿਬ ਉਹਨਾਂ ਨੇ ਮੈਨੂੰ ਕਨਵੇ ਕਰ ਦਿੱਤਾ ਸੀ। ਤੁਹਾਡਾ ਬਹੁਤ-ਬਹੁਤ ਭੈਣ ਜੀ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਸਾਡਾ 10 ਸਾਲ ਤੋਂ ਜ਼ਿਆਦਾ TV 84 ਨੂੰ ਹੋ ਗਏ ਨੇ ਜੀ। ਇੱਕ ਸਾਡੀ ਮਿਸ਼ਨ ਸਟੇਟਮੈਂਟ ਤਾਂ ਭਾਵੇਂ ਅਸੀਂ ਪੈਨ ਡਾਊਨ ਨਹੀਂ ਸੀ ਕੀਤੀ ਹੋਈ, ਲੇਕਿਨ ਸਾਡਾ ਇਹ ਮਿਸ਼ਨ ਦਾ ਹਿੱਸਾ ਸੀ ਕਿ ਅਸੀਂ ਉਹ ਸਾਂਝਾਂ ਜਿਹੜੀਆਂ ਤੌਹੀਦ ਦੀਆਂ ਨੇ ਦੋ ਕੌਮਾਂ ਦੇ ਵਿਚਕਾਰ, ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਭਾਈ ਮਰਦਾਨੇ ਦੀ ਰਬਾਬ ਦੀਆਂ ਨੇ, ਜੋ ਸਾਡੀ ਉਸ ਪਾਵਨ ਧਰਤੀ ਮੁਕੱਦਸ ਧਰਤੀ ਜਿਸ ਲੈਂਡ ਦੇ ਵਿੱਚ ਹੈ ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਜੀ, ਔਰ ਉੱਥੋਂ ਦੇ ਆਵਾਮ ਸਾਡੇ ਪਾਕਿਸਤਾਨੀ ਭੈਣ ਭਰਾ, ਖਾਸ ਤੌਰ ਤੇ ਪੰਜਾਬ ਦੇ ਖਿੱਤੇ ਜਿਨ੍ਹਾਂ ਦੇ ਨਾਲ ਸਾਡੀ ਤਹਿਜ਼ੀਬ, ਬੋਲੀ, ਰਹਿਣ ਸਹਿਣ, ਈਵਨ ਬਲੱਡ ਲਾਈਨ ਸਭ ਕੁਛ ਹੀ ਸਾਂਝਾ ਹੈ। ਬਿਲਕੁਲ ਕਿ ਅਸੀਂ ਜਿਹੜੀਆਂ ਕੁੜਿੱਤਣਾ, ਜਿਹੜੀ ਬਿਟਰਨੈਸ ਔਰ ਖਾਸ ਤੌਰ ਤੇ 47 ਦੇ ਵਿੱਚ ਜਿਹੜੇ ਸਾਜ਼ਿਸ਼ੀ ਮਾਹੌਲ ਨੇ ਦੋਨਾਂ ਕੌਮਾਂ ਦੇ ਵਿੱਚ ਇੱਕ ਜਿਹੜੀ ਹੈ ਉਹ ਖੂਨਰੇਜ਼ੀ ਪੈਦਾ ਕੀਤੀ, ਉਸ ਨੂੰ ਓਵਰਕਮ ਕਰੀਏ, ਇਹਨਾਂ ਸਾਂਝਾਂ ਦੀ ਗੱਲ ਨੂੰ ਅੱਗੇ ਤੋਰੀਏ। ਔਰ ਜ਼ਾਹਰ ਹੈ ਕਿ ਜੂਨ 84 ਤੱਕ ਪਹੁੰਚਦੇ ਆ ਸਿੱਖਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਦੀ ਲੀਡਰਸ਼ਿਪ ਨੇ 15 ਅਗਸਤ 1947 ਨੂੰ ਕਿੰਨਾ ਵੱਡਾ ਗੁਨਾਹ ਕੀਤਾ, ਕਿੰਨਾ ਵੱਡਾ ਬਲੰਡਰ ਕੀਤਾ। ਔਰ ਇਸ ਲਈ ਅਸੀਂ ਆਪਣੇ ਬੀਤੇ ਨੂੰ ਵੀ ਮੁੜ ਦੇਖਣਾ ਸ਼ੁਰੂ ਕੀਤਾ ਜਿਹੜੇ ਸਿੱਖ ਚਿੰਤਕ ਸਨ। ਔਰ ਜ਼ਾਹਰ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਵਕਤ ਪਾ ਕੇ ਉਹ ਜਨਰੇਸ਼ਨ ਜਿਹਦੇ ਵਿੱਚ ਕੋਈ ਬਿਟਰਨੈਸ ਵੀ ਸੀ, ਉਹਨਾਂ 'ਚ ਕਿਤੇ ਨਾ ਕਿਤੇ ਸਿੱਖਾਂ ਲਈ ਮੁਹੱਬਤ ਵੀ ਸੀ। ਉਹ ਆਪਣੇ ਬੱਚਿਆਂ ਨੂੰ, ਜਿਹੜੀ ਹੁਣ ਜਨਰੇਸ਼ਨ 75 ਸਾਲ ਤਾਂ ਹੋ ਗਏ, ਜਿਹੜਾ ਉਦੋਂ 12-15 ਸਾਲ ਦੇ ਵਿੱਚ ਮੋਸਟਲੀ ਜਾ ਚੁੱਕੇ ਨੇ, ਪਰ ਉਹਨਾਂ ਨੇ ਅੱਗੋਂ ਆਪਣੇ ਬੱਚੇ ਬੱਚੀਆਂ ਨੂੰ, ਔਰ ਅਸੀਂ ਜਦੋਂ ਬਹੁਤ ਸਾਰੇ ਦੋਨੋਂ ਪਾਸਿਆਂ ਤੋਂ ਜਿਹੜੇ ਹੁਣ ਕੁਝ ਸਾਂਝਾਂ ਦੀ ਗੱਲ ਕਰਨ ਵਾਲੇ ਚੈਨਲ ਇੱਕ ਦੂਜੇ ਨਾਲ ਜੋੜਦੇ ਨੇ, ਉਸ ਨੈਰੇਟਿਵ ਨੂੰ ਦੇਖਦੇ ਹਾਂ ਤੇ ਉਹਨਾਂ ਚੋਂ ਆਲਮੋਸਟ ਸਾਰਿਆਂ ਨੇ ਹੀ ਆਪਣੇ ਬੱਚੇ ਬੱਚੀਆਂ ਨੂੰ ਕਿਹਾ ਕਿ ਸਿੱਖ ਬਹੁਤ ਚੰਗੇ ਲੋਕ ਸੀ, ਸਾਡੀਆਂ ਬਹੁਤ ਸਾਂਝਾਂ ਸੀ। ਔਰ ਉਹ ਹਮੇਸ਼ਾ ਹੀ ਕਹਿੰਦੇ ਸੀ ਕਿ ਭਾਈ ਇਹ ਪਾਗਲਪਨ ਨੇ ਸਾਨੂੰ ਪਾਗਲ ਕਰ ਦਿੱਤਾ ਦੋਨੋਂ ਪਾਸਿਆਂ ਨੂੰ। ਲੇਕਿਨ ਉਹ ਹਮੇਸ਼ਾ ਹੀ, ਔਰ ਬਹੁਤ ਸਾਰੇ ਤਾਂ ਕਹਿਣਗੇ ਕਿ ਉਹ ਆਪਣੇ ਪਿੰਡ ਨੂੰ ਯਾਦ ਕਰਦੇ ਆ, ਆਪਣੇ ਮਿੱਤਰਾਂ ਹਰਜੀਤ ਸਿੰਘ, ਗੁਰਨਾਮ ਸਿੰਘ, ਉਹਨਾਂ ਦੇ ਨਾਂ ਲੈ ਲੈ ਕੇ ਕਿ ਮਿੱਤਰਾ ਤੈਨੂੰ ਕਦੇ ਨਹੀਂ ਕਿੱਥੇ ਮਿਲਾਂਗੇ, ਉਹ ਚਲੇ ਗਏ ਦੁਨੀਆ ਤੋਂ। ਹੁਣ ਇਹ ਜਿਹੜੀ ਗੁੱਡਵਿਲ ਜਿਸ ਜਨਰੇਸ਼ਨ ਦੇ ਕੋਲ ਆਈ, ਜਿਨ੍ਹਾਂ ਨੇ ਉਸ ਸਾਰੇ ਨੂੰ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਿੱਖਾਂ ਦੇ ਲਈ ਹਮੇਸ਼ਾ ਹੀ ਇੱਕ ਪਿਆਰ ਵੀ ਰਿਹਾ, ਇੱਕ ਕਸ਼ਿਸ਼ ਵੀ ਰਹੀ ਹੈ। ਇਹ ਠੀਕ ਹੈ ਕਿ ਸਰਕਾਰੀ ਦਰਬਾਰੇ ਲੈਵਲ ਦੇ ਉੱਤੇ ਜਦੋਂ ਫੈਸਲੇ ਹੁੰਦੇ ਨੇ ਨੈਸ਼ਨਲ ਇੰਟਰਸਟ ਦੇ ਥੱਲੇ ਜਾਂ ਕਿਸੇ ਹੋਰ ਦੇ, ਉਹ ਕਿਹਨੂੰ ਕੀ ਸੂਟ ਕਰਦਾ ਹੈ, ਪਰ ਆਮ ਆਵਾਮ ਦੇ ਵਿੱਚ ਦੋਨੋਂ ਪਾਸਿਓਂ ਹੀ ਜਿਹੜੀ ਹੈ ਉਹ ਮੁਹੱਬਤ ਦੇ ਬੀਜ ਜਿਹੜੇ ਕਾਇਮ ਰਹੇ। ਔਰ ਹੁਣ ਜਿਉਂ-ਜਿਉਂ ਅਸੀਂ ਇਹਨਾਂ ਦਾ ਮੈਜੋਰਿਟੀ ਰੂਲ ਜੂਨ 84 ਚ ਦੇਖ ਲਿਆ, ਇਹਨਾਂ ਦੀ ਕਰਤੂਤ ਨਵੰਬਰ 84, ਔਰ ਜਿਉਂ-ਜਿਉਂ ਅਸੀਂ ਇਹਨਾਂ ਨੂੰ ਸਮਝਣਾ ਸ਼ੁਰੂ ਕੀਤਾ, ਤਿਉਂ-ਤਿਉਂ ਸਾਨੂੰ ਵੀ ਇਹ ਅਹਿਸਾਸ ਹੋਇਆ ਕਿ ਸਾਡੀ ਲੀਡਰਸ਼ਿਪ ਨੇ ਸਾਨੂੰ ਕਿਸ ਕਿਸਮ ਦੀ ਇੱਕ ਗੁਲਾਮੀ ਚੋਂ ਕੱਢ ਕੇ ਦੂਜੇ 'ਚ ਫਸਾਇਆ ਹੀ ਫਸਾਇਆ, ਪਰ ਕਿਵੇਂ ਇਹ ਜਿਹੜੇ ਸਾਡੇ ਰਿਲੇਸ਼ਨ ਸੀ ਉਹ ਵਿਗੜੇ। ਔਰ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਪੱਤਰਕਾਰ ਬਰਾਦਰੀ, ਜਿਨ੍ਹਾਂ ਦੇ ਵਿੱਚ ਬਹੁਤ ਸਾਰਿਆਂ ਨੂੰ ਸਿੱਖ ਇਸ਼ੂਜ਼ ਦੀ ਸਮਝ ਵੀ ਨਹੀਂ ਸੀ, ਲੇਕਿਨ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਫਿਰ ਖਾਸ ਤੌਰ ਤੇ ਸਿੱਖਾਂ ਨਾਲ ਮੁਹੱਬਤ ਦੇ ਪਿਛੋਕੜ 'ਚ ਸਿੱਖਾਂ ਦੇ ਨਾਲ ਸਿੰਪੈਥਾਈਜ਼ ਵੀ ਕੀਤਾ। ਉਹ ਕਿਸੇ ਸਟੇਟ ਦੀਆਂ ਏਜੰਸੀਆਂ ਲਈ ਕੰਮ ਨਹੀਂ ਕਰ, ਸਟੇਟ ਨੂੰ ਤਾਂ ਜਿਹੜਾ ਉਹ ਆਪਣਾ ਫਿਕਰ ਪਿਆ ਹੋਇਆ ਕਿ ਭਾਈ ਉਹਨਾਂ ਨੇ ਕਿਵੇਂ ਫਾਈਨੈਂਸ਼ੀਅਲੀ ਸਰਵਾਈਵ ਕਰਨੇ, ਜਾਂ ਇਸ ਲੈਵਲ ਦੇ ਉੱਤੇ ਜੇ ਕਿਤੇ ਸਟੇਟ ਦੀ ਸੋਚ ਹੁੰਦੀ ਤਾਂ ਜੂਨ 84 ਤੋਂ ਬਾਅਦ ਕਹਾਣੀ ਡਿਫਰੈਂਟ ਹੋਣੀ ਸੀ, ਜਦੋਂ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਨੇ ਉਹ ਬਾਰਡਰ ਦੇ ਆਰ ਪਾਰ ਆ ਜਾ ਸਕਦੇ ਸੀ, ਔਰ ਉਹ ਗਏ ਵੀ, ਲੇਕਿਨ ਕੋਈ ਜਿਹੜੀ ਡਿਸੀਜਨ ਮੇਕਰ ਸੀ ਉਹਨਾਂ ਦੇ ਕੋਲ ਕੁਝ ਨਹੀਂ ਸੀ, ਦੇ ਕੁਡਨਟ ਡਾਇਰੈਕਟ ਦੈਟ। ਔਰ ਇਹ ਇੱਕ ਵੱਖਰੀ ਗੱਲ ਹੈ
ਲੇਕਿਨ ਆਵਾਮ ਦੇ ਵਿੱਚ ਪਿਆਰ ਵੀ ਕਾਇਮ ਰਿਹਾ ਔਰ ਖਾਸ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਅਸੀਂ ਹਾਲਾਂ ਮੈਨੂੰ ਫਿਕਰ ਵੀ ਸੀ ਕਿ ਲੰਬਾ ਵਕਤ ਹੋ ਗਿਆ ਕਿ ਭੈਣ ਜੀ ਅਦੀਲਾ ਨੌਰੀਨ ਔਰ ਉਹਨਾਂ ਦੇ ਬੇਟੇ ਵਕਾਰ ਕੌਰਵੀ ਸਾਹਿਬ ਜਿਹੜੇ ਹਮੇਸ਼ਾ ਹੀ ਕੁਛ ਨਾ ਕੁਛ ਲਿਖਦੇ ਰਹੇ ਸਿੱਖ ਸਟਰਗਲ ਦੇ ਉੱਤੇ। ਕੋਵਿਡ ਤੋਂ ਪਹਿਲਾਂ ਹੀ ਮੇਰਾ ਖਿਆਲ ਹੈ ਉਹਨਾਂ ਦੇ ਨਾਲ ਸੰਪਰਕ ਨਹੀਂ ਸੀ, ਮੇਰੇ ਖਿਆਲ 2-3-4 ਸਾਲ ਬਾਅਦ ਵਾਪਸ ਅਸੀਂ 2 ਸਾਲ ਤੱਕ ਕੋਵਿਡ ਦੇ ਹਵਾਲੇ ਹੋ ਗਏ। ਲੇਕਿਨ ਮੈਨੂੰ ਦੇਖ ਕੇ ਔਰ ਉਹਨਾਂ ਦੀ ਲਿਖਤ ਜਿਹੜੀ ਕਿ ਇਹ ਲੇਟੈਸਟ ਇਸ਼ੂ ਦਾ ਨੇਸ਼ਨ ਪ੍ਰੋਮਿਨੈਂਟ ਪਾਕਿਸਤਾਨ ਦਾ ਨਿਊਜ਼ਪੇਪਰ ਹੈ, ਉਸ ਦੇ ਵਿੱਚ ਸਿੱਖ ਰੇਜ ਅਗੇਂਸਟ ਇੰਡੀਆ ਉਸ ਦੇ ਥੱਲੇ ਛਪਿਆ ਔਰ ਉਹਨਾਂ ਨੇ ਜਿੱਥੇ ਉਹਨਾਂ ਦਾ ਵੈਲ ਰਿਸਰਚ ਹੁੰਦਾ ਹੈ ਪੰਜਾਬ ਦੀਆਂ ਘਟਨਾਵਾਂ ਤੇ ਉਹਨਾਂ ਦੀ ਤਿੱਖੀ ਨਜ਼ਰ ਹੁੰਦੀ ਹੈ, ਉੱਥੇ ਉਹਨਾਂ ਨੇ TV 84 ਦੇ ਸੱਚੋ ਸੱਚ ਪ੍ਰੋਗਰਾਮ ਨੂੰ ਵੀ ਇਸ ਕੰਟਰੀਬਿਊਸ਼ਨ ਨੂੰ ਵੀ ਐਕਨੋਲੇਜ ਕੀਤਾ ਹੈ, ਸਿੱਖਸ ਫਾਰ ਜਸਟਿਸ ਦੀ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਵੀ। ਸੋ ਉਹਨਾਂ ਦੀ ਪੈਨੀ ਨਜ਼ਰ ਹੈ ਸਾਰੀ ਸਿਚੁਏਸ਼ਨ ਤੇ। ਸੋ ਅਸੀਂ ਪਹਿਲਾਂ ਤਾਂ ਭੈਣ ਜੀ ਅਦੀਲਾ ਨੌਰੀਨ ਜੀ ਔਰ ਵਕਾਰ ਕੌਰਵੀ ਸਾਹਿਬ ਨੂੰ ਜੀ ਆਇਆਂ ਕਹਿੰਦੇ ਆ ਪੰਜਾਬੀ ਅੰਦਾਜ਼ ਦੇ ਵਿੱਚ ਕਿ ਭੈਣ ਜੀ ਤੁਸੀਂ ਕਿੱਥੇ ਚਲੇ ਗਏ ਸੀ, ਆਏ ਹੋ, ਸਾਨੂੰ ਬੜੀ ਖੁਸ਼ੀ ਹੈ ਔਰ ਤੁਸੀਂ ਇਵੇਂ ਹੀ ਸਾਨੂੰ ਜਿਹੜਾ ਉਹ ਆਪਣੇ ਇਸ ਫਨ ਦੇ ਨਾਲ ਜਿਹੜਾ ਰੱਬ ਨੇ ਤੁਹਾਨੂੰ ਦਿੱਤਾ ਹੈ ਉਸ ਦੇ ਨਾਲ ਵੀ ਮਾਲਾ ਮਾਲ ਕਰੋ। ਨਾ ਵੀ ਤੁਸੀਂ ਲਿਖੋ ਆਰਟੀਕਲ, ਫਿਰ ਵੀ ਕੁਛ ਨਾ ਕੁਛ ਤੁਸੀਂ ਆਪਣੀ ਇਨਪੁਟ ਸਾਨੂੰ ਦਿੰਦੇ ਰਹੋ, ਸਾਡੇ ਲਈ ਇਹ ਬੜਾ ਕੀਮਤੀ ਸਰਮਾਇਆ। ਔਰ ਉਹਨਾਂ ਨੇ ਸ਼ੁਰੂਆਤ ਕਿਉਂਕਿ ਅਜਨਾਲੇ ਦੀਆਂ ਘਟਨਾਵਾਂ ਤੋਂ ਸ਼ੁਰੂਆਤ ਦੀ ਲਾਈਨ ਹੈ, ਦਿਸ ਵੀਕ ਦਾ ਸਿੱਖ ਕਮਿਊਨਿਟੀ ਅਕ੍ਰੋਸ ਦਾ ਗਲੋਬ ਐਕਸਪ੍ਰੈਸਡ ਇਟਸ ਐਂਗਰ ਐਂਡ ਰੇਜ ਅਗੇਂਸਟ ਇੰਡੀਅਨ ਮੈਕਿਨੇਸ਼ਨਸ and arrest of its community leaders in Indian Punjab. Sikh activists and supporters of Khalistan movement attacked a police station in the town of Janala as a form of protest to get Sikh youth leaders free. These leaders were illegally arrested by Indian police on fake charges. Indian social media went berserk, with both sides taking a hard stance. The media started linking it with Pakistan and ISI and some fringe Sikh organizations operated by Sikh diaspora across the globe. ਔਰ ਇਹ ਜ਼ਾਹਰ ਹੈ ਅਜਨਾਲਾ ਘਟਨਾ, ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਸਿੱਖ ਗੁੱਸਾ ਜ਼ਾਹਰ ਹੋਇਆ ਜਦੋਂ ਕਿ ਕਿਸੇ ਨੂੰ ਬੇਮਤਲਬ ਨੌਜਵਾਨ ਨੂੰ ਫੜਿਆ ਗਿਆ ਔਰ ਜਿਹੜਾ ਉਸ ਦੇ ਉੱਤੇ ਥਾਣੇ ਦੇ ਉੱਤੇ ਮੌਜੂਦਗੀ ਸੀ ਪ੍ਰੋਟੈਸਟਰਸ ਦੀ ਉਸ ਨੂੰ ਕਬਜ਼ੇ ਦੇ ਤੌਰ ਤੇ ਦੱਸਦੇ ਆ। ਜਿਹੜਾ ਸੋਸ਼ਲ ਮੀਡੀਆ ਔਰ ਦੂਸਰੇ ਸਾਰੇ ਜਿਹੜੇ ਨੇ ਇਹਨੂੰ ਪਾਕਿਸਤਾਨ ਨਾਲ ISI ਨਾਲ ਜੋੜ ਕੇ ਔਰ ਜਿਹੜੇ ਨੇ ਇਹ ਸਾਰੇ ਨੂੰ ਈਵਨ ਬਦਨਾਮ ਕਰਨ ਦੀ ਸਿੱਖਾਂ ਨੂੰ ਕੋਸ਼ਿਸ਼ ਕੀਤੀ ਗਈ। ਦਾ ਹਿੰਦੂ ਨਿਊਜ਼ਪੇਪਰ ਜਿਹਦਾ ਹਵਾਲਾ ਅਸੀਂ ਵੀ ਦਿੰਦੇ ਹਾਂ ਕਿਉਂਕਿ ਇਹਨੂੰ ਅਸੀਂ ਯੂਜੂਅਲੀ ਸਮਝਦੇ ਹਾਂ ਕਿ ਵੀ ਇਹ ਘੱਟ ਬਾਇਸਡ ਹੈ, ਲੇਕਿਨ ਇਸ ਮਾਮਲੇ 'ਚ ਨੇ ਵੀ ਆਪਣਾ ਹਿੰਦੂਤਵਾਦ ਦਾ ਝੱਗਾ ਚੁੱਕ ਕੇ ਦਿਖਾਤਾ ਹੈ। ਦਾ ਹਿੰਦੂ ਨਿਊਜ਼ਪੇਪਰ ਵਿਚ boasts to be a liberal voice sided with RSS and reported that thousands of followers of Amritpal Singh, a self-styled Sikh preacher and proponent of Khalistan, engaged in a physical altercation with Punjab police officers on February 23rd in Amritsar's Ajnala, inflicting injuries. ਹਾਲਾਂ ਜ਼ਾਹਰ ਹੈ ਕਿ ਜੇ ਬੈਰੀਕੇਡ ਨਾ ਹੁੰਦੇ ਉਹਨਾਂ ਨੇ ਤਾਂ ਪੀਸਫੁਲੀ ਜਾਣਾ ਸੀ, ਤੇ ਬੈਰੀਕੇਡ 'ਚ ਵੀ ਕਿਸੇ ਨੂੰ ਕੋਈ ਕਿਸੇ ਦੀ ਹੱਡੀ ਨਹੀਂ ਟੁੱਟੀ, ਕੋਈ ਨੁਕਸਾਨ। ਉਹ ਤਾਂ ਜਦੋਂ ਕਿਸਾਨ ਲਹਿਰਵਾੜੇ ਸ਼ੰਭੂ ਤੋਂ ਸਿੰਘੂ ਤੱਕ ਗਏ ਤਾਂ ਕਿਵੇਂ ਉਹਨਾਂ ਨੇ ਬੈਰੀਕੇਡ, ਪ੍ਰੋਟੈਸਟਰ ਤਾਂ ਕਰਦੇ ਹੀ ਹੁੰਦੇ ਨੇ, ਲੇਕਿਨ ਇਹਨੂੰ ਇਸ ਤਰੀਕੇ ਦਾ ਬਣਾਤਾ, ਕਬਜ਼ਾ ਕਰ ਲਿਆ, ਹਮਲਾ ਕਰਤਾ, ਪੁਲਿਸ ਭੱਜ ਗਈ, ਫਲਾਣਾ ਕਰ ਲਿਆ। More sophisticated discussion was witnessed in Twitter spaces run by so-called enlightened Hindus and Sarkari Sikhs. The discourse reminded Modi that another Operation Blue Star was needed to nip the evil in the bud. Hindu extremist organizations openly called for a military crackdown against the Sikh community in Punjab and Haryana. ਕਿ ਜਿਹੜੇ ਟਵਿੱਟਰ ਜਾਂ ਦੂਜੇ ਤੇ ਸੀ ਉਹਨਾਂ ਨੇ ਜ਼ਰਾ ਸਫਿਸਟੀਕੇਟ ਮੇਕਅਪ ਕਰਕੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਜੀ ਇਹ ਤਾਂ ਹਾਲਾਤ ਉਹੀ ਬਣ ਗਏ ਨੇ ਔਰ ਪੰਜਾਬ ਨੂੰ ਅੱਡ ਕਰਾਉਣ ਲਈ ISI ਪਾਕਿਸਤਾਨ ਪੱਬਾਂ ਭਾਰ ਹੈ ਔਰ ਤੁਸੀਂ ਫੌਜ ਭੇਜੋ ਔਰ ਡਿਸਮਿਸ ਕਰੋ ਗਵਰਨਮੈਂਟ ਔਰ ਬਲੂ ਸਟਾਰ ਵਰਗਾ ਕਰੋ। ਸਿੱਖਾਂ ਨੂੰ ਵੀ ਕਹਿਣਾ ਸ਼ੁਰੂ ਕੀਤਾ ਵੀ ਤੁਹਾਨੂੰ ਭੁੱਲ ਗਿਆ ਉਹ, ਇਹ ਤੁਹਾਨੂੰ ਇੱਕ ਹੋਰ ਯਾਦ ਕਰਾਉਣ ਦੀ ਲੋੜ ਹੈ। ਔਰ ਈਵਨ ਉਸ ਦਾ ਅਮਿਤ ਸ਼ਾਹ ਜਦੋਂ ਕਹਿੰਦਾ ਕਿ ਜੀ ਇਹ ਸਾਰਾ ਜਿਹੜਾ ਆ ਉਹ ਜਿਹੜਾ ਇਸ ਨੂੰ ਅਸੀਂ ਦੇਖ ਰਹੇ ਹਾਂ ਔਰ ਨਿਪ ਦਾ ਈਵਲ ਇਨ ਦਾ ਬਡ, ਇਹ ਉਹਨਾਂ ਦਾ ਪ੍ਰੋਤ ਵੀ ਯੂਜ਼ ਕਰਦਾ ਹੈ ਔਰ ਇਧਰ ਵੀ ਕਹਿੰਦਾ ਉਹ ਕਿ ਹਮ ਪਨਪਨੇ ਨਹੀਂ ਦੇਂਗੇ। ਸੋ ਉਹਦੇ ਵੱਲ ਰੈਫਰੈਂਸ। ਸਿੱਖ ਡਾਇਸਪੋਰਾ ਅਕ੍ਰੋਸ ਦਾ ਗਲੋਬ reacted angrily to RSS agenda in India, Punjab. Mr. Harjinder Singh, who is the media spokesman of Sikh Coordination Committee in USA and member of World Sikh Parliament, tweeted, Punjab Police admitted
that it was a wrong to arrest only when Sikhs showed their Punjab police admitted that it was a wrong arrest only when Sikhs showed their strength. Sikh nationalists are arrested for asking for Sikh nation, while Hindu nationalists asking for Hindu Rashtra are honored. India is a banana republic with no rule or of law. ਇਹ ਹਰਜਿੰਦਰ ਸਿੰਘ ਉਹਨਾਂ ਨੂੰ ਕੋਟ ਕੀਤਾ ਹੈ। ਉਹਨਾਂ ਨੇ ਕਿਹਾ ਜੀ ਜਦੋਂ ਪਹੁੰਚੇ ਸਿੰਘ ਫਿਰ ਉਹਨਾਂ ਨੇ ਕਿਹਾ ਜੀ ਨਹੀਂ ਉਹ ਇਨੋਸੈਂਟ ਸੀ, ਇਹ ਇਵੇਂ ਹੀ ਕਰਦੇ ਨੇ ਜਿਹੜਾ ਨੇ ਆਪਣੇ ਨੇਸ਼ਨ ਦੀ ਮੰਗ ਕੀਤੀ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ। ਫਿਰ ਜਿਹੜਾ ਇਸ ਆਰਟੀਕਲ ਟੂ ਅੰਡਰਸਟੈਂਡ ਦਾ ਕਰੰਟ ਕ੍ਰਾਈਸਿਸ ਇਨ ਇੰਡੀਅਨ ਪੰਜਾਬ and anti-Hindutva wave in the Sikh community across the globe, we should peep into the history of Sikh struggle for identity and economic sovereignty. Sant Jarnail Singh Bhindranwale Shaheed had identified the root cause of Sikh disenfranchisement and openly called for a revolt against Brahman Raj. ਇਹਨਾਂ ਨੇ ਅਦੀਲਾ ਜੀ ਨੇ ਸੰਤ ਭਿੰਡਰਾਂਵਾਲਿਆਂ ਬਾਰੇ ਵੀ ਬੜੇ ਖੂਬਸੂਰਤ ਆਰਟੀਕਲ ਲਿਖੇ ਹੋਏ ਨੇ, ਔਰ ਇਹਦੇ 'ਚ ਵੀ ਉਹਨਾਂ ਨੇ ਰੈਫਰ ਕੀਤਾ ਉਹਨਾਂ ਨੂੰ ਕਿ ਭਾਈ ਉਹਨਾਂ ਨੇ ਰੂਟ ਕਾਜ਼ ਕਿ ਜੜ ਕੀ ਹੈ ਪੁਆੜੇ ਦੀ ਉਸ ਨੂੰ ਉਹਨਾਂ ਨੇ ਉਜਾਗਰ ਕੀਤਾ ਸੀ, ਔਰ ਉਹਨਾਂ ਨੇ ਖੁੱਲ੍ਹ ਕੇ ਕਿਹਾ ਸੀ ਕਿ ਭਾਈ ਇਹਨਾਂ ਦੇ ਖਿਲਾਫ ਜਿਹੜਾ ਉਹ ਅਸੀਂ ਜੰਗ ਵਿੜਦੇ ਹਾਂ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਬੇਸਡ request were the focus of Bhindranwale's protracted battle in the 1980s. In August 1982, he started Dharmyut Morja, urging Sikhs to get back to their religious principles and battling against drug and alcohol abuse, as well as lax religious customs like youth hair cutting, the return of Chandigarh to Punjab and obtaining a bigger share of irrigation water for that province were two other important economic goals of the Dharmyut Morcha. ਇਹ ਉਹਨਾਂ ਨੇ ਅਨੰਦਪੁਰ ਮਤੇ ਨੂੰ ਡਿਫਾਈਨ ਕੀਤਾ ਕਿ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਔਰ ਜਿਹੜਾ ਸਿੱਖ ਨੌਜਵਾਨੀ ਦੇ ਵਿੱਚ ਡਰੱਗਸ ਔਰ ਅਲਕੋਹਲ ਅਬਿਊਜ਼ ਹੈ ਇਹ ਸਾਰੇ ਨੂੰ ਜਿਹੜਾ ਉਹ ਪੁੱਠਾ ਗੇੜਾ ਦੇਣ ਦੇ ਲਈ ਰਿਲੀਜੀਅਸ ਪ੍ਰੀਚਿੰਗਸ ਇਹ ਉਹਨਾਂ ਦਾ ਨਿਸ਼ਾਨਾ ਸੀ। ਫਿਰ ਉਹਨਾਂ ਨੇ ਕਿਹਾ ਅਨਫੋਰਚੂਨੇਟਲੀ ਇਨ ਜੂਨ 1984 the Indian government struck back with Operation Blue Star for the purpose of killing Bhindranwale and his brave troops, including former Sikh Major General Shahbeg Singh. The army advanced into Akal Takht with heavy artillery support. On June 6, Bhindranwale was martyred, causing rifts between the Sikh and the Hindu groups that have persisted ever since. So ਉਹਨਾਂ ਨੇ ਜੂਨ 84 ਦਾ ਜ਼ਿਕਰ ਕੀਤਾ ਕਿ ਕਿਵੇਂ ਉਹ ਆਪਣੇ ਬਹਾਦਰ ਸਾਥੀ ਸਿੰਘਾਂ ਦੇ ਨਾਲ ਜੂਝੇ। ਜਨਰਲ ਸ਼ਾਹਬੇਗ ਸਿੰਘ ਵੀ, ਅਸੀਂ ਭਾਵੇਂ ਉਹਨਾਂ ਨੂੰ ਜਨਰਲ ਸ਼ੁਬੇਗ ਸਿੰਘ ਕਹਿੰਦੇ ਆ, ਪਰ ਉਹਨਾਂ ਦਾ ਅਸਲੀ ਨਾਂ ਔਰ ਜਿਹੜਾ ਪੇਪਰਾਂ 'ਚ ਸ਼ਾਹਬੇਗ ਸਿੰਘ ਹੈ। ਸੋ ਜਿੰਨੇ ਪਾਕਿਸਤਾਨੀ ਇਸ ਨਾਂ ਨੂੰ ਇਸਤੇਮਾਲ ਕਰਨਗੇ ਉਹ ਸ਼ਾਹਬੇਗ ਕਹਿਣਗੇ ਕਿਉਂਕਿ ਇਹ ਓਰੀਜਨਲ ਉਹਨਾਂ ਦਾ ਨਾਂ ਹੈ। ਔਰ ਉਹਨਾਂ ਕਿਹਾ ਫॉर ਇੰਡੀਅਨ ਸਿੱਖਸ ਐਂਡ देयर ਲਾਰਜ ਡਾਇਸਪੋਰਾ ਖਾਲਿਸਤਾਨ ਔਰ a pure land for Sikhs has remained a dream. Khalistan has been a steadfast demand of Sikh community from the splendor of Sikh dominance in the subcontinent to painful memories of the operation and desecration of Akal Takht. Khalistan is developing into a significant force in Southeast Asia, Australia, US, UK, Canada and Europe. ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਖਾਲਿਸਤਾਨ ਦਾ ਮਤਲਬ ਇਹੀ ਹੈ ਕਿ ਉਹ ਖਿੱਤਾ ਜਿੱਥੇ ਸਿੱਖ ਮਹਿਫੂਜ਼ ਹੋਣ, ਉਹਨਾਂ ਦੇ ਲਈ ਖਾਲਸ ਸਿੱਖ ਖਿੱਤਾ ਇਹ ਡ੍ਰੀਮ ਹੈ। ਔਰ ਖਾਸ ਤੌਰ ਤੇ ਕਿਉਂਕਿ ਇੱਕ ਸਟੇਜ ਦੇ ਉੱਤੇ ਸਿੱਖਾਂ ਨੇ ਉਹ ਸਬ ਕੰਟੀਨੈਂਟ 'ਚ ਰਾਜ ਕੀਤਾ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦਾ ਉਹਨਾਂ ਨੇ ਬਿਨਾਂ ਨੇਮਿੰਗ ਜ਼ਿਕਰ ਕੀਤਾ। ਔਰ ਉਸ ਸਾਰੇ 'ਚੋਂ ਰਾਜ ਭਾਗ ਦੇ ਤਾਮ ਝਾਮ 'ਚੋਂ ਨਿਕਲ ਕੇ ਜੂਨ 84 ਔਰ ਜਿਹੜੀ ਸਿੱਖਾਂ ਦੀ ਚੱਲ ਰਹੀ ਪਰਸੀਕਿਊਸ਼ਨ ਹੈ ਉਸ ਤੱਕ ਪਹੁੰਚਣਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ ਖਾਲਿਸਤਾਨ ਦੀ ਜਿਹੜੀ ਤਹਿਰੀਕ ਹੈ ਇੱਕ ਤਾਕਤ ਬਣ ਕੇ ਸਾਊਥ ਈਸਟ ਏਸ਼ੀਆ, ਆਸਟ੍ਰੇਲੀਆ, US, ਕੈਨੇਡਾ, UK, ਯੂਰਪ ਦੇ ਵਿੱਚ ਉੱਭਰ ਰਹੀ ਹੈ। Sikhs for Justice, an organization with offices in US and Canada, led by Gurpatwant Singh Pannu, has been advocating for an autonomous Khalistan and for the RSS to be designated as a terrorist group. Sikhs for Justice, ਜਿਨ੍ਹਾਂ ਦੇ ਦਫ਼ਤਰ ਅਮਰੀਕਾ ਔਰ ਕੈਨੇਡਾ 'ਚ ਨੇ, ਉਹ autonomous ਖਾਲਿਸਤਾਨ ਦੇ ਲਈ ਔਰ RSS ਨੂੰ ਇੱਕ ਦਹਿਸ਼ਤਗਰਦ ਜਮਾਤ ਐਲਾਨਣ ਦੇ ਲਈ ਸੰਘਰਸ਼ੀਲ ਨੇ। Similar to this, Dr. Amarjit Singh, a well-known Washington-based TV personality and chairperson Khalistan Affairs Center, has elevated the voice of the Sikh community to inform the Sikh diaspora and the larger international community of the community's aspirations. Dr. Amarjit Singh, in his program Sacho Sach, compared the current crisis in Indian Punjab
to a Sikh youth genocide by Modi and his cohorts in Punjab. So ਉਹਨਾਂ ਨੇ ਸਾਡੇ ਵੀ ਜਿਹੜੇ ਹੰਬਲ ਯਤਨ ਨੇ ਉਹਨਾਂ ਨੂੰ ਰੈਕਗਨਾਈਜ਼ ਕੀਤਾ So nice. ਔਰ ਉਹਨਾਂ ਨੇ ਜਿਹੜਾ ਸਾਡਾ ਲਾਸਟ ਵੀਕ ਪ੍ਰੋਗਰਾਮ ਸੀ ਕਿ ਭਾਈ ਇਹ ਜਿਹੜਾ ਮਾਹੌਲ ਪੰਜਾਬ 'ਚ ਸਿਰਜਿਆ ਜਾ ਰਿਹਾ ਹੈ ਇਹ ਆਲਮੋਸਟ ਮੋਦੀ ਔਰ ਉਸ ਦੀ ਜੁੰਡਲੀ ਵੱਲੋਂ ਆਉਣ ਵਾਲੇ ਪੀਰੀਅਡ ਸਿੱਖ ਜਵਾਨੀ ਦੀ ਅੱਗੋਂ ਨਸਲਕੁਸ਼ੀ ਲਈ ਬਿਲਕੁਲ। ਵਰਤਿਆ ਜਾਏਗਾ। ਔਰ ਅਖੀਰਲੇ ਪੈਰਾਗ੍ਰਾਫ ਨੇ fast forward to September 2020, Sikhs led farmer demonstrations in Punjab and Haryana laying a partial siege of Delhi. Since 1984, Sikhs were continuously being exploited, and there was a conscious effort to drive this prosperous group into drug use and poverty. Punjab in India is currently lagging behind many other states in terms of per capita income. Punjab used to be among the top 5 states. Currently, it is ranked 19th, even after Mizoram and Uttarakhand. The economic developments of Punjab and Haryana, which split off from one Punjab, may be fascinating to compare. But Haryana is now one of the top 5 states in India, and its per capita income is nearly twice that of Punjab. The cause is clear. Punjab, which is primarily Sikh, has fallen behind Hindu majority Haryana. So ਇਹ ਫੈਕਟਸ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਕਿਵੇਂ ਪੰਜਾਬ ਨੂੰ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਜਿਹੜਾ ਉਹ ਥੱਲੇ ਸੁੱਟਿਆ ਗਿਆ, ਕਿੱਥੇ ਸਭ ਤੋਂ ਪ੍ਰੋਸਪਰਸ ਸਟੇਟ ਹੁੰਦੀ ਸੀ ਉਹਨਾਂ ਨੇ ਪੰਜਾਬ ਨੂੰ ਡਰੱਗਸ ਦੇ ਹਵਾਲੇ ਔਰ ਗਰੀਬੀ ਦੇ ਵਿੱਚ ਧੱਕਿਆ। ਔਰ ਅੱਜ ਜਿਹੜਾ ਹਰਿਆਣੇ ਵਰਗੀ ਸਟੇਟ ਜਿਹੜੀ ਪੰਜਾਬ ਚੋਂ ਕ੍ਰੀਏਟ ਹੋਈ ਉਹ ਟੌਪ 5 ਸਟੇਟਾਂ 'ਚ ਹੈ ਭਾਰਤ ਦੀ, ਲੇਕਿਨ ਪੰਜਾਬ ਮਿਜ਼ੋਰਮ ਔਰ ਉੱਤਰਾਖੰਡ ਤੋਂ ਵੀ ਪਿੱਛੇ ਹੈ। ਹਰਿਆਣੇ ਦੇ ਵਿੱਚ ਪਰ ਕੈਪੀਟਾ ਇਨਕਮ ਪੰਜਾਬ ਤੋਂ ਦੁੱਗਣੀ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ there are historical reasons for the Sikh fight for Khalistan and economic empowerment. This proud and enterprising community has proven its mettle in the world, and the Sikh diaspora of today is one of the wealthiest in the West. ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਿੱਖ ਖਲੋਤੇ ਨੇ ਖਾਲਿਸਤਾਨ ਲਈ ਇਹਦੇ ਇਤਿਹਾਸਕ ਕਾਰਨ ਨੇ, ਔਰ ਇਹ ਅੱਜ ਜਿਹੜੀ ਇਹ ਪ੍ਰਾਊਡ ਫਖਰ ਕਰਨ ਵਾਲੀ ਆਪਣੇ ਆਪ ਤੇ ਕੌਮ ਹੈ ਜਿਹਨੇ ਆਪਣਾ ਸਿੱਕਾ ਦੁਨੀਆ 'ਚ ਮਨਵਾਇਆ। ਔਰ ਜਿਹੜਾ ਵੈਸਟ ਦੇ ਵਿੱਚ ਸਿੱਖ ਜਿਹੜੇ ਨੇ ਉਹ ਜਿਹੜੇ ਅਮੀਰ ਤਰੀਨ ਉਸ ਸੁਸਾਇਟੀ ਦੇ ਲੋਕ ਨੇ ਉਹਨਾਂ 'ਚ ਉਹਨਾਂ ਦੀ ਸ਼ਮੂਲੀਅਤ ਹੈ। ਅਖੀਰਲਾ ਪੈਰਾਗ੍ਰਾਫ ਹੈ, the RSS has tried to destroy Sikh identity and pitch Sikhs against Muslims. However, the Sikh youth has galvanized the Khalistan movement within and outside India. The next few years will be crucial for the future of this proud community. Hopefully, the proud Sikh nation will achieve the ultimate goal of a separate and independent homeland. ਉਹਨਾਂ ਕਿਹਾ ਵੀ RSS ਨੇ ਪੂਰਾ ਟਿਲ ਲਾਇਆ ਬੀਤੇ ਦੇ ਵਿੱਚ ਕਿ ਸਿੱਖਾਂ ਨੂੰ ਮੁਸਲਮਾਨਾਂ ਦੇ ਗਲ ਪਵਾਇਆ ਜਾਏ, ਉਹਨਾਂ ਨਾਲ ਲੜਾਇਆ ਜਾਏ, ਪਰ ਅੱਜ ਜਿਹੜਾ ਸਿੱਖ ਜਵਾਨੀ ਹੈ ਉਹ ਖਾਲਿਸਤਾਨ ਦੀ ਲਹਿਰ ਦੇ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਪੰਜਾਬ 'ਚ ਵੀ ਔਰ ਬਾਹਰ ਵੀ। ਔਰ ਆਉਣ ਵਾਲੇ ਜਿਹੜੇ ਸਾਲ ਨੇ ਇਹ ਬੜੇ ਟੈਸਟਿੰਗ ਹੋਣਗੇ, ਕ੍ਰੂਸ਼ਲ ਹੋਣਗੇ ਇਸ ਮਾਣਮੱਤੀ ਕੌਮ ਦੇ ਲਈ। ਔਰ ਉਹਨਾਂ ਨੇ ਇਹ ਆਸ ਜਤਾਈ ਹੈ ਕਿ ਬਹੁਤ ਜਲਦੀ ਇਹ ਜਿਹੜੀ ਕੌਮ ਹੈ ਉਸ ਨੂੰ ਆਪਣਾ ਨੇਸ਼ਨ ਜਿਹੜਾ ਆਜ਼ਾਦ ਸੈਪਰੇਟ ਐਂਡ ਇੰਡੀਪੈਂਡੈਂਟ ਨੇਸ਼ਨ ਜਿਹਨੂੰ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕਹਿੰਦੇ ਹਾਂ ਉਹ ਹਾਸਲ ਹੋਏਗਾ। ਸੋ ਅਸੀਂ ਭੈਣ ਜੀ ਅਦੀਲਾ ਨੌਰੀਨ ਜੀ ਔਰ ਵਕਾਰ ਕੌਰਵੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਤੁਹਾਡੇ ਲਈ ਦੁਆਵਾਂ ਨੇ, ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ। ਜੀ ਅਦੀਲਾ ਜੀ ਔਰ ਕੌਰਵੀ ਜੀ, ਬੈਸਟ ਆਫ ਲੱਕ ਐਂਡ ਕੀਪ ਇਟ ਅਪ, ਗੁੱਡ ਵਰਕ ਐਂਡ ਥੈਂਕ ਯੂ। ਜਿਹੜਾ ਤੁਸੀਂ ਆਰਟੀਕਲ ਲਿਖਿਆ ਸਾਡੇ ਸਿੱਖਾਂ ਲਈ, ਸਾਡੇ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ।
ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਅੱਜ ਕੱਲ੍ਹ ਕਾਫੀ ਨਾਜ਼ੁਕ ਬਣਾਏ ਜਾ ਰਹੇ ਹਨ। ਇਉਂ ਜਾਪਦਾ ਹੈ ਕਿ ਪੰਜਾਬ ਵਿੱਚ ਗਵਰਨਰ ਰੂਲ ਲਾਗੂ ਕਰਨ ਲਈ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ ਔਰ ਗਵਰਨਰ ਰੂਲ ਦਾ ਮਤਲਬ ਸਿੱਧਾ ਸੈਂਟਰ ਸਰਕਾਰ ਦਾ ਕੰਟਰੋਲ ਹੈ। ਸੋ ਗਵਰਨਰ ਰੂਲ ਤੋਂ ਬਾਅਦ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਦਾ ਅਗਲਾ ਦੌਰ ਖੁੱਲ੍ਹ ਕੇ ਸ਼ੁਰੂ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਲਾਈਵ ਚੈਟ ਜਿਹੜੇ ਮੈਸੇਜ ਨੇ ਉਹ ਆ ਰਹੇ ਨੇ, ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰ ਲਈਏ। ਸੋ ਸੁਰਿੰਦਰ ਸਿੰਘ ਜੀ ਆਏ ਨੇ ਔਰ ਸੋਨ ਮੱਲੀ ਜੀ ਫਤਿਹ ਬੁਲਾਉਂਦੇ ਨੇ। ਤਜਿੰਦਰ ਸਿੰਘ ਗੁੱਡ ਮਾਰਨਿੰਗ ਕਹਿੰਦੇ ਨੇ ਸਾਨੂੰ ਦੋਨਾਂ ਨੂੰ। ਸ਼ਿੰਦਾ ਗਿੱਲ ਵੀ ਜਿੰਦਾਬਾਦ, ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਜ਼ੁਬੇਰ ਜ਼ਾਕੂਬ ਵੀ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਬੜੇ ਧਿਆਨ ਨਾਲ ਸੁਣਦੇ ਨੇ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਆਈ ਥਿੰਕ ਕੀ ਨਾਂ ਉਹਨਾਂ ਦਾ ਅਭਿਨੰਦਨ, ਹਾਂਜੀ, ਉਹਨਾਂ ਬਾਰੇ ਤੁਸੀਂ ਗੱਲ ਨਹੀਂ ਕੀਤੀ। ਉਹਨਾਂ ਨੇ ਜਿਹੜੀ ਚੁਸਕੀਆਂ ਲਾ ਲਾ ਕੇ ਜਿਹੜੀ ਚਾਹ ਪੀਤੀ ਹੈ ਤੇ ਡਾਕਟਰ ਸਾਹਿਬ ਵੀ ਜਿਹੜੇ ਅਗਲਾ ਸੈਗਮੈਂਟ ਹੈਗਾ ਉਹਦੇ ਵਿੱਚ ਟਕਾਰੇ ਲਾ ਲਾ ਕੇ ਮੈਸੇਜ ਜਿਹੜੇ ਆਪਣੀ ਕਮੈਂਟਰੀ ਜਿਹੜੀ ਉਹ ਕਰਨਗੇ। ਡੋਂਟ ਵਰੀ, ਸਟੇ ਹੇਅਰ, ਸੋ ਵੇਟ ਕਰੋ। ਸੋ ਕਾਫੀ ਸਾਰੇ ਮੈਸੇਜ ਨੇ। ਬਲਜੀਤ ਬਰਿਆਤ ਜੀ ਵੀ ਸਾਡੇ ਕੋਲ ਆਏ ਨੇ, ਫਤਿਹ ਬੁਲਾਉਂਦੇ ਨੇ ਔਰ ਸਮਰਜੀਤ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਐਂਡ ਪਾਲ ਸਿੰਘ ਗਰੇਵਾਲ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਤਜਿੰਦਰ ਸਿੰਘ ਕਹਿੰਦੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਜ਼ਿੰਦਾਬਾਦ ਔਰ ਪ੍ਰਨਾਮ ਸ਼ਹੀਦਾਂ ਨੂੰ ਵੀ ਕਹਿੰਦੇ ਨੇ। ਬਲਜੀਤ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨ। ਸੁਖਵਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਭੈਣ ਨੀਲਮ ਜੀ ਫਤਿਹ ਜੀ ਔਰ ਸੁਖਵਿੰਦਰ ਸਿੰਘ ਫਿਰ ਕਹਿੰਦੇ TV 84 ਸਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਸਿੰਘ ਗਰਚਾ ਜੀ ਕਹਿੰਦੇ ਨੇ ਕਿ ਖਾਲਸਾ ਰੈਫਰੈਂਡਮ ਜ਼ਿੰਦਾਬਾਦ। ਗੁਰਮੀਤ ਸਿੰਘ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਕਾਫੀ ਸਾਰੇ ਸਾਡੇ ਵਿਊਅਰਸ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਐਂਡ SK ਮਠਾਰੋ ਜੀ ਵੀ ਕਹਿੰਦੇ ਨੇ ਕਿ ਬਾਬਾ ਮਾਨੋਚਾਲ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਸੋ ਗੁਰਮੀਤ ਸਿੰਘ ਜੀ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾਨ ਜ਼ਿੰਦਾਬਾਦ। ਜਿੰਦਰ ਕੁਮਾਰ ਕਹਿੰਦੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ। ਐਂਡ ਫਿਰ ਦਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਨ ਮਲੀ ਲਿਖਦੇ ਨੇ ਕਿ ਹਾਂਜੀ ਉਹਨਾਂ ਨੇ ਵੀ ਬਾਬਾ ਮਾਨੋਚਾਲ ਜੀ ਦੀ ਸ਼ਹਾਦਤ ਨੂੰ ਜਿਹੜੀ ਕੋਟ ਕੋਟ ਪ੍ਰਣਾਮ ਕੀਤਾ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਆਪਣਾ ਟੌਪਿਕ ਹੈ? ਦੇਖੋ, ਅਸੀਂ ਲਗਾਤਾਰਤਾ ਨਾਲ ਖਾਸ ਤੌਰ ਤੇ ਜਦੋਂ ਤੋਂ ਅਜਨਾਲਾ ਘਟਨਾ ਦਾ ਨੈਰੇਟਿਵ ਇੰਡੀਅਨ ਸਿਸਟਮ ਨੇ ਫੁੱਲ ਜਿਹੜਾ ਉਹ ਜ਼ੋਰ ਸ਼ੋਰ ਦੇ ਨਾਲ ਹਰ ਪਲੇਟਫਾਰਮ ਤੋਂ, ਕੱਲਾ ਇਹੀ ਨਹੀਂ ਸੀ ਜਿਹੜਾ ਕਦੇ ਨਹੀਂ ਬੋਲਿਆ, ਕਬਰਾਂ ਚੋਂ ਵੀ ਮੁਰਦੇ ਉਠਾ ਕੇ ਉਹਨਾਂ ਨੇ ਬੁਲਾਏ ਔਰ ਇਹ ਦੱਸਣ ਦੇ ਲਈ ਕਿ ਭਾਈ ਉੱਥੇ ਤਾਂ ਗਜ਼ਬ ਹੋ ਗਿਆ, ਕਹਿਰ ਹੋ ਗਿਆ। ਪਾਕਿਸਤਾਨ ਬਾਰਡਰ ਤੋਂ ਇੰਨੇ ਮੀਲ ਦੂਰ ਅਜਨਾਲਾ ਹੈ, ਉੱਥੇ ਕਬਜ਼ਾ ਥਾਣੇ ਦੇ ਉੱਤੇ ਕਰ ਲਿਆ। ਹਜ਼ਾਰਾਂ ਜਿਹੜੇ ਨੇ ਉਹ ਆਤੰਕਵਾਦੀ ਆ ਗਏ। ISI ਨੇ ਸਿਰਜ ਦਿੱਤਾ ਮਾਹੌਲ। ਦੂਸਰਾ ਵੀ ਫੜ ਲਓ, ਲੜ ਲਓ, ਨਹੀਂ ਤਾਂ ਗਿਆ ਪੰਜਾਬ ਗਿਆ। ਮੋਦੀ ਨੂੰ ਫਟਕਾਰਾਂ ਕਿ ਵੀ ਤੂੰ ਜਿਹੜਾ ਐਕਟ ਕਿਉਂ ਨਹੀਂ ਕਰ ਰਿਹਾ। ਭਗਵੰਤ ਮਾਨ ਦੀ ਸਰਕਾਰ, ਉਹਨਾਂ ਨੂੰ ਅਸਤੀਫਾ, ਮਾਨ ਅਸਤੀਫਾ ਦੇ, DGP ਦੇ, ਦੂਜਾ ਇਹ ਸਾਰੇ 'ਚ। ਔਰ ਇਹ ਇੰਨੀ ਜ਼ਿਆਦਾ ਕਾਵਾਂ ਰੌਲੀ ਨਜ਼ਰ ਆਈ ਕਿ ਈਵਨ ਜਿਹੜੇ ਕੁਝ ਲੋਕ ਬੈਲੈਂਸਡ ਵੀ ਉਹ ਕਹਿੰਦੇ ਕਿ ਵੀ ਇਹ ਤਾਂ ਹੈ, ਪਤਾ ਹੀ ਹੈ ਵੀ ਇਹ ਲੋਕ ਜਾਂ ਇਹਨਾਂ ਦਾ ਢੰਗ ਕੰਮ ਕਰਨ ਦਾ ਕੀ ਹੈ ਵੀ ਆਲ ਆਫ ਅ ਸਡਨ ਐਸਾ ਕੀ ਹੈ ਕਿ ਇੱਕ ਘਟਨਾ, ਹੁਣ ਉਸ ਕਿਸਮ ਦੀਆਂ ਘਟਨਾਵਾਂ UP ਬਿਹਾਰ ਥਾਣਿਆਂ ਜਿਉਂਦੇ ਸਾੜਨਾ, ਦੂਜਾ ਉੱਥੇ ਕਿਸੇ ਦੀ ਉਂਗਲ ਨਹੀਂ ਟੁੱਟੀ, ਕਿਸੇ ਦੇ ਸਿਰ 'ਚ ਡਾਂਗ ਨਹੀਂ ਵੱਜੀ, ਕੋਈ ਮਰਿਆ ਨਹੀਂ, ਕਿ ਕੋਈ ਕੁਛ ਨਹੀਂ ਹੋਇਆ। ਇੱਕ ਪੀਸਫੁਲ ਪਾਰਟ ਇੱਕ ਝੂਠ ਦੇ ਉੱਤੇ। ਔਰ ਇਹ ਜਿੰਨੇ ਗੱਲ ਕਰ ਰਹੇ ਸੀ ਉਹਦੇ 'ਚ ਇਸ ਦਾ ਜ਼ਿਕਰ ਕਿਸੇ ਨੇ ਨਹੀਂ ਕੀਤਾ ਕਿ ਭਾਈ ਜਿਹੜੀ FIR ਰਜਿਸਟਰ ਕੀਤੀ ਗਈ ਜਿਹਦੇ 'ਚੋਂ ਇਹ ਰਿਐਕਸ਼ਨ ਨਿਕਲਿਆ ਉਹ ਪੋਲੀਟੀਕਲੀ ਮੋਟੀਵੇਟਡ ਸੀ, ਝੂਠਾ ਜਿਹੜਾ ਉਹਨਾਂ ਨੇ ਬੰਦਾ ਫੜਿਆ, ਇਸ ਲਈ ਪੁਲਿਸ ਨੇ ਉਸ ਨੂੰ ਛੱਡਿਆ।
ਹੁਣ ਇਸ ਸਾਰੇ ਨੈਰੇਟਿਵ 'ਚ ਇੱਕ ਗੱਲ ਜਿਹੜੀ ਸਾਡੇ ਨੋਟਿਸ ਦੇ ਵਿੱਚ ਆਈ, ਉਸ ਦੇ ਵਿੱਚ ਏਜੰਸੀਆਂ ਦਾ ਕੀ ਰੋਲ ਹੋ ਸਕਦਾ ਹੈ ਜਾਂ ਕਿਵੇਂ ਹੈ ਕਿ ਵੀ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਜਦੋਂ ਉਹਨਾਂ ਨੇ ਆਪਣੇ ਪਿੰਡ ਜੱਲੂ ਖੇੜਾ ਭਾਈ ਅੰਮ੍ਰਿਤਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਜੀ, ਤੇ ਇਹ ਪਤਾ ਲੱਗਾ ਕਿ ਭਾਈ ਸਾਰੇ ਦਾ ਸਾਰਾ ਨੈਸ਼ਨਲ ਮੀਡੀਆ ਜਿਹੜਾ ਹੈ ਉਹ ਉੱਥੇ ਪਹੁੰਚਿਆ ਹੋਇਆ ਸੀ, ਜਿਹੜਾ ਪਹਿਲਾਂ ਨਹੀਂ ਵੀ ਕਦੇ ਪੰਜਾਬ 'ਚ ਆਇਆ। ਹੁਣ ਇਸ ਗੱਲ ਦੇ ਉੱਤੇ ਵੀ ਜਿਹੜਾ ਉਹ ਮਿਰਰ ਰੱਖਿਆ, ਲੈਂਸ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨੇ ਤਾਂ ਸੱਦਿਆ ਨਹੀਂ ਹੈ, ਕਿਉਂਕਿ ਉਹਨਾਂ ਦੇ ਤਾਂ ਕੋਈ ਇਸ ਲੈਵਲ ਦੇ ਸੰਪਰਕ ਨਹੀਂ ਕਿ ਭਾਈ ਪੰਜਾਬੀ ਮੀਡੀਆ ਤਾਂ ਚਲੋ ਆ ਜਾਂਦਾ ਅੱਗੇ ਪਿੱਛੇ ਵੀ। ਐਸਾ ਕੀ ਰੀਜ਼ਨ ਸੀ ਕਿ ਸਾਰੇ ਦਾ ਸਾਰਾ ਨੈਸ਼ਨਲ ਮੀਡੀਆ ਜਿਹੜਾ ਹੈ ਉਹਨਾਂ ਦੇ ਵਿੱਚ ਚੈਨਲ ਅੰਗਰੇਜ਼ੀ, ਹਿੰਦੀ, ਔਰ ਮੈਂ ਵੀ ਜਦੋਂ ਉਹਨਾਂ ਦਾ ਉਹ ਦੇਖਿਆ ਇੰਨੇ ਕੁ ਮਾਈਕ ਔਰ ਇੰਨੇ ਕੁ ਚੈਨਲ ਨਜ਼ਰ ਆ ਰਹੇ ਸੀ ਸਾਹਮਣੇ, ਮੈਂ ਕਿਹਾ ਜੀ ਵੀ, ਔਰ ਉਦੋਂ ਤਾਂ ਅਜੇ ਘਟਨਾ ਤੋਂ ਬਾਅਦ ਆ ਕੇ ਕਵਰੇਜ ਮੀਡੀਆ ਕਰਦਾ ਉਹ ਗੱਲ ਹੋਰ ਹੁੰਦੀ ਹੈ, ਉਹ ਤਾਂ ਹੁੰਦਾ ਕਿ ਵੀ ਵਾਪਰੇ, ਉਹ ਤਾਂ ਫਿਰ ਸਾਰੇ ਹੀ ਦੌੜਦੇ ਨੇ। ਲੇਕਿਨ ਜਿਨ੍ਹਾਂ ਨੇ ਇਹ ਡੇ ਅਰਲੀਅਰ ਪ੍ਰੈਸ ਜਿਹੜਾ ਉਹਨਾਂ ਦੇ ਪਿੰਡ ਵਾਲੇ ਉਸ ਪ੍ਰੈਸ ਕਾਨਫਰੰਸ ਨੂੰ ਕਵਰੇਜ ਕੀਤਾ, ਦੂਜੇ ਦਿਨ ਉਹੀ ਸਪੌਟ ਦੇ ਉੱਤੇ ਸੀ। ਇਹਦਾ ਮਤਲਬ ਇਹ ਹੈ ਕਿ ਆਲਰੇਡੀ ਕੁਛ ਨਾ ਕੁਛ ਰਿੰਨਿਆ ਜਾ ਰਿਹਾ ਸੀ ਇਸ ਸਿਚੁਏਸ਼ਨ ਨੂੰ, ਕਿਉਂਕਿ ਜਦੋਂ ਉਹਨਾਂ ਨੇ ਫੜਿਆ ਉਹਨਾਂ ਨੂੰ ਪਤਾ ਹੈ ਵੀ ਉਹਦਾ ਰਿਐਕਸ਼ਨ ਕੀ ਹੋਏਗਾ। ਪ੍ਰੋਵੋਕੇਸ਼ਨ ਤਾਂ ਉਹਨਾਂ ਨੇ ਕੀਤੀ, ਪੁਲਿਸ ਨੇ ਕੀਤੀ, ਪਰ ਉਸ ਰਿਐਕਸ਼ਨ ਨੂੰ ਉਹਨਾਂ ਨੇ ਕਿਵੇਂ ਆਪਣੇ ਕੈਮਰਿਆਂ 'ਚ ਬੰਦ ਕਰਕੇ ਆਪਣਾ ਨੈਰੇਟਿਵ ਕਿਵੇਂ ਦੇਣਾ ਹੈ, ਇਹ ਜਿਹੜਾ ਪਾਰਟ ਹੈ ਇਸ ਨੂੰ ਸ਼ੱਕ ਦੇ ਦਾਇਰੇ 'ਚ ਲਿਆਂਦਾ ਹੈ ਕਿ ਇਹ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਿਰਜਿਆ ਗਿਆ, ਇਹ ਚੰਗੀ ਗੱਲ ਹੈ। ਅਸੀਂ ਕੱਲ ਵੀ ਤਾਰੀਫ ਕੀਤੀ ਕਿ ਭਾਈ ਭਗਵੰਤ ਮਾਨ ਦੀ ਸਰਕਾਰ ਜਾਂ ਉਹਨਾਂ ਦਾ ਡੀਜੀਪੀ ਭਾਵੇਂ ਅਫੀਸ਼ੀਏਟਿੰਗ ਹੈ ਜਾਂ ਐਸਐਸਪੀ ਜਾਂ ਐਸਪੀ ਮੌਕੇ ਤੇ ਹਰਪਾਲ ਸਿੰਘ ਰੰਧਾਵਾ, ਉਹਨਾਂ ਨੇ ਚੰਗਾ ਕੰਮ ਕੀਤਾ। ਲੇਕਿਨ ਦੇਖੋ ਕੰਸਪੀਰੇਸੀ ਦੀਆਂ ਕਈ ਲੇਅਰਸ ਹੁੰਦੀਆਂ ਨੇ। ਇੱਕ ਤਾਂ ਜ਼ਾਹਰ ਹੈ ਵੀ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਬੀਜੇਪੀ ਦਾ ਇਸ ਵੇਲੇ ਬੁਲਡੋਜ਼ਰ ਚੱਲ ਰਿਹਾ ਹੈ, ਬੁਲਡੋਜ਼ਰ ਕੱਲਾ ਇਹੀ ਨਹੀਂ ਵੀ ਉਹਨਾਂ ਨੇ ਮੁਸਲਮਾਨਾਂ ਦੇ ਘਰ ਤੋੜੇ ਨੇ ਯੂਪੀ ਦੇ ਵਿੱਚ ਜਾਂ ਮੱਧ ਪ੍ਰਦੇਸ਼ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਵੀ ਉਹ ਬੁਲਡੋਜ਼ਰ ਚੱਲ ਰਿਹਾ ਹੈ। ਪੋਲੀਟੀਕਲੀ ਵੀ ਬੀਜੇਪੀ ਨੇ ਜਿਹੜੀ ਭਾਵੇਂ ਆ ਖੁਦ ਹੀ ਕਦੇ ਥੋੜੀ ਲੈਕਸਟੀ ਦੇ ਨਾਲ ਸੈਕੰਡ ਲਾਈਨ ਥਰਡ ਲਾਈਨ ਕ੍ਰੀਏਟ ਕੀਤੀ ਸੀ, ਉਹਨੂੰ ਉਹਦੇ ਥੱਲੇ ਦਰੜ ਰਹੇ ਨੇ। ਉਹਦੇ 'ਚ ਅਸੀਂ ਪੰਜਾਬ 'ਚ ਬਾਦਲ ਅਕਾਲੀ ਦਲ ਦੇਖ ਸਕਦੇ ਹਾਂ, ਉਹ ਡੈਸਪਰੇਟ ਨੇ, ਉਹਨਾਂ ਨੂੰ ਅੱਜ ਆਵਾਜ਼ ਮਾਰੇ ਉਹ ਚੌਥਾ ਹਿੱਸਾ ਸੀਟਾਂ ਲੈ ਕੇ ਵੀ ਅਗਲੀਆਂ ਚੋਣਾਂ ਦੇ ਵਿੱਚ ਪਾਰਲੀਮੈਂਟ ਦੀਆਂ ਜਾਂ ਅਸੈਂਬਲੀ 'ਚ ਉਹਨਾਂ ਦੇ ਨਾਲ ਖੜਨ ਨੂੰ, ਕਿਉਂਕਿ ਉਹਨਾਂ ਨੂੰ ਇਰਰੈਲੇਵੈਂਟ ਕਰਤਾ, ਇੰਨੀਆਂ ਕੁ ਤਰ੍ਹਾਂ ਵਿਦਨ ਖੜੀਆਂ ਕਰ ਦਿੱਤੀਆਂ। ਇਸੇ ਤਰ੍ਹਾਂ ਕੇਜਰੀਵਾਲ ਜਿਹੜਾ ਬਿਲਕੁਲ ਗਾਂਧੀਵਾਦੀ ਤੇ ਸੌਫਟ ਹਿੰਦੂਤਵਾ ਤੇ ਹਨੂਮਾਨ ਚਾਲੀਸਾ ਤੇ ਦੂਸਰੇ ਤੀਸਰੇ ਵਾਲਾ ਪਾਰਟ ਸੀ, ਜੇ ਅਸੀਂ ਦੇਖੀਏ ਕਿ ਵੀ ਸਿੱਧੇ ਸਿੱਧੇ ਉਹਨਾਂ ਦਾ ਬੁਲਡੋਜ਼ਰ ਹੁਣ ਈਵਨ ਸੈਕੰਡ ਜਾਂ ਥਰਡ ਕੈਟਾਗਰੀ ਨੂੰ ਵੀ ਓਵਰ ਕਰਕੇ ਸਿਰਫ ਤੇ ਸਿਰਫ ਫਸਟ ਕਲਾਸ ਹਿੰਦੂਤਵਾ ਦਾ ਸੌਦਾ ਡਾਇਰੈਕਟ ਵੇਚਣਾ ਚਾਹੁੰਦਾ, ਫਿਰ ਅਸੀਂ ਦੇਖ ਸਕਦੇ ਹਾਂ ਕਿ ਮਨੀਸ਼ ਸਿਸੋਡੀਆ ਡਿਪਟੀ ਚੀਫ ਮਿਨਿਸਟਰ ਦਿੱਲੀ ਦਾ, ਉਹਦੀ ਗ੍ਰਿਫਤਾਰੀ, ਉਸ ਤੋਂ ਪਹਿਲਾਂ ਉਹਨਾਂ ਦੇ ਵਜ਼ੀਰ ਜਿਹੜਾ ਸਤਿਆਮੇਵ ਜੈਨ ਦੀ, ਔਰ ਇੰਨਾ ਕੁ ਬੌਂਦਲ ਗਿਆ ਕੇਜਰੀਵਾਲ ਵੀ, ਉਹਨੇ ਇਹਨਾਂ ਦੋਨਾਂ ਦੇ ਅਸਤੀਫੇ ਦਿੱਤੇ ਨੇ, ਉਹ ਅਸਤੀਫੇ ਵੀ ਮਨਜ਼ੂਰ ਕਰ ਲਏ। ਔਰ ਮੈਂ ਕੱਲ ਭਗਵੰਤ ਮਾਨ ਖੜਾ ਕੇਜਰੀਵਾਲ ਦੇ ਨਾਲ, ਔਰ ਜਿਹੜੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਮੈਂ ਜਦੋਂ ਬਾਡੀ ਲੈਂਗੁਏਜ ਦੇਖੀ ਉਹ ਤਾਂ ਬੁਰੀ ਤਰ੍ਹਾਂ ਸ਼ੇਕਨ ਹੈ, ਉਹਦੇ ਤਾਂ ਮੂੰਹ ਦੇ ਉੱਤੇ ਵੀ ਉਹ ਕੀ ਜੰਮਿਆ ਹੁੰਦਾ, ਉਹਨੂੰ ਕੀ ਕਹਿੰਦੇ ਨੇ, ਚਲੋ ਫਫੂੰਦਰ ਜੰਮੀ ਹੋਈ ਸੀ, ਉਹ ਉੱਲੀ ਲੱਗੀ ਸੀ ਬੁੱਲਾਂ ਦੇ, ਕਿਉਂਕਿ ਇੱਕ ਘਬਰਾਹਟ ਨਜ਼ਰ ਆ ਰਹੀ ਹੈ। ਹਾਂ, ਸਿਕਰੀ ਜ਼ਿਆਦਾ, ਉਹੀ ਰੰਗ ਚਿੱਟਾ ਹੀ ਹੁੰਦਾ ਨਾ ਸਾਰਾ, ਉੱਲੀ ਵੀ ਉਦਾਂ ਦੀ ਹੁੰਦੀ ਹੈ। ਉਹ ਸਾਰੇ ਦੇ ਵਿੱਚ ਉਹਨਾਂ ਨੂੰ ਤੋਂ ਤੁਹਾਨੂੰ ਨਜ਼ਰ ਆ ਰਿਹਾ ਸੀ ਵੀ ਕੀ ਹੈ, ਕਿਉਂਕਿ ਇਹ ਵੀ ਜਿਹੜਾ ਸਕੈਂਡਲ ਸਿਸੋਦੀਆ ਵਾਲਾ, ਐਕਸਾਈਜ਼ ਸ਼ਰਾਬ ਦੇ ਠੇਕੇ, ਇਹੀ ਪਾਲਿਸੀ ਪੰਜਾਬ 'ਚ ਵੀ ਲਾਗੂ ਕੀਤੀ ਹੈ। ਸੋ ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਇਸ ਕਿਸਮ ਦਾ, ਸੋ ਉਹਨਾਂ ਨੇ ਇੱਕ ਪਾਸੇ ਇੰਨਾ ਕੁ ਦਬਾਅ ਬਣਾ ਕੇ ਦਿੱਲੀ 'ਚ ਤਾਂ ਉਹਨੂੰ ਉੱਥੇ ਹੀ ਕੰਟੇਨ ਕਰਤਾ ਕੇਜਰੀਵਾਲ ਨੂੰ ਵੀ, ਔਰ ਉਹਦਾ ਜਿਹੜਾ ਅੱਗੇ ਵਧਣ ਦਾ ਜਾਂ ਦੂਜਾ ਉਹਦਾ ਆਪਣਾ ਐਂਬੀਸ਼ਨ ਹੈ। ਦੂਸਰੇ ਪਾਸੇ ਭਗਵੰਤ ਮਾਨ ਨੂੰ ਉਹਨਾਂ ਨੇ ਇੱਕ ਟਾਈਟ ਕਾਰਨਰ 'ਚ ਲਿਆ ਕੇ ਖੜਾ ਕਰਤਾ। ਔਰ ਜੇ ਤੁਸੀਂ ਸਿਕਿਉਰਿਟੀ ਇਸ਼ੂਜ਼ 'ਚੋਂ, ਕਿਉਂਕਿ ਬਹੁਤਿਆਂ ਦੀ ਯਾਦਾਸ਼ਤ ਬਹੁਤੀ ਲੰਬੀ ਨਹੀਂ ਹੁੰਦੀ, ਜੇ ਯਾਦ ਹੋਏ ਕਿ ਜਦੋਂ ਚਰਨਜੀਤ ਚੰਨੀ ਚੀਫ ਮਿਨਿਸਟਰ ਪੰਜਾਬ ਦਾ ਔਰ ਨਰਿੰਦਰ ਮੋਦੀ ਨੇ ਇਧਰ ਫਿਰੋਜ਼ਪੁਰ ਕਿਹੜੇ ਪਾਸੇ ਆਣਾ ਸੀ ਰੈਲੀ ਦੇ ਲਈ, ਮੀਂਹ ਪੈ ਰਿਹਾ ਸੀ, ਕੁਰਸੀਆਂ ਖਾਲੀ, ਅੱਧ ਰਾਹ 'ਚ ਉਹ ਮੁੜ ਗਿਆ
ਔਰ ਉਸ ਦਾ ਬਹਾਨਾ ਬਣਾ ਕੇ ਕਿ ਜੀ ਮੋਦੀ ਤੇ ਹਮਲਾ ਹੋ ਜਾਣਾ ਸੀ, ਬਾਰਡਰ ਤੋਂ ਇੰਨੀ ਦੂਰ ਸਿੱਟ ਬਣਾ ਦਿੱਤੀ, ਇਨਵੈਸਟੀਗੇਟ ਕਰਤਾ, ਉਹਨੂੰ ਪੁੱਛ ਲਿਆ ਚਰਨਜੀਤ ਚੰਨੀ ਨੂੰ, ਇਹ ਤਾਂ ਸਾਜ਼ਿਸ਼ ਸਾਰਾ ਮੀਡੀਆ ਕਿ ਮੋਦੀ ਜੀ ਨੇ ਜਾਣ ਲੱਗਿਆ ਮੋਦੀ ਸੁਨੇਹਾ ਦੇ ਗਿਆ ਕਿ ਭਗਵੰਤ ਮਾਨ ਸੇ ਕਹਿਣਾ ਧੰਨਵਾਦ ਮੈਂ ਬਚ ਕੇ ਆ ਗਿਆ ਹੂੰ। ਹੁਣ ਤੁਸੀਂ ਜੇ ਉਹ ਸਾਰੇ ਮੁੜ ਕੇ ਤੁਹਾਨੂੰ ਨਜ਼ਰ ਨਹੀਂ ਆਇਆ ਵੀ ਉਹਦੀ ਇਨਵੈਸਟੀਗੇਟ, ਉਹ ਤਾਂ ਕਿਉਂਕਿ ਕ੍ਰੀਏਟ ਕੀਤਾ ਹੋਇਆ ਸੀ ਝੂਠਾ। ਇੱਕ ਤਾਂ ਜਿਹੜਾ ਹੁੰਗਾਰਾ ਨਹੀਂ ਸੀ ਉਹਨੂੰ ਕਵਰ ਕਰਨਾ ਸੀ, ਦੂਸਰਾ ਹਮੇਸ਼ਾ ਉਹ ਪੰਜਾਬ ਦੇ ਵਿੱਚ ਇਸ ਕਿਸਮ ਦਾ ਮਾਹੌਲ ਰੱਖਣਾ ਚਾਹੁੰਦੇ ਨੇ ਕਿਉਂਕਿ ਜੇ ਉਹਨਾਂ ਨੂੰ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸਿੱਖਾਂ ਨੂੰ ਕੁੱਟ ਚਾੜ ਕੇ ਵੋਟਾਂ ਲੈਣ ਦੀ ਲੋੜ ਪੈਗੀ ਤੇ ਉਹ ਕਰਨਗੇ ਉਸ ਤੋਂ ਅਗਲੀਆਂ ਅਸੈਂਬਲੀ ਚੋਣਾਂ ਤੱਕ। ਔਰ ਪੰਜਾਬ 'ਚ ਤੁਸੀਂ ਜੇ ਦੇਖੋ ਕਿ ਜਿਹੜੇ ਸਾਰੇ ਹੀ ਉਸ ਕਿਸਮ ਦੇ ਕੁੱਤੇ ਤਾਜ਼ੇ ਇਹਨਾਂ ਦੇ ਖੈਮੇ 'ਚ ਗਏ, ਉਹਨਾਂ ਤੋਂ ਉਹਨਾਂ ਨੇ ਕਿਸ ਕਿਸਮ ਦੀ ਬਿਆਨਬਾਜ਼ੀ ਕਰਵਾਈ, ਉਹ ਅਮਰਿੰਦਰ ਹੋਏ, ਫਤਿਹ ਜੰਗ ਬਾਜਵਾ ਹੋਏ, ਔਰ ਇਹਨਾਂ ਦੇ ਸਾਰੇ ਜਿਹੜੇ ਗਵਰਨਰ ਹਾਊਸ ਦੇ ਗੇੜੇ ਵੀ ਲਾਉਂਦੇ ਨੇ, ਉਹਨਾਂ ਸਾਰਿਆਂ ਨੇ ਇਸ ਦੇ ਉੱਤੇ ਇਹੀ ਬਿਆਨਬਾਜ਼ੀ ਕੀਤੀ ਕਿ ਜੀ ਗਵਰਨਰ ਰੂਲ ਲਾਓ ਪੰਜਾਬ ਦੇ ਵਿੱਚ, ਪੁਲਿਸ ਕਿੱਥੇ ਹੈ, ਭਗਵੰਤ ਮਾਨ ਕਿੱਥੇ ਹੈ, ਸ਼ੇਖਰ ਗੁਪਤੇ ਵਰਗੇ ਜਾਂ ਦੂਸਰੇ ਲੋਕ ਤਾਂ ਹੈ ਹੀ ਹੈ ਸੀ। ਈਵਨ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਭੈਣ ਜੀ ਅਦੀਲਾ ਨੌਰੀਨ ਦੇ ਆਰਟੀਕਲ ਦੇ ਵਿੱਚ ਵੀ ਕਿ ਦਾ ਹਿੰਦੂ ਵਰਗਾ ਜਿਹੜਾ ਉਹਨੇ ਵੀ ਉਹੀ ਨੈਰੇਟਿਵ ਜਿਹੜਾ ਅੱਗੇ ਤੋਰਿਆ। ਔਰ ਕੱਲਾ ਇਹੀ ਨਹੀਂ, ਈਵਨ ਜਿਹੜੇ ਸੋ ਕਾਲਡ ਐਕਸਪਰਟ ਨੇ, ਹੁਣ ਅਮਰਜੀਤ ਸਿੰਘ ਦੁੱਲਟ ਐਕਸ ਰਾਜ ਚੀਫ ਹੈ, ਹਾਲਾਂ ਜਦੋਂ ਉਹ ਗੱਲ ਕਰਦਾ ਇਵੇਂ ਕਸ਼ਮੀਰੀਆਂ ਨੂੰ ਇਵੇਂ ਲੱਗਦਾ ਵੀ ਨਹੀਂ ਇਹ ਸਾਡੇ ਨਾਲ ਹਮਦਰਦੀ ਕਰਦਾ ਹੈ, ਤੇ ਜਦੋਂ ਸਿੱਖਾਂ ਬਾਰੇ ਵੀ ਗੱਲ ਕਰਦਾ ਲੱਗਦਾ ਕਿ ਭਾਵੇਂ ਰਾਜ ਦਾ ਚੀਫ ਰਿਹਾ ਲੇਕਿਨ ਇਹ ਪੰਜਾਬੀ ਸਿੱਖ ਹੋਣ ਦੇ ਨਾਤੇ ਪਤਤ ਸਿੱਖ ਹੈ, ਉਹਦੀ ਹਮਦਰਦੀ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜਾ ਇੰਟੈਲੀਜੈਂਸ ਦੇ ਲਈ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਉਹ ਹਮੇਸ਼ਾ ਹੀ ਇੰਟੈਲੀਜੈਂਸ ਰਹਿੰਦੇ ਨੇ, ਉਹਨਾਂ ਦੀ ਲਾਇਲਟੀ ਉੱਥੇ ਹੀ ਹੁੰਦੀ ਹੈ। ਹੁਣ ਉਹਦਾ ਜਿਹੜਾ ਇੱਕ ਰਾਈਟ ਅਪ ਆਇਆ, ex-Raj Chief Dullett warns against misgovernance in Punjab, says it can't be governed from Delhi. ਹੁਣ ਇਹ ਟੂ ਲੇਅਰਡ ਹੈ। ਜੇ ਅਸੀਂ ਇਹਨੂੰ ਪੜਾਂਗੇ ਜਿਹਨਾਂ ਨੂੰ ਥੋੜੀ ਕਾਜ਼ ਨਾਲ ਹੈ ਹਮਦਰਦੀ, ਉਹ ਕਹਿਣਗੇ ਦੇਖੋ ਜੀ ਉਹਨੇ ਤਾਂ ਬਿਲਕੁਲ ਠੀਕ ਕਿਹਾ ਡੁਲਟ ਨੇ ਕਿ ਉਹਨੂੰ ਪੰਜਾਬ ਔਰ ਕਸ਼ਮੀਰ ਐਸੇ ਸੂਬੇ ਨੇ ਜਿਨ੍ਹਾਂ ਨੂੰ ਤੁਸੀਂ ਦਿੱਲੀ ਤੋਂ ਗਵਰਨ ਨਹੀਂ ਕਰ ਸਕਦੇ। ਜਦੋਂ ਉਹ ਦਿੱਲੀ ਤੋਂ ਕਹਿ ਰਿਹਾ ਹੈ, ਉਹ ਏਜੰਸੀਆਂ ਵੱਲੋਂ ਨਹੀਂ ਕਹਿ ਰਿਹਾ, ਉਹ ਕੇਜਰੀਵਾਲ ਨੂੰ ਕਹਿ ਰਿਹਾ। ਉਹਨੂੰ ਕਿਹਾ ਜੀ ਭਗਵੰਤ ਮਾਨ ਠੀਕ ਹੈ, ਅੱਛਾ ਬੰਦਾ ਹੈ, ਸ਼ਰੀਫ ਆਦਮੀ ਹੈ, ਪਰ ਕੰਟਰੋਲ ਤਾਂ ਕੇਜਰੀਵਾਲ ਕੋਲ ਹੈ। ਇਸ ਲਈ ਹੁਣ ਉਹ ਇਹ ਨਹੀਂ ਕਹਿ ਰਹੇ ਵੀ ਏਜੰਸੀਆਂ ਤਾਂ ਪਹਿਲਾਂ ਹੀ ਰਨ ਕਰ ਰਹੀਆਂ ਨੇ, ਉੱਥੇ ਉਹਨਾਂ ਨੇ ਲਿਆ ਕੇ ਬਿਠਾਈਆਂ ਹੋਈਆਂ। ਔਰ ਉਹਨੇ ਇਹ ਕਿਹਾ ਕਿ ਵੀ ਇਹ ਸਾਰੇ ਦੇ ਵਿੱਚ ਜਿਹੜਾ ਹੈ ਇਹ ਦੇਖਣਾ ਪਏਗਾ। ਉਹਨੇ ਕਿਹਾ ਜੀ ਹੀ ਇਜ਼ ਨਾਟ ਭਗਵੰਤ ਮਾਨ ਇਜ਼ ਅ ਡੀਸੈਂਟ ਪਰਸਨ, ਹੀ ਇਜ਼ ਨਾਟ ਕੰਪੀਟੈਂਟ। ਅਰਵਿੰਦ ਕੇਜਰੀਵਾਲ ਕਾਂਟ ਰਨ ਪੰਜਾਬ, ਕਿ ਉਹ ਰਨ ਨਹੀਂ ਕਰ ਸਕਦਾ। ਇਸ ਲਈ ਉਹਨੇ ਜਿਹੜਾ ਬਾਕੀ ਉਹ ਗੋਲਮੋਲ ਕਰ ਦਿੱਤਾ ਕਿ ਵੀ ਇਹ ਜੇ ਤੁਸੀਂ ਪੰਜਾਬ ਨੂੰ ਪ੍ਰੈਜ਼ੀਡੈਂਟ ਰੂਲ 'ਚ ਲਿਆਓਗੇ ਫਿਰ ਜਿਹੜਾ ਇਹ ਠੀਕ ਨਹੀਂ ਹੋਏਗਾ, ਪੰਜਾਬ ਬਹੁਤ ਪਹਿਲਾਂ ਹੀ ਮੁਸ਼ਕਲਾਂ 'ਚੋਂ ਗੁਜ਼ਰਿਆ। ਇਹ ਇੱਕ ਥੋੜੀ ਆਟੋ ਜਨਰੇਟਿਡ ਹਮਦਰਦੀ ਦੇ ਲਈ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ, ਬੀਜੇਪੀ ਡਿਮਾਂਡਿੰਗ ਗਵਰਨਰਸ ਰੂਲ ਇਨ ਸਟੇਟ, ਪੀਪਲ ਨੋ ਥੀਸ ਲੀਡਰਸ ਹੈਵ ਬੀਨ ਐਂਟੀ ਪੰਜਾਬ। ਇਹ ਸੀਐਮ ਮਾਨ ਕਹਿ ਰਿਹਾ, ਇਹ ਹੁਣ ਕਹਿ ਰਹੇ ਨੇ ਇਹ ਪਹਿਲਾਂ ਤੋਂ ਹੀ ਐਂਟੀ ਪੰਜਾਬ ਨੇ। ਔਰ ਉਹਦੇ 'ਚ ਉਹਨਾਂ ਸਾਰਿਆਂ ਦਾ ਹੀ ਕੈਪਟਨ ਅਮਰਿੰਦਰ, ਕੇਵਲ ਢਿੱਲੋਂ, ਬਲਬੀਰ ਸਿੰਘ ਸਿੱਧੂ, ਫਤਿਹ ਜੰਗ ਬਾਜਵਾ, ਰਾਜਕੁਮਾਰ ਵੇਰਕਾ, ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ, ਇਹ ਸਾਰੇ ਹੀ ਉਹ ਕਾਂਗਰਸੀ ਜਿਹੜੇ ਜਾ ਕੇ ਬੀਜੇਪੀ ਦੇ ਵਿੱਚ ਬੈਠੇ ਨੇ। ਇਹ ਸਭ ਤੋਂ ਜ਼ਿਆਦਾ ਉੜਕ ਉੜਕੀ ਜਿਹੜਾ ਇਸ ਕਿਸਮ ਦਾ ਰੌਲਾ ਪਾ ਰਹੇ ਨੇ। ਉਹ ਜਿਵੇਂ ਹੁੰਦਾ ਹੈ ਵੀ ਜਿਹੜਾ ਨਵਾਂ ਸਿੱਖ ਬਣੇ ਉਹ ਜਕਾਰਾ ਬੜਾ ਉੱਚੀ ਛੱਡਦਾ ਇਹ ਦੱਸਣ ਦੇ ਲਈ ਕਿ ਵੀ ਮੈਂ ਇਹਨਾਂ ਨਾਲੋਂ ਵਧੀਆ ਸਿੱਖ ਹੈ। ਔਰ ਇਹੀ ਹਾਲ ਇਹਨਾਂ ਸਾਰਿਆਂ ਦੇ। ਲੇਕਿਨ ਇਸ ਸਾਰੇ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿਉਂਕਿ ANI ਦੀ ਨਿਊਜ਼ ਆਈਟਮ ਜਿਸ ਦੇ ਵਿੱਚ ਕੰਵਰ ਸੰਧੂ ਜਿਹੜਾ ਸਿੱਖ ਮੂਵਮੈਂਟ ਦੀ ਕਵਰੇਜ ਕਰਦਾ ਆਲਮੋਸਟ ਸਾਰੇ ਹੀ ਅਖਬਾਰਾਂ ਦੇ ਜਿਹੜਾ ਉਹ ਐਡੀਟਰ ਬਣਿਆ, ਇੰਡੀਆ ਟੁਡੇ ਵੀ ਔਰ ਇੰਡੀਅਨ ਐਕਸਪ੍ਰੈਸ ਵੀ, MLA ਵੀ ਬਣਿਆ। ਉਹਦੀ ਸਭ ਤੋਂ ਜਿਹੜੀ ਹੈ ਕਾਮੈਂਟਰੀ ਉਹ TV ਤੇ ਉੱਤੇ ਜਾਂ ਦੂਜੀ ਸੀ। ਉਹਨੇ ਕਿਹਾ ਜੀ ਇਟ ਇਜ਼ ਜਸਟ ਬਿਗਨਿੰਗ, ਸਿਚੁਏਸ਼ਨ ਕੈਨ ਗੈਟ ਬੈਟਰ ਇਫ ਪੰਜਾਬ ਪੁਲਿਸ ਗਵਰਨਮੈਂਟ ਟੇਕ ਕੇਅਰ। ਉਹ ਇਹ ਕਹਿ ਰਿਹਾ ਜੀ ਇਹ ਬਿਲਕੁਲ ਜਿਹੜਾ ਇਸ ਦਾ ਧਿਆਨ ਰੱਖਣਾ ਚਾਹੀਦਾ ਕਿ ਵੀ ਇਹ ਜਿਹੜਾ ਹਾਲਾਤ ਨੇ ਇਹ whatever happened in Ajnala, I think it is worrisome. It seems like the police were not ready or they had no idea what was going to happen. I wish the police were well prepared. ਇਹ ਸੰਧੂ ਹੁਣ ਇਹ ਉਹ ਨੇ ਜਿਹੜੇ ਸਿੱਖਾਂ ਦੇ ਇੱਕ ਤਬਕੇ 'ਚ ਵੀ ਹੁਣ ਇਹ ਗਲੋਬਲ ਪੰਜਾਬ ਦੇ ਉੱਤੇ ਕਿਸੇ ਹੋਰ ਦੇ ਉੱਤੇ ਕੰਵਰ ਸੰਧੂ ਜਿਹੜਾ ਟਾਕ ਸ਼ੋਅ ਵੀ ਕਰਦਾ ਰਿਹਾ
ਹੁਣ ਵੀ ਕਰਦਾ ਹੋਣਾ, ਬਹੁਤ ਸਾਰੀਆਂ ਜਬਰੀਆਂ ਮਾਰੀਆਂ ਹੋਣੀਆਂ ਨੇ। ਔਰ ਉਹਨੇ ਕਿਹਾ ਕਿ ਜੀ ਇਹ ਜਿਵੇਂ ਅੰਮ੍ਰਿਤਪਾਲ ਨੇ ਧਮਕੀ ਦਿੱਤੀ ਜਦੋਂ ਪੁਲਿਸ ਨੂੰ, ਉਹ ਇਮੀਡੀਏਟਲੀ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ, ਵੈਰੀਫਾਈ ਕਰਨਾ ਚਾਹੀਦਾ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜੋ 1980 'ਚ ਵਾਪਰਿਆ, ਜੋ ਹੁਣ ਵਾਪਰ ਰਿਹਾ, ਇਹਦੇ 'ਚ ਕੁਝ ਸਿਮਿਲੈਰਿਟੀਜ਼ ਵੀ ਨੇ, ਇਹ ਮੈਟਰ ਆਫ ਕੰਸਰਨ ਹੈ। ਉਦੋਂ ਵੀ ਇਵੇਂ ਹੀ ਹੁੰਦਾ ਸੀ ਕਿ ਲੋਕਾਂ ਦੇ ਕੇਸ ਬਣਾਏ ਜਾਂਦੇ ਸੀ, ਪੀਪਲ ਵਰ ਕੌਟ, ਫਿਰ ਲੋਕ ਇਕੱਠੇ ਹੋ ਕੇ ਆ ਜਾਂਦੇ ਸੀ, ਦੇ ਵਰ ਰਿਲੀਜ਼ਡ। ਇਹਦਾ ਮਤਲਬ ਸਟੇਟ ਦੀ ਰਿਟ ਨਹੀਂ ਹੈ। ਸੋ ਉਹਨਾਂ ਨੇ ਆਲਰੇਡੀ ਇਸ ਸਾਰੇ ਚੋਰ ਇਸ ਦਬਾਅ ਦੇ ਥੱਲੇ ਸੀ ਕਿ ਈਵਨ ਭਗਵੰਤ ਮਾਨ, ਅਦਰਵਾਈਜ਼ ਉਹਦੀ ਸਰਕਾਰ ਨੇ ਸੰਜਮ ਤੋਂ ਕੰਮ ਲਿਆ, ਠੀਕ ਹੈਂਡਲ ਕੀਤਾ, ਲੇਕਿਨ ਉਹ ਕਹਿੰਦਾ ਖਾਲਿਸਤਾਨ ਸਪੋਰਟਰਸ ਗੈਟਿੰਗ ਫੰਡਸ ਫਰਮ ਪਾਕਿਸਤਾਨ ਅਦਰ ਕੰਟਰੀਜ਼। ਭਗਵੰਤ ਮਾਨ ਹੁਣ ਇਹ ਆ ਉਹ ਪ੍ਰੈਸ਼ਰ ਕਿ ਵੀ ਉਹ ਸਾਰਾ ਉਹਦੇ ਖਾਤੇ 'ਚ ਪਾ ਰਹੇ ਨੇ, ਉਹ ਅੱਗੋਂ ਪਾਕਿਸਤਾਨ ਦੇ ਖਾਤੇ 'ਚ ਪਾ ਰਿਹਾ, ਔਰ ਸੈਂਟਰਲ ਏਜੰਸੀਆਂ ਪਹਿਲਾਂ ਹੀ ਪਾਕਿਸਤਾਨ ਦੇ ਖਾਤੇ 'ਚ ਪਾ ਰਹੀਆਂ ਨੇ। ਔਰ ਇਸ ਸਾਰੇ 'ਚੋਂ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਹੈ। ਇਹਦੇ ਬਾਵਜੂਦ ਮੈਂ ਸਮਝਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਇੱਕ ਚੰਗੇ ਢੰਗ ਦੇ ਨਾਲ ਉਹਨਾਂ ਨੇ ਹੁਣ ਪਿਛਲੇ ਦਿਨਾਂ 'ਚ ਉਹ ਭੂਰੇ ਕਾਨਾ, ਜਿਹੜਾ ਸੰਤ ਕਰਤਾਰ ਸਿੰਘ ਪਿੰਡਾਂ ਵਾਲਿਆਂ ਦਾ ਪਿੰਡ ਹੈ, ਉੱਥੇ ਵੀ ਸਮਾਗਮ ਸ਼ਾਮਲ ਹੋਏ। ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ, ਜਿਨ੍ਹਾਂ ਦਾ 30ਵਾਂ ਸ਼ਹੀਦੀ ਦਿਨ ਅੱਜ ਅਸੀਂ ਜਿਹਨੂੰ ਪ੍ਰੋਗਰਾਮ ਸਮਰਪਿਤ ਕੀਤਾ, ਉਹਦੇ 'ਚ ਵੀ ਸ਼ਮੂਲੀਅਤ ਕੀਤੀ। ਉਹਨਾਂ ਨੇ ਚੰਗੇ ਢੰਗ ਨਾਲ ਰਿਸਪੌਂਡ ਕੀਤਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਏਜੰਸੀਆਂ ਆਪਣੀ ਖੇਡ ਰਹੀਆਂ ਹੁੰਦੀਆਂ ਨੇ, ਔਰ ਉਹ ਕਿਉਂ ਗਵਰਨਰ ਰੂਲ ਲਾਗੂ ਕਰਨਾ ਹਾਲਾਂਕਿ ਭਗਵੰਤ ਮਾਨ ਜਾਂ ਉਹਦੀ ਹਕੂਮਤ ਜਾਂ ਕੇਜਰੀਵਾਲ ਉਹ ਆਲਰੇਡੀ ਹਿੰਦੂਤਵਾਦੀ BC ਟੀਮ ਹੈ, ਪਰ ਉਹ ਇਸ ਨਤੀਜੇ ਤੇ ਪਹੁੰਚੀਆਂ ਲੱਗਦੀਆਂ ਕਿ ਸਿੱਖਾਂ ਨੂੰ ਇੱਕ ਹੋਰ ਕੁੱਟ ਚਾੜਨ ਦੀ ਲੋੜ ਹੈ। ਉਹਨਾਂ ਨੂੰ ਲੱਗਦਾ ਵੀ ਡਾਇਸਪੋਰਾ ਸਿੱਖਾਂ ਨੇ ਵੀ ਖਾਲਿਸਤਾਨ ਰੈਫਰੈਂਡਮ ਦੇ ਨਾਲ ਇਹਨਾਂ ਦੇ ਝੂਠਾਂ ਨੂੰ ਜਿਹੜਾ ਉਹ ਪਾਸੇ ਕਰ ਦਿੱਤਾ ਹੈ ਕਿ ਭਾਈ ਸਿੱਖ ਨਹੀਂ ਚਾਹੁੰਦੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਦੀਪ ਸਿੱਧੂ ਦੀ ਬਦੌਲਤ, ਕਿਉਂਕਿ ਇੱਕ ਪਾਸੇ ਕਾਮਰੇਡੀ ਲਾਣਾ ਤਾਂ ਉਹਨਾਂ ਨੇ ਕਾਬੂ ਕੀਤਾ ਹੋਇਆ ਸੀ, ਜਿਹੜੀ ਨੌਜਵਾਨਾਂ ਦੇ ਵਿੱਚ ਜਿਹੜੀ ਜਾਗਰਤੀ ਆਈ, ਅੰਮ੍ਰਿਤਪਾਲ ਸਿੰਘ ਇੱਕ ਆਈਕੋਨਿਕ ਫਿਗਰ ਦੇ ਤੌਰ ਦੇ ਉੱਤੇ ਜਿਹੜੇ ਮੁੱਢਲੇ ਇਸ਼ੂਜ਼ ਨੂੰ ਉਹਨਾਂ ਨੇ ਲਿਆ ਕਿ ਜੇ ਏਜੰਸੀਆਂ ਨੇ ਡਰੱਗ ਵਾਰਫੇਅਰ ਸ਼ੁਰੂ ਕੀਤੀ, ਸਬਸਟੈਂਸ ਐਬਿਊਜ਼ ਜਿਹੜੀ ਵਾਰ ਦਾ ਹਿੱਸਾ ਹੈ, ਤੇ ਜੇ ਕੋਈ ਨਿਕਲਦਾ ਵੀ ਇਹਨੂੰ ਅਸੀਂ ਖਤਮ ਕਰਨਾ ਤਾਂ ਜ਼ਾਹਰ ਹੈ ਕਿ ਇਹਦਾ ਮਤਲਬ ਹੈ ਵੀ ਜਿਹੜੇ ਡਰੱਗ ਵਾਲੇ ਸੀ, ਜੇ ਉਹ ਇੱਕ ਪਾਸੇ ਡਰੱਗ ਛੱਡਦੇ ਨੇ, ਦੂਸਰੇ ਪਾਸੇ ਅੰਮ੍ਰਿਤ ਛਕ ਕੇ ਸਿੰਘ ਸੱਜ ਕੇ ਆ ਕੇ ਨਾਲ ਖਲੋ ਜਾਂਦੇ ਨੇ, ਉਹਨਾਂ ਨੂੰ ਇਹ ਹੈ ਕਿ ਇਹ ਤਾਂ ਟੂ ਫਰੰਟ ਡਿਫੀਟ ਹੋ ਰਹੀ ਹੈ। ਇੱਕ ਪਾਸੇ ਉਹਨਾਂ ਦਾ ਡਰੱਗਸ ਨਾਲ ਜਿਹੜਾ ਬਿਲਕੁਲ ਉਹਨਾਂ ਨੂੰ ਨਕੰਮੇ ਬਣਾਉਣ ਦੀ ਲਾਈਨ ਆ, ਉਹ ਏਜੰਡਾ ਖਤਮ ਹੁੰਦਾ ਹੈ। ਉਸ ਰਾਹੀਂ ਜਿਹੜੀ ਮਨੀ ਜਨਰੇਟ ਕਰਕੇ ਬਿਊਰੋਕਰੈਟ, ਪੁਲਿਸ ਏਜੰਸੀਆਂ ਉਹ ਆਪਣੀਆਂ ਜੇਬਾਂ ਭਰ ਰਹੀਆਂ ਸੀ, ਉਹ ਖਤਮ ਹੁੰਦੀਆਂ। ਦੂਸਰੇ ਪਾਸੇ ਉਹ ਜਿਹੜੇ ਨੇ ਫੁੱਟ ਸੋਲਜਰ ਤਿਆਰ ਹੋ ਰਹੇ ਨੇ ਖਾਲਸਾ ਪੰਥ ਦੇ, ਜਿਹੜੇ ਖਾਲਿਸਤਾਨ ਦੇ ਲਈ ਜੂਝਣ ਵਾਲੇ ਨੇ। ਸੋ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ, ਕਿਉਂਕਿ ਜਦੋਂ ਵੀ ਕੁਛ ਇਸ ਕਿਸਮ ਦਾ ਕਰਨਾ ਹੈ, 3 ਵਾਕਿਆ ਘੱਟੋ ਘੱਟ ਜ਼ਰੂਰ ਕਰਵਾਏ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਲੱਗੇ ਕਿ ਵੀ ਇਹ ਧੱਕਾ ਨਹੀਂ। ਹੁਣ ਆਲਰੇਡੀ ਅਜਨਾਲਾ ਘਟਨਾ ਨੂੰ ਇੰਨਾ ਉਹਨਾਂ ਨੇ ਮੀਡੀਆ ਬਲਾਸਟ ਦਿੱਤਾ ਔਰ ਇੰਨਾ ਰਿਐਕਸ਼ਨ ਕੀਤਾ ਕਿ ਇਹਦੀ ਆੜ ਦੇ ਵਿੱਚ ਇਹਨਾਂ ਨੇ ਜੇ ਆਉਣ ਵਾਲੇ ਪੀਰੀਅਡ 'ਚ 1-2 ਮਾਈਨਰ ਇਨਸੀਡੈਂਟਸ ਵੀ ਕਿਤੇ ਹੋ ਜਾਂਦੀਆਂ ਨੇ ਤੇ ਫਿਰ ਇਹਨਾਂ ਦਾ ਰਾਹ ਪੱਧਰਾ ਹੋਏਗਾ। ਗਵਰਨਰ ਰੂਲ ਕਰਕੇ ਜਿਹੜੇ ਸਾਰੇ ਰੈਂਟਾ ਸਿੱਖ ਗਏ ਨੇ ਕਾਂਗਰਸ ਛੱਡ ਕੇ ਜਾਂ ਅਦਰਵਾਈਜ਼ BJP 'ਚ ਬੈਠੇ ਨੇ, ਉਹਨਾਂ ਨੂੰ ਅੱਗੇ ਉਹਨਾਂ ਦੇ ਐਡਵਾਈਜ਼ਰ ਦੇ ਨਾਲ ਲਾਣਗੇ। ਔਰ ਪੂਰਾ ਆਲਰੇਡੀ ਪੰਜਾਬ ਦੇ ਵਿੱਚ ਲਿਸਟਾਂ ਫੜੋ ਫੜੀ ਰੋਕਣਾ, ਇਹ ਸਿਸਟਮ ਜਿਹੜਾ ਆਲਰੇਡੀ ਚੱਲ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ
ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बीते कल यानी कि 27 फरवरी के दिन पाकिस्तानी हवाई फौज ने बालाकोट ते भारती हमले का जिहड़ा जवाब दिंदियां भारत का एक जिहड़ा मिग जहाज है सुट लिया सी अते उस दे पायलट अभिनंदन नूं हिरासत विच लै लिया सी। सो इस घटना ने भारत की जिहड़ी फौजी औकात जगजार कीती सी। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुन लिया, लिखण लई तुहाडा सब दा बहुत शुक्रिया जी। डॉक्टर साहब की कहना चाहोगे? देखो असी जिथे पिछले सैगमेंट्स यूट्यूब ते जिहड़े साडे व्यूअर्स लाइव चैट च आए उन्हां नूं रैकगनाइज कीता है। फेसबुक के उत्ते भी वीर सुरजीत सिंह बाजवा उन्होंने गुरफतेह और उनका गुड जॉब, पंजाब हल ओनली खालिस्तान। असी बिल्कुल सहमत हैं बाजवा साहब। गुरसिख ढिलों लिखते हैं वाहिगुरू जी का खालसा वाहिगुरू जी की फतेह। भैन जी बलप्रीत कौर सरन वेरी इंटरेस्टिंग एंड इनफॉर्मेटिव कन्वर्सेशन एज ऑलवेज। बहुत शुक्रिया भैन जी तुहाडे इन्हां दे इस किस्म के बोलां नाल सानूं होर हौसला हुंदा है। तरलोक सिंह बिलिंग, दविंदर संधू और फिर भैन जी बलप्रीत कौर सरन जी ने लिखा। जसबीर सिंह लिखते हैं इंडियन डीप स्टेट बिहाइंड बेदवी ऑफ गुरु ग्रंथ साहिब, सो डोंट एक्सपैक्ट जस्टिस फ्रॉम ओनली जस्टिस आज़ादी रेफरेंडम खालिस्तान। तुसी बिल्कुल ठीक फरमाया कि भी ये अल्टीमेटली साडे लई खालिस्तान तो बिना होर कोई चॉइस बाकी नहीं है। मान सिंह लिखते हैं धन्यवाद खालसा जी, सही जानकारी साडे तक पहुँचाने। सो नाइस। हुण तुसी खाम खा क्या भी असी चुस्कियां ला के कोई कवांगे जां दूजा इन्नी फैंटास्टिक टी ता अभिनंदन भी आया उत्थे जाके असी चुस्कियां कित्थों लाणियां ने? तुसी चटकारे ला ला के ते तुसी कमेंटरी जे तां पाकिस्तानी सानू उस चाह दा कोई खास उहदे च पता नहीं इलायचियां दालचीनी मसाला पाया चाह वाला की पाया है ਉਹ ਤਾਂ ਫਿਰ ਵਾਕਈ ਫੈਂਟੈਸਟਿਕ ਹੋਏਗੀ। ਉਹ यूपी बिहार ਦਾ ਭਈਆ ਉਦਾਂ ਦੀ ਪੀਂਦਾ ਆਇਆ ਹੋਣਾ ਜਿਹੜੀ ਉਹ ਕਾਲੀ ਚਾਹ ਹੁੰਦੀ ਹੈ ਉੱਥੇ ਵਾਕਈ ਫੈਂਟੈਸਟਿਕ ਮਿਲੀ। ਦੇਖੋ ਗੱਲ ਇਹ ਹੈ ਕਿ ਵੀ ਜੇ ਤੁਸੀਂ ਇਹਨਾਂ ਦਾ ਹਿੰਦੂਤਵੀਆਂ ਦਾ ਹਾਲ ਦੇਖੋ ਜੀ, ਜਦੋਂ ਕੁਝ ਵੀ ਨਹੀਂ ਹੁੰਦਾ ਇੰਨੇ ਕ ਨਾਂ ਰੱਖ ਦਿੱਤੇ ਨੇ ਇਹਨਾਂ ਨੇ। ਇਹ ਸ਼ੌਰਿਆ ਦਿਵਸ ਕੋਈ ਕਾਰਗਿਲ ਨਾਲ ਜੋੜ ਕੇ, ਕੋਈ ਕਿਸੇ ਨਾਲ, ਕੋਈ ਕਿਸੇ ਨਾਲ। ਤੇ ਮੈਂ ਕੱਲ ਦਾ ਲੱਭ ਰਿਹਾ, ਮੈਂ ਕਿਹਾ ਵੀ ਇਹ ਅਭਿਨੰਦਨ ਦਿਵਸ ਹੀ ਕੋਈ ਸੈਲੀਬ੍ਰੇਟ ਕਰ ਰਹੇ ਨੇ ਕਿ ਭਾਈ 2019 ਦੀ ਅਸੀਂ ਗੱਲ ਕਰ ਰਹੇ ਹਾਂ ਔਰ ਇਹੀ 27 ਫਰਵਰੀ 2019 ਅੱਜ 2023 ਆ ਗਿਆ ਕਿ ਭਾਈ ਉਹ ਜਿਹੜੀ ਉਹਦੀ ਚਾਹ ਦੀ ਫੈਂਟੈਸਟਿਕ, ਤੁਹਾਡਾ ਮਿਗ ਕਿੱਥੇ ਗਿਆ, ਤੁਹਾਡਾ ਜਿਹੜਾ ਪਾਕਿਸਤਾਨ ਨੂੰ ਦਬ ਲੈਣ ਦੀ ਗੱਲ ਕਿੱਥੇ ਗਈ। ਔਰ ਕੁਦਰਤੀ ਕਿਉਂਕਿ ਮੈਂ ਵੈਸੇ ਇਹਨੂੰ ਕੱਲ ਡਿਸਕਸ ਕਰਨਾ ਚਾਹੁੰਦਾ ਸੀ ਪਰ ਸਾਡਾ ਵਕਤ ਲੰਘ ਗਿਆ ਸੀ। ਅੱਛਾ। ਤੇ ਅੱਜ ਕੁਦਰਤੀ ਮੈਂ ਪ੍ਰਵੀਨ ਸਾਨੀ ਜਿਹੜੇ ਉਹਨਾਂ ਦੇ ਫੌਜੀ ਐਕਸਪਰਟ ਨੇ ਉਹਨਾਂ ਦੀ ਉਸ ਪੀਰੀਅਡ ਦੇ ਵਿੱਚ ਹੀ ਇੱਕ ਡਿਬੇਟ ਦੀ ਵੀਡੀਓ ਵੀ ਮੇਰੇ ਸਾਹਮਣੇ ਆਈ। ਅੱਛਾ। ਤੇ ਮੈਨੂੰ ਲੱਗਾ ਕਿ ਵੀ ਦੇਖੋ ਇਹ ਵੀ ਇੱਕ ਰੱਬ ਦੀ ਨਿਮਤ ਹੁੰਦੀ ਹੈ ਕਿ ਜਦੋਂ ਇੱਕ ਪਾਸੇ ਬਿਲਕੁਲ ਝੂਠਾ ਨੈਰੇਟਿਵ ਘੜਿਆ ਜਾ ਰਿਹਾ ਹੋਏ, ਉਸ ਦੇ ਉੱਤੇ ਪਲੱਥਣ ਜਿਹੜੀ ਹੈ ਉਹ ਪੈਟਰੀਓਟਿਜ਼ਮ ਦੀ, ਦੇਸ਼ ਭਗਤੀ ਦੀ, ਮੁਲਕ ਪ੍ਰਸਤੀ ਦੀ ਚਾੜੀ ਜਾ ਰਹੀ ਹੋਏ, ਕੋਈ ਵੀ ਉਸ ਦੇ ਉੱਤੇ ਸਵਾਲ ਕਰੇ ਤਾਂ ਉਸ ਦੇ ਪਿੱਛੇ ਜਿਹੜਾ ਹੈ ਉਹ ਜਿਵੇਂ ਉਹ ਗਿੱਦੜਾਂ ਪੈਕ ਆਫ ਵੁਲਵਸ ਜਿਹੜਾ ਹੈ ਉਹ ਪੈਂਦਾ, ਉਹਨਾਂ ਦੇ ਉੱਤੇ ਤੁਸੀਂ ਝਪਟ ਰਹੇ ਹੋ। ਉਦੋਂ ਵੀ ਜੇ ਕੋਈ ਬੰਦਾ ਇਮਾਨਦਾਰੀ ਨਾਲ ਇਹ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ ਕਿ ਤੁਸੀਂ ਬਿਲਕੁਲ ਹਾਰੇ, ਤੁਹਾਡੀ ਡਿਫੀਟ ਸੀ, ਤੁਹਾਡੇ ਪੱਲੇ ਕੁਛ ਨਹੀਂ ਹੈ। ਪਾਕਿਸਤਾਨੀ 에ਅਰ ਫੋਰਸ ਨੇ ਇੱਕ ਵਾਰੀ ਫੇਰ ਦੱਸ ਦਿੱਤਾ ਹੈ ਕਿ ਭਾਈ ਜਿਹੜਾ ਤੁਸੀਂ ਉਹਨਾਂ ਦੇ ਸਾਹਮਣੇ ਖਲੋਵੋਗੇ ਨਹੀਂ। ਔਰ ਉਹ ਜਿਹੜੀ ਉਹਨਾਂ ਦੀ ਕੁਛ ਮਿੰਟ ਦੀ ਵੀਡੀਓ ਹੈ, ਕਿਉਂਕਿ ਕਾਪੀਰਾਈਟ ਹੁੰਦਾ ਹੈ, ਮੇਰਾ ਤਾਂ ਚਾਹਨਾ ਹੁੰਦੀ ਹੈ ਇਸ ਕਿਸਮ ਦਾ ਓਰੀਜਨਲ ਦਿਖਾਇਆ ਜਾਏ, ਪਰ ਕਿਉਂਕਿ ਜਿਹੜਾ ਇੰਟਰਵਿਊ ਕਰ ਰਿਹਾ ਹੈ ਉਹ ਵੀ ਮਿਲਟਰੀ ਮਾਮਲਿਆਂ ਦਾ ਐਕਸਪਰਟ ਹੈ, ਉਹਨੇ ਕਿਹਾ ਜੀ ਕਿ ਵੀ ਇਹ ਜਿਹੜਾ ਜੋ ਵੀ ਹੋਇਆ, ਕਿਉਂਕਿ 14 ਫਰਵਰੀ ਨੂੰ ਪੁਲਵਾਮਾ ਅਟੈਕ ਦੇ ਨਾਂ ਥੱਲੇ ਜਿਹਦੇ 40 ਦੇ ਕਰੀਬ ਬੇਗੁਨਾਹ ਜਿਹੜੇ ਵਿਚਾਰੇ ਦਲਿਤਾਂ ਔਰ ਬੈਕਵਰਡ ਕਲਾਸਿਸ ਦੇ ਸਿੱਖਾਂ ਦੇ ਮੁੰਡੇ ਮਾਰੇ ਗਏ, CRPF ਵਾਲੇ, ਉਹਨਾਂ 'ਚ ਕੋਈ ਬ੍ਰਾਹਮਣ, ਕੋਈ ਮੋਦੀ ਦਾ ਰਿਸ਼ਤੇਦਾਰ, ਕੋਈ ਅਮਿਤ ਸ਼ਾਹ ਦਾ ਰਿਸ਼ਤੇਦਾਰ, ਕੋਈ ਦੂਜਾ ਨਹੀਂ ਸੀ। ਔਰ ਫਿਰ ਉਹਨਾਂ 2 ਹਫ਼ਤਿਆਂ ਦੇ ਵਿੱਚ ਜਦੋਂ
ਉਹ ਮਾਹੌਲ ਸਾਰਾ ਇਹਨਾਂ ਨੇ ਬਣਾਇਆ, ਕਿਉਂਕਿ ਇਹ ਉਹ ਪੀਰੀਅਡ ਸੀ ਕਿ ਮੋਦੀ ਦਾ ਗ੍ਰਾਫ ਥੱਲੇ ਜਾ ਰਿਹਾ ਸੀ। 2019 ਦਾ ਪੀਰੀਅਡ, ਇਲੈਕਸ਼ਨਾਂ ਹੋਣ ਜਾ ਰਹੀਆਂ ਸੀ ਔਰ ਉਹਨਾਂ ਨੂੰ ਕੁਛ ਨਾ ਕੁਛ ਇਸ ਕਿਸਮ ਦਾ ਚਾਹੀਦਾ ਸੀ। ਔਰ ਫਿਰ ਉਹਨਾਂ ਨੇ ਆਲਮੋਸਟ, ਜਦੋਂ ਤੱਕ ਅਸੀਂ ਦੇਖਦੇ ਹਾਂ ਕਿ 26 ਤਰੀਕ ਤੱਕ ਪਹੁੰਚਦੇ ਹਾਂ, ਇਹਨਾਂ ਨੇ ਬਾਲਾਕੋਟ ਤੇ ਜਿਹੜਾ ਉਹ ਅਟੈਕ ਦਾ ਕਿ ਜੀ ਅਸੀਂ ਉਹਨਾਂ ਦਾ ਕੈਂਪ ਜਿਹੜੇ 'ਚ ਹਜ਼ਾਰਾਂ ਸੀ ਉਹ ਡਿਸਟਰੋਏ ਕਰਤਾ। ਔਰ ਦੂਸਰਾ ਹੁਣ ਰਾਤ ਦੇ ਹਨੇਰੇ 'ਚ, ਜਿਹਦੇ ਲਈ ਉਹਨੇ ਵੀ ਲਫ਼ਜ਼ ਯੂਜ਼ ਕੀਤਾ ਪ੍ਰਵੀਨ ਸਾਨੀ ਨੇ, ਸਟੈਲਿਥਲੀ, ਚੋਰੀ। ਤੇ ਉਹਨਾਂ ਨੇ ਕਿਹਾ ਵੀ, ਉਹ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕਿਉਂ ਸਮਝਦੇ ਹੋ ਕਿ ਇੰਡੀਆ ਬਿਲਕੁਲ ਐਕਸਪੋਜ਼ ਹੋਇਆ ਔਰ ਉਹਦੀ ਕਮਜ਼ੋਰੀ ਸਾਹਮਣੇ ਆਈ ਕਿ ਵੀ ਇਹਨਾਂ ਦੇ ਪੱਲੇ ਕੁਛ ਨਹੀਂ। ਉਹਨੇ ਕਿਹਾ ਵੀ ਪਹਿਲੀ ਗੱਲ ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ, ਕਿਉਂਕਿ ਮੈਂ ਆਪਣਾ ਐਨਾਲਿਸਿਸ ਦੇਣ ਕੋਲੋਂ, ਕਿਉਂਕਿ ਉਹ ਇੱਕ ਮਿਲਟਰੀ ਐਕਸਪਰਟ ਹੈ, ਉਹਦੇ ਰਾਹੀਂ ਆਪਣੀ ਗੱਲ ਕਹਿ ਰਹੇ ਹਾਂ। ਉਹਨੇ ਕਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਨੇ LOC ਕ੍ਰਾਸ ਕੀਤਾ, ਲਾਈਨ ਆਫ ਕੰਟਰੋਲ ਕ੍ਰਾਸ ਕੀਤਾ। ਉਹਨੇ ਕਿਹਾ ਇਹਦੇ 'ਚ ਜਾਓ ਹੀ ਨਾ ਕਿ ਕੈਜੁਅਲਟੀ, ਉੱਥੇ ਦਰਖਤ ਇੱਕ ਡਿੱਗਿਆ, 2 ਕਾਂ ਮਰੇ, ਕਿ ਕੋਈ ਮਰਿਆ ਕਿ ਨਹੀਂ ਮਰਿਆ, ਇਹਨੂੰ ਵੀ ਛੱਡ ਦਿਓ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਰਾਤ ਦੇ ਹਨੇਰੇ ਵਿੱਚ ਜਿਹੜਾ ਉਹ ਬਾਰਡਰ ਕ੍ਰਾਸ ਕੀਤਾ ਜੀ। ਉਹਨੇ ਕਿਹਾ ਵੀ ਜੇ ਤਾਂ ਇਸ ਦਾ ਮਕਸਦ ਪਾਕਿਸਤਾਨ ਨੂੰ ਡਰਾਉਣਾ ਸੀ, ਡੈਟਰੈਂਟ ਸੀ ਕਿ ਪਾਕਿਸਤਾਨ, ਹੁਣ ਇਹ ਐਕਟ ਆਫ ਵਾਰ ਸੀ ਜੋ ਇੰਡੀਆ ਨੇ ਕੀਤਾ। ਕਹਿੰਦਾ ਪਾਕਿਸਤਾਨ ਜੇ ਸੱਚਮੁੱਚ ਡਰਿਆ ਹੁੰਦਾ ਤੇ ਉਹ ਹੁੰਦਾ ਕਿ ਬਈ ਚਲੋ ਕਾਂ ਮਰਿਆ, 2 ਦਰਖਤ ਮਰੇ, ਉਹ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦਾ ਵੀ ਪਾਕਿਸਤਾਨ ਦਿਨ ਦੇ ਚਾਨਣ ਦੇ ਵਿੱਚ, ਇਹ ਉਹਨੇ ਕਿਹਾ ਸਟੈਲਿਥਲੀ, ਔਰ ਉਹ ਇਹਨੇ ਬ੍ਰੌਡ ਡੇ ਲਾਈਟ ਅਗਲੇ ਦਿਨ ਉਹ ਅਟੈਕ ਕਰਦਾ ਭਾਰਤ ਤੇ ਔਰ ਐਨਗੇਜ ਉਹਨੇ ਕਿਹਾ ਜੀ ਫਿਰ ਜਿਹੜੀ ਉਹ ਡੌਗ ਫਾਈਟ ਹੁੰਦੀ ਹੈ ਐਨਗੇਜ, ਉਹਦੇ 'ਚ ਤੁਹਾਡਾ ਮਿਗ ਡਿੱਗ ਪੈਂਦਾ ਹੈ ਔਰ ਤੁਹਾਡਾ ਪਾਇਲਟ ਉਹਨਾਂ ਦੇ ਕਬਜ਼ੇ ਚਲਾ ਜਾਂਦਾ। ਹੁਣ ਉਹਨੇ ਕਿਹਾ ਵੀ ਉਹਦੇ ਚੋਂ ਕੀ, ਜੇ ਸੱਚਮੁੱਚ ਇੰਡੀਆ ਦੇ ਕੋਲ, ਉਹਨਾਂ ਨੇ ਕਿਹਾ ਵੀ ਇੰਡੀਆ ਲੌਸਟ ਵਿਲ ਟੂ ਫਾਈਟ। ਉਹਨੇ ਕਿਹਾ ਵੀ ਜੇ ਪਾਕਿਸਤਾਨ ਨੇ ਦਿਨ ਦੇ ਚਾਨਣ 'ਚ ਆ ਕੇ ਕੀਤਾ ਸੀ ਤੇ ਤੁਹਾਡੀ ਹਿੰਮਤ ਹੁੰਦੀ ਤੇ ਤੁਸੀਂ ਫਿਰ ਉਹਨੂੰ ਅੱਗੇ ਤੋਰਦੇ, ਕਿਉਂਕਿ ਤੁਸੀਂ ਨਹੀਂ ਤੋਰਿਆ, ਯੂ ਵਰ ਸਕੇਅਰਡ ਪਾਕਿਸਤਾਨ ਤਾਂ। ਔਰ ਉਹਨੇ ਫਿਰ ਇਹ ਕਿਹਾ ਕਿ ਵੀ ਉਹ ਤਾਂ ਬੜੇ ਕਲੀਅਰ ਨੇ ਚਿਹਰਾ। ਇਹ ਠੀਕ ਹੈ ਵੀ ਅੱਜ ਜਨਰਲ ਬਾਜਵਾ ਔਰ ਇਮਰਾਨ ਖਾਨ ਔਰ ਉਹ ਸਾਰੇ ਨੂੰ ਲੈ ਕੇ ਬਹੁਤ ਸਾਰੀ ਨੈਗੇਟਿਵਿਟੀ ਦੋਨੋਂ ਕੈਂਪਾਂ ਵੱਲੋਂ ਹੋ ਰਹੀ ਹੈ, ਪਰ ਮੈਂ ਸਮਝਦਾ ਵੀ ਉਸ ਪੀਰੀਅਡ 'ਚ ਉਹਨਾਂ ਦਾ ਸਿਵਲ ਐਡਮਿਨਿਸਟ੍ਰੇਸ਼ਨ ਇਮਰਾਨ ਖਾਨ ਦੇ ਥੱਲੇ ਔਰ ਉਹਨਾਂ ਦੀ ਫੌਜੀ ਕਮਾਂਡ ਜਨਰਲ ਬਾਜਵਾ ਦੇ ਥੱਲੇ ਉਹ ਇੱਕੋ ਪੇਜ ਤੇ ਸੀ। ਔਰ ਉਹਨਾਂ ਨੇ ਬਿਨਾਂ ਓਵਰ ਰਿਐਕਟ ਕੀਤੇ ਫੌਰਨ ਡਿਸਾਈਡ ਕੀਤਾ ਕਿ ਵੀ ਨਹੀਂ, ਕਮ ਵਟ ਮੇ, ਇਹਦਾ ਜਵਾਬ ਦੇਣਾ ਬਣਦਾ ਹੈ। ਔਰ ਜਿਸ ਬਹਾਦਰੀ ਦੇ ਨਾਲ, ਜਾਂ ਜਿਹੜੀ ਜੇ ਤੁਸੀਂ ਅਪਰ ਹੈਂਡ ਕਹੋ 에ਅਰ ਫੋਰਸ ਦਾ, ਡੌਗ ਫਾਈਟ ਇਹੀ ਹੁੰਦੀ ਹੈ ਸੈਕਿੰਡਾਂ ਦੀ। ਉਹਨਾਂ ਨੇ ਜਹਾਜ਼ ਵੀ ਸੁੱਟਿਆ, ਸੇਫਲੀ ਵੀ ਆਏ। ਉਹ ਤਾਂ ਝੂਠਾ ਰੌਲਾ ਪਾਉਂਦੇ ਰਹੇ ਜੀ ਉਹਨਾਂ ਨੇ F-16 ਯੂਜ਼ ਕੀਤੇ ਫਲਾਣੇ, ਉਹ ਅਮਰੀਕਾ ਨੇ ਉਹਨਾਂ ਦੀ ਫੂਕ ਕੱਢ ਦਿੱਤੀ ਕਿ ਵੀ ਅਸੀਂ ਤਾਂ ਦਿੱਤੇ ਹੋਏ ਨੇ, ਅਸੀਂ ਤਾਂ ਗਿਣੇ ਨੇ, ਉਹਨਾਂ ਦੇ ਉੱਤੇ ਜਿਹੜਾ ਨੇ ਉਹ ਕਿੰਨੇ ਮੱਛਰ ਬੈਠੇ ਨੇ, ਅਸੀਂ ਤਾਂ ਉਹ ਵੀ ਗਿਣ ਕੇ ਆਏ, ਉਹ ਤਾਂ ਕਿਤੇ ਜਾ ਹੀ ਨਹੀਂ ਸਕਦੇ। ਹੁਣ ਇਹ ਉਹਨਾਂ ਦਾ, ਔਰ ਮੈਂ ਇਹ ਸਮਝ ਆ ਸਕਦਾ ਹੈ ਕਿ ਅੱਜ ਅਭਿਨੰਦਨ ਦਿਵਸ ਕਿਉਂ ਨਹੀਂ ਮਨਾਇਆ। ਹੁਣ ਅਭਿਨੰਦਨ ਜਿਹੜਾ ਇਨ ਦਾ ਗਲੇਅਰ ਆਫ ਕੈਮਰਾਸ ਉਹ ਫੈਂਟੈਸਟਿਕ ਟੀ ਦੀ ਗੱਲ ਵੀ ਕਰਦਾ। ਔਰ ਮੈਂ ਸਮਝਦਾ ਵੀ ਦੂਸਰਾ ਜਿਹੜਾ, ਜਦੋਂ ਇੱਕ ਗੱਲ ਸ਼ਾਇਦ ਚਰਚਲ ਦੇ ਹਵਾਲੇ ਨਾਲ ਕਹੀ ਜਾਂਦੀ ਹੈ ਕਿ ਵੀ ਡਿਫਾਇੰਸ ਇਨ ਡਿਫੀਟ, ਮੈਗਨੈਨਿਮਸ ਇਨ ਵਿਕਟਰੀ, ਹਾਲਾਂ ਕੁਛ ਦਾ ਖਿਆਲ ਡਿਫਰੈਂਟ ਹੋਏਗਾ। ਪਾਕਿਸਤਾਨ ਨੇ ਮੈਗਨੈਨਿਮਿਟੀ ਦਿਖਾਈ ਕਿ ਕੁਛ ਦਿਨਾਂ ਦੇ ਵਿੱਚ ਅਭਿਨੰਦਨ ਨੂੰ ਗ੍ਰੇਸਫੁਲੀ ਜਿਹੜਾ ਉਹ ਵਾਪਸ ਤੋਰਿਆ ਪੂਰਾ। ਔਰ ਇਹ ਸੀ ਕਿ ਜੇਤੂ ਵਾਲੀ ਜਿਹੜੀ ਤੁਹਾਡਾ ਬਿਹੇਵੀਅਰ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਹੁਣ ਵੀ ਇਹਨਾਂ ਨੇ ਤਾਂ ਭੁਲਾ ਦਿੱਤਾ ਅਭਿਨੰਦਨ ਡੇ, ਪਰ ਪਾਕਿਸਤਾਨ ਨੇ ਯਾਦ ਦਹਾਨੀ ਕਰਵਾਈ। ਫੋਰਸਿਸ ਰੈਡੀ ਟੂ ਟੇਕ ਫਾਈਟ ਬੈਕ ਟੂ ਦਾ ਐਨਮੀ ਇਫ ਵਾਰ ਇੰਪੋਜ਼ਡ ਔਨ ਪਾਕਿਸਤਾਨ। ਉਹਨਾਂ ਦੇ ਆਰਮੀ ਚੀਫ ਨੇ, ਔਰ ਇਹੀ ਗੱਲ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਵੀ ਕਹੀ। In a statement on anniversary of an aerial skirmish, a dogfight, aerial dogfight between the air forces of India and Pakistan, the army said that Chairman Joint Chiefs of Staff Committee, 3 services chiefs and armed forces paid tribute to the resilience of the nation and resolve of armed forces displayed during Operation Swift Retort. ਉਹਨਾਂ ਨੇ ਉਹਦਾ ਨਾਂ ਰੱਖਿਆ ਸਵਿਫਟ। ਉਹਨਾਂ ਕਿਹਾ ਨਾਲ ਦੀ ਨਾਲ
ਐ ਕਰ ਕਰੇ ਸੋ ਐ ਕਰ ਪਾਏ, ਜਿਹੜੇ ਹੱਥ ਕੀਤਾ ਉਹ ਹੱਥ ਵੱਢ ਦਿਓ ਨਾਲ ਦੀ ਨਾਲ, ਗੁੱਟ ਵੱਢ ਦਿਓ, ਵੀ ਕੰਮ ਹੋ ਗਿਆ। ਉਹਨਾਂ ਨੇ ਕਿਹਾ ਵੀ ਸਵਿਫਟ ਰਿਟੋਰਟ, ਔਰ ਉਹਨਾਂ ਨੇ ਕਿਹਾ let this day be reminder that while being a peace loving nation, Pakistan armed forces are ever ready not only to defend every inch of motherland but to take the fight back to the enemy if ever aggression is imposed on us, it said। और मैं समझदा भी ये बड़ा ज़रूरी सी। और कंक्लूडिंग च उन्होंने कमेंट किया any delusion resulting into a misadventure will always be met with full might of Pakistan Air Force backed by a resilient nation। ਹੁਣ ਉਹਨਾਂ ਨੇ ਕਿਹਾ ਵੀ ਇਹ ਭੁਲੇਖੇ 'ਚ ਨਾ ਰਹਿਣਾ ਕੋਈ ਵੀ, ਜੇ ਕੋਈ ਵੀ ਡਿਲੂਜਨ ਤੁਸੀਂ ਹੈਗੇ ਹੋ ਕਿ ਵੀ ਅਸੀਂ ਤੁਹਾਡਾ ਮੂੰਹ ਵੀ ਤੋੜੇਗੀ ਫੌਜ ਔਰ ਨਾਲ ਦੀ ਨਾਲ ਨੇਸ਼ਨ ਵੀ ਇਕੱਠਾ ਹੈ। ਇਸ ਸਟੇਜ ਤੇ ਸਟੇਟਮੈਂਟ ਦਾ ਆਣਾ ਬੜਾ ਜ਼ਰੂਰੀ ਸੀ, ਕਿਉਂਕਿ ਜਿਸ ਕਿਸਮ ਦਾ ਪਾਕਿਸਤਾਨ ਇਕਨੋਮਿਕਲ ਕ੍ਰਾਈਸਿਸ ਚੱਲ ਰਿਹਾ ਹੈ, ਹੁਣ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲਿਆ ਵੀ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਕਿ ਨਹੀਂ, ਪਾਕਿਸਤਾਨ ਦੇ ਉਹਨਾਂ ਨੇ ਸੁਣ ਲਈ, ਸਮਾਧ ਕਰ ਲਈ, डिसीजन रिजर्व रखे, अगले 12-14 घंटे आ जाएगा, फिर किस रुख ते जाएगा। कॉन्स्टिट्यूशनल क्राइसिस भी है, इकोनॉमी का क्राइसिस भी है, IMF नाल नेगोशिएशन भी किसी कंढे लगती, महंगाई भी बहुत ज्यादा है, और इंडिया और दूजे वो मजाक कर रहे हैं कि जी इन्हों दे दिओ कणक दे दिओ, जां दूजा ईवन एक RSS के लीडर ने कहा कि जी गुडविल दिखा दिओ, पाकिस्तान नूं अन्न दे दिओ, भुखे मार रहे हैं। हुण इस सारे च जे ये कोई ऐसा भरम भुलेखा पालदे होण कि जी पाकिस्तान असी तोड़ लांगे, टुट जाए, ये नहीं है। सो आर्मी ने जरूर याद दहानी करवाई कि भाई वो वेड़ा याद कर। जी डॉक्टर साहब, बहुत बहुत शुक्रिया। इस वक्त लेना ब्रेक। व्यूअर्स तो सन इसी तरह बने रहना, मिलते हैं छोटे जे ब्रेक तो बाद। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर अ स्मॉल ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। व्यूअर्स वेलकम बैक ऑन प्रोग्राम। सो व्यूअर्स एंड वाले सेक्शन में गलबात करन जा रहे हैं कि हाई कोर्ट के ऑर्डर थले क्रिमिनल बलात्कारी गुरमीत राम रहीम का केस पंजाब चों शिफ्ट करके चंडीगढ़ विच भेज दिता गया है। इसका साफ मतलब है कि उसनूं बरी करना। मोदी सरकार खुल के हुण सिख कौम के खिलाफ कार्रवाई करने की तैयारी विच है। सो ये फैसला भी इसे नीति का नतीजा है। सो इस बारे आपां गलबात करन जा रहे हैं। सो असीं चाहांगे कि तुसां इसे तरह बने रहना, देखण सुन लई एंड लिखण लई तुहाडा सब दा बहुत बहुत धन्नवाद। जी डॉक्टर साहब की कहना चाहोगे? देखो, एक तो असीं दसते ही है भी किसी परसनल काम करके कल का प्रोग्राम असीं नहीं कर पावांगे। अच्छा, लेकिन तुहानू एक चंगा प्रोग्राम जिहड़ा पिछले दिनां च रिकॉर्ड कीता है वो असीं देखण नूं मिलेगा, तुहानू देखण नूं मिलेगा। अच्छा, लेकिन ये इकरार परसों असीं फिर पक्का आवांगे, लंबियां छुट्टियां नहीं। दूसरा असीं ये देख रहे हैं भी जिथे एक पासे पंजाब दा माहौल बड़े प्लैंड अंदाज दे विच विगाड़िया जा रहा, जिहदे लई अंग्रेजी दे लफ्ज़ तां मैनूं पंजाबी एप्रोप्रिएट लफ्ज़ ने कंट्राइव वे सिचुएशन, कि वो सिचुएशन कंट्राइव की जा रही है, उस पासे वाले नूं माहौल बनाया जा रहा है। असीं कह सकते हैं कि इनू उस पासे धक्या जा रहा है ताकि सिखां दे उत्ते उन्हां नूं जुल्म करन दा मौका मिले। सो वो गवर्नर रूल एक ऑप्शन है जिहदे थल्ले सीधे तौर पर अव्वल तां जे भगवंत मान भी इनू लगा कि भाई उहदे केजरीवाल दे टोकरी च हुण कुछ नहीं है, तो वो भी अगे हो के, क्योंकि उन्होंने भी ये पता है कि वन टाइम जिंदगी च मौका बनया चीफ मिनिस्टर
ਬਣਨ ਦਾ ਜਾਂ ਆਮ ਆਦਮੀ ਪਾਰਟੀ ਦਾ ਤੁੱਕਾ ਲੱਗ ਗਿਆ। ਦੋਨੋਂ ਪਾਸੇ ਕਾਂਗਰਸ ਔਰ ਅਕਾਲੀ ਨਕਾਰੇ ਹੋਏ ਸੀ ਲੋਕਾਂ ਦੇ ਵਿੱਚ। ਸੋ ਇਹ ਉਹਨਾਂ ਦੀ ਪ੍ਰੈਫਰੈਂਸ ਨਹੀਂ ਸੀ ਲੋਕਾਂ ਦੀ, ਰਾਦਰ ਕਾਂਗਰਸ ਔਰ ਅਕਾਲੀਆਂ ਦੇ ਖਿਲਾਫ ਨੈਗੇਟਿਵ ਵੋਟ ਸੀ ਔਰ ਦੁਬਾਰਾ ਦਾ ਨਹੀਂ ਲੱਗਣਾ ਹੈ। ਸੋ ਉਹ ਉਹਨਾਂ ਦੇ ਨਾਲ ਵੀ ਜਾ ਸਕਦੇ, ਲੇਕਿਨ ਇਉਂ ਲੱਗ ਰਿਹਾ ਕਿ ਭਾਈ ਬੀਜੇਪੀ ਔਰ ਖਾਸ ਤੌਰ ਤੇ ਜਿਹੜੇ ਕਤੂਰੇ ਇਧਰੋਂ ਉਤਰ ਕੇ ਗਏ ਨੇ ਕਾਂਗਰਸ ਤੋਂ ਭੁੱਖੇ, ਜਿਨ੍ਹਾਂ ਨੂੰ ਇਹ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਇਧਰੋਂ ਹੁਣ ਗੱਫੇ ਮਿਲਣ, ਉਹ ਪ੍ਰੈਸ਼ਰ ਵੀ ਬਣਾ ਰਹੇ ਹੋਣਗੇ ਔਰ ਉਹਨਾਂ ਨੂੰ ਸਿੱਖਾਂ ਰਾਹੀਂ ਸਿੱਖ ਮਰਵਾਉਣ ਦੀ ਲਾਈਨ ਆਲਰੇਡੀ ਜੋ ਬੁੱਚੜ ਬੇਅੰਤੇ ਦਾ ਕੰਮ ਹੈ, ਜੇ ਕੈਪਟਨ ਅਮਰਿੰਦਰ ਨੂੰ ਗਵਰਨਰ ਦਾ ਸਲਾਹਕਾਰ ਲਾ ਦੇਣ, ਜਾਂ ਕਿਉਂਕਿ ਸੀਟਾਂ ਹੀ ਇੰਨੀਆਂ ਨੇ 92 ਕੋਨਾਂ ਕੋਲ, ਜੇ 2-4 ਦਾ 5-7 ਦਾ ਫਰਕ ਹੁੰਦਾ ਤਾਂ ਹੁਣ ਤੱਕ ਤਾਂ ਉਹਨਾਂ ਨੇ ਸਰਕਾਰ ਹੀ ਉਲਟਾਈ ਹੋਣੀ ਸੀ। ਜਿਵੇਂ ਮਹਾਰਾਸ਼ਟਰ 'ਚ ਉਹਨਾਂ ਨੇ ਸ਼ਿਵ ਸੈਨਾ ਦਾ ਬੇੜਾ ਗਰਕ ਕਰਕੇ ਨਕਲੀ ਸ਼ਿਵ ਸੈਨਾ ਲਿਆ ਕੇ ਖੜੀ ਕਰ ਦਿੱਤੀ। ਲੇਕਿਨ ਜਦੋਂ ਤੁਸੀਂ ਮਾਹੌਲ ਦੀ ਗੱਲ ਕਰਦੇ ਹੋ, ਭੜਕਾਟ, ਹੁਣ ਇੱਕ ਪਾਸੇ ਸਿੱਖ ਮੰਗ ਕਰ ਰਹੇ ਨੇ ਕੌਮੀ ਰਿਹਾਈ ਮੋਰਚਾ, ਜੇਲ੍ਹਾਂ ਚੋਂ ਛੱਡੋ ਜਿਨ੍ਹਾਂ ਨੇ ਉਮਰ ਕੈਦਾਂ 14 ਸਾਲ ਦੀ ਬਜਾਏ 30-30 ਸਾਲ ਭੋਗ ਰਹੀਆਂ। ਐਨ ਉਦੋਂ ਗੁਰਮੀਤ ਰਾਮ ਰਹੀਮ ਨੂੰ 2 ਮਹੀਨੇ ਦੇ ਵਿੱਚ ਪੈਰੋਲ ਤੇ ਭੇਜਿਆ ਜਾਂਦਾ ਹੈ। ਉਹ ਯੂਪੀ ਦੇ ਬਾਗਪਤ 'ਚ ਬੈਠਾ ਹੈ, ਚਰਚਾਵਾਂ ਵੀ ਕਰ ਰਿਹਾ। ਫਿਰ ਇੱਥੇ ਨਹੀਂ ਰੁਕੇ, ਸਲਾਬਤਪੁਰੇ ਡੇਰੇ ਦੇ ਵਿੱਚ ਇੱਕ ਵੱਡਾ ਇਕੱਠ ਕਰਵਾਇਆ ਜਾਂਦਾ, ਜੇ ਉਹਦੇ ਵਿਰੋਧ 'ਚ ਜਾਣ ਵਾਲੇ ਨੇ ਉਹਨਾਂ ਨੂੰ ਰੋਕਿਆ ਜਾਂਦਾ। ਹੁਣ ਅਜਨਾਲਾ ਘਟਨਾ ਸਾਡੇ ਸਾਹਮਣੇ ਹੈ, ਝੂਠਾ ਕੇਸ ਔਰ ਉਸ ਕਿਸਮ ਦਾ ਮਾਹੌਲ। ਹੁਣ ਅੱਜ ਜਿਹੜੀ ਖਬਰ ਹੈ ਉਹ ਇਹ ਦੱਸ ਰਹੀ ਹੈ ਕਿ ਦੇਖੋ ਅਦਾਲਤਾਂ ਤਾਂ ਇਹਨਾਂ ਦੀਆਂ, ਅੱਜ ਕਿਸੇ ਨੇ ਇਹ ਲਫ਼ਜ਼ ਲਿਖਿਆ ਸੀ, ਮੈਂ ਲਫ਼ਜ਼ ਤਾਂ ਨਹੀਂ ਦੁਹਰਾਵਾਂਗਾ, ਪਰ ਅਦਾਲਤਾਂ ਤਾਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਐਕਸਟੈਂਸ਼ਨਸ ਹੀ ਬਣੀਆਂ ਹੋਈਆਂ। ਬਿਲਕੁਲ। ਔਰ ਉਹਨਾਂ ਨੇ ਜਿਹੜਾ ਕੰਮ ਸਿੱਧੇ ਤੌਰ ਤੇ ਕਰਨਾ ਹੈ ਉਹ ਸਿੱਧੇ ਤੌਰ ਤੇ ਕਰਦੇ ਨੇ। ਹੁਣ ਜੋ ਕੁਛ ਮਨੀਸ਼ ਸਿਸੋਦੀਆ ਹੋਏ, ਦੂਜੇ ਹੋਣ, ਫੜੋ ਫੜਾਈ ਇੱਧਰ ਉੱਧਰ, ਉਹਨਾਂ ਦਾ ਈਡੀ, ਉਹਨਾਂ ਦੀ ਸੀਬੀਆਈ, ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਏਜੰਸੀ, ਇਹ ਵੀ ਇਹਨਾਂ ਦੀਆਂ ਦਾਸੀਆਂ ਨੇ ਔਰ ਅਦਾਲਤਾਂ ਵੀ ਇਹਨਾਂ ਦੀਆਂ ਜਿਹੜੀਆਂ ਨੇ ਉਹ ਚੇਰੀਆਂ ਨੇ, ਦਾਸੀਆਂ ਨੇ, ਐਕਸਟੈਂਸ਼ਨਸ ਨੇ। ਅੱਜ ਬਰਗਾੜੀ ਸੈਕਰੀਲੇਜ, Supreme Court shifts trial against Gurmeet Ram Rahim, 7 others from Faridkot to Chandigarh. Accused had moved top court seeking transfer of sacrilege cases. Supreme Court ਨੇ ਕਿਹਾ ਕਿ ਜੀ ਜਿਹੜਾ ਇਹਨੇ ਬੇਅਦਬੀ ਦਾ ਕੇਸ ਇਹਦੇ ਖਿਲਾਫ ਚੱਲ ਰਿਹਾ ਬਰਗਾੜੀ ਦੇ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਸੀ, ਜ਼ਾਹਰ ਹੈ ਬੰਦੇ ਉਹਦੇ ਸੌਦਾ ਸਾਧਦੇ ਸੀ, ਉਹਦੇ ਆਰਡਰ ਥੱਲੇ ਹੋਇਆ ਔਰ ਉਹ ਕਿਉਂਕਿ ਕੇਸ ਤਾਂ ਉੱਥੇ ਹੀ ਚੱਲਦਾ ਹੁੰਦਾ ਜਿੱਥੇ ਰਜਿਸਟਰ ਹੋਇਆ ਹੋਇਆ। ਲੇਕਿਨ ਸੁਪਰੀਮ ਕੋਰਟ ਨੇ ਕਿਹਾ ਜੀ ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੈ, ਇਹਨੂੰ ਇਨਸਾਫ ਨਹੀਂ ਮਿਲਣਾ, ਇਸ ਲਈ ਉਹਨੂੰ ਮੂਵ ਕਰਕੇ ਚੱਲ। ਮਤਲਬ ਇਹ ਹੈ ਕਿ ਉਹ ਜਿਹੜਾ ਸੀਰੀਅਸ, ਕਿ ਬਾਕੀ ਤਾਂ ਗੋਲੀ ਕਾਂਡ ਹੈ ਕਿ ਜੀ ਸੁਮੇਧ ਸੈਣੀ ਨੇ ਗੋਲੀ ਦਾ ਆਰਡਰ ਦਿੱਤਾ ਕਿ ਉਹਨੇ ਬਾਦਲਾਂ ਦੇ ਕਹਿਣ ਤੇ ਦਿੱਤਾ, ਉਹ ਤਾਂ ਉਹਦਾ ਆਫਟਰ ਇਫੈਕਟ ਹੈ। ਜਿਹੜੀ ਮੁੱਢ ਸੀ ਉਹ ਤਾਂ ਇਹ 2 ਕੇਸ ਸੀ, ਬੁਰਜਵਾਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਚੋਰੀ ਹੋਣਾ ਔਰ ਬਰਗਾੜੀ ਦੇ ਵਿੱਚ ਉਸ ਦਾ ਖਿਲਾਫ ਚੋਰੀ ਵੀ ਉਹਨਾਂ ਨੇ ਕਰਵਾਈ ਕੀਤੀ ਔਰ ਬਰਗਾੜੀ 'ਚ ਵੀ ਬੇਅਦਬੀ। ਹੁਣ ਇਹਦਾ ਮਤਲਬ ਇਹ ਹੈ ਵੀ ਇਹ ਉਹਨਾਂ ਦੇ ਔਰ ਜੱਜਾਂ ਦੇ ਤੁਸੀਂ ਨਾਂ ਦੇਖੋ, ਅਨਿਰੁੱਧ ਬੋਸ, ਜਸਟਿਸ ਸੁਧਾਂਸ਼ੂ ਧੂਲੀਆ allowed the petition filed by accused to transfer the trial out of Punjab after it was pointed out ਕਿ ਜੀ ਉੱਥੇ ਮਾਹੌਲ ਨਹੀਂ ਹੈ, ਉਹਨੂੰ ਮਾਰ ਦਿੱਤਾ, ਇਹਨੂੰ ਕਰ ਦਿੱਤਾ। ਸੋ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੇ ਇਹ ਵੀ ਕਰ ਦਿੱਤਾ ਕਿ ਵੀ ਜਿਹੜੇ ਹਰਿਆਣੇ 'ਚੋਂ ਸਜ਼ਾ ਭੋਗ ਰਿਹਾ ਹੈ ਉਹ ਤਾਂ ਮਰਡਰ ਔਰ ਜਬਰ ਜਨਾਹ ਦਾ ਕੇਸ ਹੈ। ਜਿਹੜਾ ਮੇਨ ਕੇਸ ਜਿਹਦੇ ਥੱਲੇ ਇਸ ਦਾ ਹੋਰ ਵੀ ਜਿਹੜਾ ਉਹ ਬਾਹਰ ਨਾ ਨਿਕਲਣ ਵਾਲਾ ਕੰਮ ਹੋਣਾ ਸੀ, ਉਹ ਬਰਗਾੜੀ ਬੇਅਦਬੀ ਕੇਸ ਸੀ, ਉਹ ਉਹਨਾਂ ਨੇ ਮੂਵ ਕਰਤਾ। ਔਰ ਇਹ ਉਵੇਂ ਹੀ ਕਹਾਣੀ ਹੈ, ਜਦੋਂ ਜਿਵੇਂ 13 ਅਪ੍ਰੈਲ 1978 ਨੂੰ ਜਦੋਂ ਨਰਕਧਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ, ਕਈ ਦਰਜਨਾਂ ਨੂੰ ਜ਼ਖਮੀ ਕੀਤਾ ਔਰ ਜ਼ਾਹਰ ਹੈ ਅੰਮ੍ਰਿਤਸਰ 'ਚ ਵਾਕਿਆ ਹੋਇਆ, ਕੇਸ ਉੱਥੇ ਹੀ ਚੱਲਣਾ ਸੀ। ਥੋੜੀ ਦੇਰ ਬਾਅਦ ਉਹਨੇ ਜਿਹੜੀ ਹੈ ਉਹ ਪਟੀਸ਼ਨ ਕਰ ਦਿੱਤੀ ਕਿ ਜੀ ਕਿਉਂਕਿ ਅੰਮ੍ਰਿਤਸਰ ਸਿੱਖਾਂ ਦਾ ਸ਼ਹਿਰ ਹੈ ਔਰ ਮੈਂ ਉੱਥੋਂ ਮੈਨੂੰ ਇਨਸਾਫ ਨਹੀਂ ਮਿਲਣਾ ਔਰ ਮੇਰਾ ਕੇਸ ਮੂਵ ਕੀਤਾ ਜਾਏ। ਉਸ ਕੇਸ ਨੂੰ ਮੂਵ ਕਰਨਾਲ ਕੋਰਟ 'ਚ ਕਰਤਾ। ਉਹਨਾਂ ਨੇ ਕਿਹਾ ਜੀ ਵਾਕਿਆ ਹੀ ਇਹ ਤਾਂ ਹੈ ਔਰ ਕਰਨਾਲ 'ਚ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਨੂੰ ਬਰੀ ਕਰ ਦਿੱਤਾ। ਰਾਦਰ ਸਟ੍ਰਿਕਚਰ ਪਾਸ ਕੀਤੇ ਕਿ ਜੀ ਇਹ ਤਾਂ ਆਪਣੇ ਪ੍ਰਭੂ ਦਾ ਨਾਮ ਲੈਣ ਉੱਥੇ ਗਏ ਸੀ, ਇਹ ਸਿੱਖ ਉੱਥੇ ਕੀ ਲੈਣ ਗਏ ਸੀ। ਹੁਣ ਇਹੀ ਕਹਾਣੀ ਇੱਥੇ ਹੋਏਗੀ ਕਿ ਭਾਈ ਦਾ ਕੋਈ ਲਾਗਾ ਦੇਗਾ ਨਹੀਂ, ਇਹਨੂੰ ਝੂਠੇ ਕੇਸ 'ਚ ਫਸਾਇਆ ਗਿਆ। ਹੁਣ ਇੱਕ ਪਾਸੇ ਤਾਂ ਇਹ ਇਸ ਲੈਵਲ ਤੱਕ ਜਾ ਕੇ ਪ੍ਰੋਟੈਕਸ਼ਨ ਹੈ ਇਹਦੀ, ਦੂਸਰੇ ਪਾਸੇ ਜਦੋਂ ਨਾਲ ਦੀ ਨਾਲ ਅਸੀਂ ਖਬਰ ਦੇਖਦੇ ਹਾਂ 2012 ਦੇ ਵਿੱਚ ਬੜਾ ਕ੍ਰੈਡਿਟ ਮਨਮੋਹਨ ਸਿੰਘ ਸਰਕਾਰ ਨੇ ਲਿਆ ਸੀ ਤੇ ਦੇਖੋ ਸਿੱਖਾਂ ਦੀ ਇਹ ਮੰਗ ਸੀ ਕਿ ਅਸੀਂ ਹਿੰਦੂ ਮੈਰਿਜ ਐਕਟ ਦੇ ਥੱਲੇ ਆਪਣੀ ਮੈਰਿਜ ਰਜਿਸਟਰ ਨਹੀਂ ਕਰਵਾਉਣੀ ਔਰ ਇਹ ਸਾਡੇ ਲਈ ਹਿਊਮਿਲੇਸ਼ਨ ਹੈ। ਤੇ ਦੇਖੋ ਅਸੀਂ
ਆਨੰਦ ਮੈਰਿਜ ਐਕਟ 1919 ਨੂੰ ਹੀ ਮਾਨਤਾ ਦੇ ਕੇ ਜਿਹੜਾ ਹੈ ਉਹ ਬਣਾ ਦਿੰਦੇ ਆ, ਹੁਣ ਉਹਦੇ ਥੱਲੇ ਰਜਿਸਟਰ ਹੋ ਸਕਦੇ ਆ। ਪਰ ਜਿਹੜੇ ਰੂਲ ਨੇ ਜਿਨ੍ਹਾਂ ਨੇ ਆਨੰਦ ਮੈਰਿਜ ਐਕਟ 1909 ਦੇ ਥੱਲੇ ਰਜਿਸਟਰ ਹੋਣਾ ਹੈ, ਉਹ ਸਟੇਟਾਂ ਤੈਅ ਕਰਨਗੀਆਂ। ਹੁਣ ਇਹ ਫੈਸਲਾ ਹੋ ਗਿਆ, ਬੜੇ ਉਹਨੂੰ ਜਿੱਤ ਦੇ ਤੌਰ ਤੇ ਕਈਆਂ ਨੇ ਕਿਹਾ ਦੇਖੋ ਜੀ ਹੁਣ ਖਬਰ ਇਹ ਹੈ ਸੁਪਰੀਮ ਕੋਰਟ ਟੂ ਲਿਸਟ ਪਲੀ ਔਨ ਐਨਫੋਰਸਿੰਗ ਆਨੰਦ ਮੈਰਿਜ ਐਕਟ ਫॉर ਰਜਿਸਟ੍ਰੇਸ਼ਨ ਆਫ ਸਿੱਖਸ, ਔਰ ਉਹਨਾਂ ਨੇ ਕਿਹਾ ਇਹਦੇ ਥੱਲੇ ਕਿ ਵੀ ਸੁਪਰੀਮ ਕੋਰਟ ਨੇ ਲਿਸਟ ਕਰ ਲਿਆ। ਉਹਨਾਂ ਦੇ ਚੀਫ ਜਸਟਿਸ ਚੰਦਰਚੂੜ ਨੇ ਕਿਹਾ ਵੀ ਠੀਕ ਹੈ, ਕਿਉਂਕਿ ਉਹਨਾਂ ਨੇ ਜਿਹੜਾ ਵਕੀਲ ਨੇ ਅਮਨਜੋਤ ਸਿੰਘ ਚੱਡਾ ਨੇ ਇਸ ਨੂੰ ਪਟੀਸ਼ਨ ਕੀਤੀ। ਉਹਨੇ ਕਿਹਾ ਕਿ ਭਾਈ ਇਹ ਜਿਹੜਾ ਹੈ 2012 ਦਾ ਹੋਇਆ, ਲੇਕਿਨ ਅਜੇ ਤੱਕ ਭਾਰਤੀ ਸਟੇਟਾਂ ਦੇ ਵਿੱਚ ਕੋਈ ਰੂਲ ਫਰੇਮ ਨਹੀਂ ਕੀਤੇ ਗਏ। ਉਹਨੇ ਕਿਹਾ ਦਾ ਐਕਟ ਵਾਜ਼ ਅਮੈਂਡਡ ਇਨ 2012 to allow Sikh couples an option to register their marriages under it. As per the amendment, state governments were supposed to frame rules to facilitate the registration of Sikh marriages, contended the petitioner. He alleged the states were violating the fundamental rights of the citizens by failing to frame and notify the rules mandated under the act. ਹੁਣ 2012 ਤੋਂ ਅਸੀਂ 2023 ਤੱਕ ਪਹੁੰਚ ਗਏ। ਅੱਛਾ ਕਿ 11 ਸਾਲ ਬਾਅਦ ਵੀ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਜੀ ਠੀਕ ਹੈ ਸਟੇਟਾਂ ਕੋਈ ਰੂਲ ਫਰੇਮ ਨਹੀਂ ਕੀਤਾ ਗਿਆ। ਫਿਰ ਤੁਸੀਂ ਕਹੋ ਜੀ ਇਹ ਸਾਨੂੰ ਦੱਸੋ ਜੀ ਅਸੀਂ ਗੁਲਾਮ ਕਿਹੜੇ ਪਾਸਿਓਂ ਆ। ਹਾਲਾਂਕਿ ਇਹਦੇ ਥੱਲੇ ਰਜਿਸਟਰ ਵੀ ਹੋ ਜਾਏ ਇਹਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਲਟੀਮੇਟਲੀ ਇਹ ਵੀ ਤੁਹਾਨੂੰ ਜਦੋਂ ਤੱਕ ਤੁਸੀਂ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਮਾਈਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ, ਇਹ ਸਾਰੇ 5 ਲਾਅ ਨੇ ਜਿਹੜੇ ਸਿੱਖ ਫੈਮਿਲੀ ਨੂੰ ਹਿੰਦੂ ਫੈਮਿਲੀ ਦਾ ਹਿੱਸਾ ਦੱਸਦੇ ਨੇ। ਜਦੋਂ ਤੱਕ ਉਹ ਖਤਮ ਨਹੀਂ ਹੁੰਦੇ, ਪਰ ਜਿਹੜੀ ਮਾਈਨਰ ਜਿਹੀ ਰਾਹਤ ਦਿੱਤੀ ਵੀ ਗਈ ਜੀ ਕੋਈ ਨਹੀਂ ਤੁਹਾਡੀ ਇੱਕ ਸਪੈਸ਼ਲ ਆਨੰਦ ਮੈਰਿਜ ਐਕਟ 1909 ਦਾ ਐਗਜ਼ਿਸਟ ਕਰਦਾ ਹੈ ਕਿ ਉਹਦੇ ਰੂਲਸ ਫਰੇਮ ਕਰਕੇ ਤੁਸੀਂ ਉਹਦੇ ਥੱਲੇ ਰਜਿਸਟਰ ਕਰਾ ਸਕਦੇ ਹੋ, ਉਹ ਵੀ ਉਹਨਾਂ ਨੇ ਕਬੂਲ ਨਹੀਂ ਕੀਤਾ। ਅਗੇਨ ਕਾਫੀ ਅੱਗੇ ਜਾ ਚੁੱਕੇ ਹੈ। ਸੋ ਹੁਣ ਮੇਰਾ ਖਿਆਲ ਹੈ ਇੱਥੇ ਬਸ ਕਰਦੇ ਭੋਗ ਪਾ ਬੜੀ ਜਲਦੀ ਬਸ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਕਰ ਲਈ ਕਰ ਲਓ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਿੱਚ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।